ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਸ਼ੁਸਪੁਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 24 ਜੂਨ 2024 10 ਹਾਰਡ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪਲਪਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਵੀਕਐਂਡ ਦੇ ਹਵਾਲੇ ਨਾਲ, ਕਰੰਟ ਇਸ਼ੂ ਦੇ ਹਵਾਲੇ ਨਾਲ ਤੇ ਨਾਲ ਹੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਟੋਰਾਂਟੋ ਤੋਂ ਸਰਦਾਰ ਕੁਲਦੀਪ ਸਿੰਘ ਜੀ ਹੋਰਾਂ ਵੱਲੋਂ। ਸੋ ਇਹ ਟੀਵੀ 84 ਦੇ ਪੱਕੇ ਵਿਊਅਰ ਨੇ, ਸਪੋਰਟਰ ਨੇ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਨੇ ਔਰ ਖਾਲਿਸਤਾਨ ਜਿਹੜਾ ਕੌਮੀ ਘਰ ਹੈ ਉਹ ਆਪਣਾ ਸਿੱਖਾਂ ਨੂੰ ਮਿਲੇ, ਆਪਣੇ ਸਿੱਖ ਕੌਮ ਨੂੰ ਮਿਲੇ, ਉਸ ਦੀ ਅਰਦਾਸ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕੁਲਦੀਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ। ਜਿਹੜਾ ਇਸ਼ੂ ਹੈਗਾ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਕਿ ਵੀਕਐਂਡ ਦੌਰਾਨ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਰਿਹਾ ਕੰਗਰਾ ਟਾਨੋਤ ਦੀ ਗੁਜਰਾਤਨ ਸਹੇਲੀ ਅਰਚਨਾ ਮਕਵਾਨਾ ਵੱਲੋਂ ਦਰਬਾਰ ਸਾਹਿਬ ਦੀ ਸਰੇਆਮ ਕੀਤੀ ਬੇਅਦਬੀ ਨਾਲ ਜਿਹੜਾ ਸੰਬੰਧਿਤ ਉਹ ਜਿਹੜਾ ਵਿਸ਼ਾ ਹੈ ਉਹ ਰਿਹਾ। ਸੋ ਆਪਾਂ ਉਹ ਡਿਸਕਸ ਕਰਨ ਜਾ ਰਹੇ ਹਾਂ ਕਿ 21 ਜੂਨ ਦੇ ਅਖੌਤੀ ਯੋਗਾ ਦਿਵਸ ਦੀ ਆੜ ਵਿੱਚ ਹਿੰਦੂ ਤਵੀਆਂ ਨੇ ਇੱਕ ਵੱਡੀ ਸ਼ਰਾਰਤ ਕਰਦਿਆਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਦਰਬਾਰ ਸਾਹਿਬ ਸਿੱਖਾਂ ਦੀ ਰੂਹਾਨੀਅਤ ਦਾ ਕੇਂਦਰ ਨਾ ਹੋ ਕੇ ਸਨਾਤਨ ਹਿੰਦੂ ਧਰਮ ਦੀ ਐਕਸਟੈਂਸ਼ਨ ਮਾਤਰ ਹੈ। ਸੋ ਇਸ ਘਟਨਾ ਕਰਕੇ ਸਿੱਖ ਪੰਥ ਵਿੱਚ ਪਹਿਲੇ ਰੋਹ ਨੂੰ ਸ਼ਾਂਤ ਕਰਨ ਲਈ ਅਕਾਲ ਤਖ਼ਤ ਸਾਹਿਬ ਦੇ ਬਾਦਲਾਂ ਵੱਲੋਂ ਥਾਪੇ ਗਏ ਜਥੇਦਾਰ ਜੀ ਨੇ ਜਿਹੜਾ ਆਪਣਾ ਬਿਆਨ ਦਾਗਿਆ ਕਿ ਯੋਗਾ ਆਸਨ ਦੀ ਜਿਹੜੀ ਸਿੱਖ ਧਰਮ ਵਿੱਚ ਕੋਈ ਮਹੱਤਤਾ ਨਹੀਂ ਹੈ। ਉਹਨਾਂ ਕਿਹਾ ਕਿ ਸਿੱਖ ਯੋਗਾ ਨਹੀਂ ਕਰਦੇ, ਗੱਤਕਾ ਖੇਡਦੇ ਹਨ। ਹੁਣ ਸਮਾਂ ਆ ਗਿਆ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਯੋਗਾ ਨੂੰ ਅਨਸਿੱਖ ਪ੍ਰੈਕਟਿਸ ਜਿਹੜੀ ਹੈ ਐਲਾਨਿਆ ਜਾਵੇ ਕਿ ਜਿਵੇਂ ਕਿ RSS ਨੂੰ ਹਿੰਦੂ ਤਵੀ ਜਮਾਤ ਐਲਾਨਿਆ ਗਿਆ ਸੀ ਤੇ ਇਸ ਤੋਂ ਹਰ ਇੱਕ ਸਿੱਖ ਨੂੰ ਦੂਰੀ ਬਣਾਉਣ ਦੀ ਜਿਹੜੀ ਹੈ ਲੋੜ ਹੈ, ਇਸ ਬਾਰੇ ਉਹਨਾਂ ਕਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਕੁਲਦੀਪ ਸਿੰਘ, ਉਹਨਾਂ ਦੇ ਭਰਾਤਾ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਬਿਲਕੁਲ। ਸਾਡੀ ਟੋਰਾਂਟੋ ਫੇਰੀ ਦੌਰਾਨ ਇਹ ਦੋਵੇਂ ਵੀਰ ਜਿਹੜਾ ਸੈਮੀਨਾਰ ਬਰੈਂਪਟਨ ਆਡੀਟੋਰੀਅਮ 'ਚ ਰੱਖਿਆ ਸੀ ਉਸ ਦੇ ਵਿੱਚ ਵੀ ਉਹਨਾਂ ਨੇ ਸ਼ਮੂਲੀਅਤ ਕੀਤੀ। ਫਿਰ ਸ਼ਾਮ ਦਾ ਦੀਵਾਨ ਜਿਹੜਾ ਗੁਰਦੁਆਰਾ ਸਾਹਿਬ ਗੁਰੂ ਨਾਨਕ ਮਿਸ਼ਨ ਸੈਂਟਰ ਦੇ ਵਿੱਚ ਸੀ ਉਸ ਦੇ ਵਿੱਚ ਵੀ ਆਏ। ਇਹ ਨਿਹਾਇਤ ਪੰਥ ਨੂੰ ਪਰਨਾਏ ਹੋਏ ਔਰ ਇੱਥੇ ਵੀ ਸਾਡੇ ਸਟੂਡੀਓ ਵੀ ਆ ਕੇ ਗਏ ਨੇ ਔਰ ਕੰਟੀਨਿਊਸਲੀ ਇਹਨਾਂ ਦੀ ਚਾਹਨਾ ਹੁੰਦੀ ਹੈ ਕਿ ਪੰਥ ਦੀ ਚੜ੍ਹਦੀ ਕਲਾ ਲਈ ਜੋ ਵੀ ਕਿਤੇ ਕੁਝ ਹੁੰਦਾ ਹੈ ਉਸ ਦੇ ਵਿੱਚ ਉਹ ਆਪਣਾ ਯੋਗਦਾਨ ਪਾ ਸਕਣ। ਟੀਵੀ 84 ਦੇ ਖੈਰ ਖਵਾਹ ਵੀ ਨੇ ਔਰ ਹਰ ਲਿਹਾਜ਼ ਨਾਲ ਜਿਵੇਂ ਦਿਲੋਂ ਕਿਸੇ ਦੇ ਅੰਦਰ ਇੱਕ ਵੱਡਾ ਜਜ਼ਬਾ ਹੁੰਦਾ ਹੈ ਕੁਝ ਕਰਨ ਦਾ, ਇਹ ਭਾਵਨਾ ਵੀ ਰੱਖਦੇ ਨੇ। ਸੋ ਸਾਡੇ ਕੋਲ ਅਲਫਾਜ਼ ਨਹੀਂ ਹੁੰਦੇ ਜਦੋਂ ਅਸੀਂ ਇਸ ਕਿਸਮ ਦੇ ਵੀਰ ਜਿਹੜੇ ਨਿਸ਼ਕਾਮਤਾ ਨਾਲ ਕਿਰਤ ਕਰਦੇ ਆ, ਈਵਨ ਘਰੇਲੂ ਜ਼ਿੰਮੇਵਾਰੀਆਂ ਜਾਂ ਘਰੇਲੂ ਦੁਸ਼ਵਾਰੀਆਂ ਨੂੰ ਝੱਲਦੇ ਹੋਏ ਵੀ ਪੰਥ ਪ੍ਰਤੀ ਸਮਰਪਿਤ ਹੁੰਦੇ ਨੇ। ਸਾਡਾ ਇਹ ਵਡਮੁੱਲਾ ਸਰਮਾਇਆ ਨੇ ਔਰ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ
ਚੜ੍ਹਦੀ ਕਲਾ ਦੇਣ। ਜਿਸ ਰਸਤੇ ਤੇ ਕੋਈ ਵੀ ਵੀਰ ਭੈਣ ਖਾਸ ਤੌਰ ਤੇ ਇਸ ਰਸਤੇ ਤੇ ਤੁਰਦਾ ਹੈ, ਇਹ ਸੌਖਾ ਨਹੀਂ ਹੈ। ਸਭ ਤੋਂ ਪਹਿਲੇ ਚੈਲੰਜ ਤੁਹਾਡੇ ਆਪਣੇ ਪਰਿਵਾਰ ਚੋਂ ਹੁੰਦੇ ਨੇ, ਤੁਹਾਡੇ ਕੰਮਕਾਰ ਦੇ ਹਵਾਲੇ ਨਾਲ ਤੁਸੀਂ ਵਕਤ ਸਰਮਾਇਆ ਦੋਨੋਂ ਹੀ ਖਰਚ ਕਰਦੇ ਹੋ, ਔਰ ਫਿਰ ਆਲਾ ਦੁਆਲਾ ਰਿਸ਼ਤੇਦਾਰੀਆਂ ਦੇ ਵਿੱਚ ਵੀ ਲੈ ਦੇ ਕੇ ਫਿਰ ਇੱਕ ਸਮਾਂ ਆਉਂਦਾ ਹੈ ਕਿ ਤੁਹਾਡੇ ਰਿਸ਼ਤੇਦਾਰ ਉਹੀ ਰਹਿ ਜਾਂਦੇ ਨੇ ਜਿਹੜੇ ਪੰਥ ਭਾਵਨਾ ਵਾਲੇ ਹੁੰਦੇ ਨੇ, ਬਾਕੀ ਤਾਂ ਸ਼ਾਮਲ ਵਾਜਿਆਂ ਵਾਂਗ ਹੁੰਦੇ ਨੇ। ਤੁਸੀਂ ਜਿਹੜਾ ਉਹ ਨਮੋਸ਼ੀ ਜਿਹੀ ਦੀ ਹਾਲਤ ਦੇ ਵਿੱਚ ਹੀ ਉਹਨਾਂ ਦੇ ਨਾਲ ਵਰਤਦੇ ਵੀ ਹੋ, ਤੇ ਸ਼ਾਇਦ ਉਹ ਵੀ ਨਮੋਸ਼ੀ ਸਮਝਦੇ ਨੇ, ਕਿਉਂਕਿ ਜਦੋਂ ਦਿਲ ਨਾ ਰਲੇ ਹੋਣ ਤੇ ਇੱਕ ਪਾਸੇ ਪੰਥ ਦੀ ਚੜ੍ਹਦੀ ਕਲਾ ਦੀ ਕਾਮਨਾ ਧੜਕਣ ਹੋਏ ਤੇ ਦੂਸਰੇ ਪਾਸੇ ਸਾਰਾ ਵਿਹਾਰ ਮਾਇਆ ਜਾਂ ਬ੍ਰਾਹਮਣਵਾਦੀਆਂ ਵਾਲਾ ਹੋਏ, ਤੇ ਫਿਰ ਇਹ ਪੋਲਸ ਅਪਾਰਟ ਜਿਹਨੂੰ ਕਹਿੰਦੇ ਨੇ ਵੀ ਇੱਕ ਧਰੁਵ ਇੱਕ ਪਾਸੇ ਹੈ, ਇੱਕ ਧਰੁਵ ਉਸ ਪਾਸੇ ਹੈ। ਸੋ ਇਸ ਕਿਸਮ ਦੇ ਚੈਲੰਜਸ ਚੋਂ ਲੰਘਦਿਆਂ ਵੀ ਜਿਹੜੇ ਵੀਰ ਖਲੋਤੇ ਨੇ ਅੱਡੀ ਕੱਢ ਕੇ, ਉਹ ਸੱਚਮੁੱਚ ਧੰਨਤਾ ਦੇ ਯੋਗ ਨੇ। ਔਰ ਅਸੀਂ ਵੀਰ ਕੁਲਦੀਪ ਸਿੰਘ ਉਹਨਾਂ ਦੇ ਭਰਾਤਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹਾਲਾਂ 21 ਜੂਨ ਵਾਲੇ ਦਿਨ ਨਾ ਚਾਹੁੰਦਿਆਂ ਹੋਇਆ ਵੀ ਮੈਂ ਇੱਕ ਸੈਗਮੈਂਟ ਕੀਤਾ ਸੀ, ਕਿਉਂਕਿ ਓਵਰਆਲ ਮੈਨੂੰ ਪਤਾ ਸੀ ਕਿ ਵੀ ਇਹ ਭਗਵੰਤ ਮਾਨ ਦੀ ਸਰਕਾਰ ਨੇ ਵੀ ਉਹਨੇ ਵੀ ਚੌਕੜੀ ਮਾਰ ਕੇ ਬਹਿਣਾ ਹੈ ਥਾਂ ਥਾਂ ਸਕੂਲਾਂ ਕਾਲਜਾਂ 'ਚ, ਔਰ ਕੁਝ ਸਿੱਖ ਵੀ ਜਿਹੜੇ ਇਹਨਾਂ ਦੇ ਜਾਲ 'ਚ ਫਸੇ ਹੋਏ ਨੇ, ਜਿਨ੍ਹਾਂ ਨੂੰ ਲੱਗਦਾ ਹੈ ਕਿ ਮਹਿਜ਼ ਇੱਕ ਸਰੀਰਕ ਤੰਦਰੁਸਤੀ ਦੀ ਪ੍ਰੈਕਟਿਸ ਹੈ। ਸੋ ਅਸੀਂ ਗੁਰਬਾਣੀ ਆਧਾਰਿਤ ਗੱਲ ਕੀਤੀ ਸੀ ਕਿ ਭਾਈ ਇਹ ਕਿਵੇਂ ਇਹ ਸਾਰਾ ਜਿਹੜਾ ਯੋਗਾ ਹੈ ਇਹ ਮਹਿਜ਼ ਇੱਕ ਫਿਜ਼ੀਕਲ ਐਕਸਰਸਾਈਜ਼ ਨਹੀਂ ਹੈ, ਇਹ ਇੱਕ ਪੂਰਾ ਯੋਗ ਮਤ ਹੈ, ਜਿਹੜਾ ਮਤ ਦਾ ਆਧਾਰ ਜਦੋਂ ਅਸੀਂ ਪਤੰਜਲੀ ਦਾ ਅਸ਼ਟਾਂਗ ਯੋਗਾ ਕਹਿੰਦੇ ਤੇ ਫਿਰ ਇਹ ਜਿਹੜਾ ਪਤੰਜਲੀ ਦਾ ਇਹ ਯੋਗਾ ਹੈ, ਇਹ ਜਿਹੜੇ ਜਦੋਂ ਅਸੀਂ ਸਨਾਤਨ ਹਿੰਦੂ ਧਰਮ ਦੇ 4 ਵੇਦਾਂ ਦਾ ਜ਼ਿਕਰ ਕਰਦੇ ਹਾਂ ਤੇ ਫਿਰ 6 ਸ਼ਾਸਤਰਾਂ ਦਾ ਜ਼ਿਕਰ ਹੁੰਦਾ ਹੈ। ਜਦੋਂ ਅਸੀਂ 6 ਦੇ ਲਈ ਲਫ਼ਜ਼ ਸੰਸਕ੍ਰਿਤ ਜਾਂ ਗੁਰਬਾਣੀ ਦੇ ਵਿੱਚ ਖੱਟ ਦਰਸ਼ਨ ਵੀ ਹੈ, ਖੱਟ 6 ਨੂੰ ਕਹਿੰਦੇ ਨੇ, ਜਿਵੇਂ ਅਸੀਂ ਸੋਹਲੇ ਦੇ ਵਿੱਚ ਵੀ 6 ਘਰ 6 ਗੁਰ 6 ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ। ਹੁਣ ਇਹ ਜਿਹੜਾ 6 ਘਰਾਂ ਦਾ ਜਾਂ 6 ਦਰਸ਼ਨਾਂ ਦੀ ਗੱਲ ਹੈ, ਇਹ 6 ਮੁੱਖ ਤੌਰ ਦੇ ਉੱਤੇ ਉਹਨਾਂ ਰਿਸ਼ੀਆਂ ਤੇ ਆਧਾਰਿਤ ਨੇ ਜਿਨ੍ਹਾਂ ਨੇ ਮੁੱਖ ਤੌਰ ਦੇ ਉੱਤੇ ਵੇਦਾਂ ਦੀ ਸੁਪਰਾਮੇਸੀ ਨੂੰ ਮੰਨਿਆ, ਕਿਉਂਕਿ ਇਹਨਾਂ ਨੂੰ ਆਸਤਕ ਕੈਟਾਗਰੀ ਦੇ ਵਿੱਚ ਰੱਖਿਆ ਜਾਂਦਾ ਹੈ। ਦੂਸਰੇ ਪਾਸੇ ਉਹ ਬੁੱਧ ਮਤ ਹੋਏ ਜਾਂ ਚਾਰਵਕ ਹੋਏ, ਉਹ ਨਹੀਂ ਮੰਨਦੇ ਰੱਬ ਦੀ ਹੋਂਦ ਨੂੰ, ਇਸ ਲਈ ਜਾਂ ਜੈਨ ਮਤ ਹੋਏ, ਉਹਨਾਂ ਨੂੰ ਪਾਸੇ ਰੱਖਿਆ। ਇਹ ਜਿਹੜੇ 6 ਸ਼ਾਸਤਰ ਨੇ ਉਹਨਾਂ ਦੇ ਵਿੱਚ ਵੇਦਾਂਤ ਹੈ, ਜਿਸ ਵੇਦਾਂਤ ਨੂੰ ਲੈ ਕੇ ਹੁਣ ਜਦੋਂ ਸ਼ੰਕਰਾ ਦੇ ਨਾਂ ਥੱਲੇ ਆ, ਪਿੱਛੇ ਜੇ ਇੱਕ ਮੱਠ ਦਾ ਸ਼ੰਕਰਾ ਪੰਜਾਬ ਵੀ ਆਇਆ ਸੀ, ਸ਼ੰਕਰਾਚਾਰੀਆ, ਉਹਨੂੰ ਇੱਕ ਪੰਜਾਬੀ ਟੀਵੀ ਵਾਲੇ ਨੇ ਇੰਟਰਵਿਊ ਵੀ ਕੀਤਾ ਔਰ ਬੜੀ ਚਲਾਕੀ ਦੇ ਨਾਲ ਉਹ ਸਾਰੇ ਬਿਰਤਾਂਤ ਨੂੰ ਬਿਆਨ ਕਰ ਰਿਹਾ। ਆਮ ਤੁਹਾਨੂੰ ਸੁਣਨ ਵਾਲੇ ਨੂੰ ਲੱਗਦਾ ਹੈ ਕਿ ਵੀ ਦੇਖੋ ਕਿੰਨਾ ਲਰਨਡ ਬੰਦਾ ਹੈ ਔਰ ਕਿਵੇਂ ਸਿੰਪਲ ਜੇ ਸਵਾਲਾਂ ਦੇ ਜਵਾਬ ਦੇ ਰਿਹਾ। ਹਾਲਾਂ ਜਦੋਂ ਸ਼ੰਕਰਾ ਦਾ ਓਰੀਜਨ ਹੀ ਹੁੰਦਾ, ਉਹ ਪਹਿਲਾ ਝੂਠ ਉੱਥੋਂ ਹੀ ਫੜਿਆ ਜਾਂਦਾ ਹੈ ਜਦੋਂ ਉਹ ਕਹਿੰਦਾ ਕਿ ਜਿਹੜਾ ਸ਼ੰਕਰਾਚਾਰੀਆ ਹੈ, ਆਦਿ ਸ਼ੰਕਰਾਚਾਰੀਆ, ਜਿਹਨੇ ਜਿਹੜਾ ਨੰਬੂਦਰੀ ਬ੍ਰਾਹਮਣ ਸੀ, ਕੇਰਲਾ ਦਾ ਰਹਿਣ ਵਾਲਾ, ਜਿਹਨੇ 4 ਮੱਠ ਸਥਾਪਿਤ ਕੀਤੇ, ਕਿ ਉਹ 2500 ਸਾਲ ਪਹਿਲਾਂ ਹੋਇਆ। ਇਹੀ ਵੱਡਾ ਝੂਠ ਹੈ। 2500 ਸਾਲ ਪਹਿਲਾਂ ਬੁੱਧ ਹੋਇਆ, ਜੈਨ ਹੋਇਆ, ਰਿਗਵੇਦ ਉਸ ਤੋਂ ਵੀ 1000 ਸਾਲ ਪਹਿਲਾਂ ਜਾਂਦਾ ਹੈ। ਜਿਹੜਾ ਸ਼ੰਕਰਾਚਾਰੀਆ ਤਾਂ 7ਵੀਂ 8ਵੀਂ ਸਦੀ ਦੇ ਵਿੱਚ ਆ ਕੇ ਹੁੰਦਾ ਹੈ, ਜਦੋਂ ਕਿ ਉਸ ਨੇ ਫਿਰ ਬੁੱਧ ਧਰਮ ਦਾ ਸਫਾਇਆ ਕਰਨ ਦੇ ਵਿੱਚ ਮੇਨ ਰੋਲ ਅਦਾ ਕੀਤਾ। ਸੋ ਕਿਉਂਕਿ ਇਹਨਾਂ ਦੇ ਕੋਲ ਹਰ ਚੀਜ਼ ਲਈ ਕੁਛ ਨਾ ਕੁਛ ਘੜ ਕੇ ਨਵੀਂ ਗੱਲ ਕਰਨ ਦਾ, ਲੇਕਿਨ ਜਦੋਂ ਇਹ ਬਾਹਰਲਿਆਂ ਨੂੰ ਵੇਚਦੇ ਨੇ ਉਦੋਂ ਇਹ ਆਪਣੀ ਮੂਰਤੀ ਪੂਜਾ ਨਹੀਂ ਵੇਚਦੇ। ਉਹਨਾਂ ਨੂੰ ਪਤਾ ਹੈ ਕਿ ਵੀ ਉਹ ਉਨੀ ਕੀ ਲਿਮਿਟਡ ਸੀ, ਜਿਵੇਂ ਗਣੇਸ਼ ਨੂੰ ਦੁੱਧ ਪਿਆਤਾ, ਇੱਥੇ ਵੀ ਗਣੇਸ਼ ਨੇ ਪੀ ਲਿਆ, ਉੱਥੇ ਵੀ ਕਰਾਮਾਤ ਨਾਲ ਜੋੜ ਕੇ। ਅਦਰਵਾਈਜ਼ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਇਹ ਵੈਸਟ ਦੇ ਵਿੱਚ ਔਰ ਦੂਸਰਿਆਂ ਦੇ ਵਿੱਚ ਜਿਹੜਾ ਇਹ ਰਿਡੀਕਿਊਲ ਦਾ ਕਾਰਨ ਬਣਦਾ ਹੈ ਕਿ ਭਾਈ। ਔਰ ਕਬੀਰ ਸਾਹਿਬ ਜਿਹੜੇ 600 ਸਾਲ ਪਹਿਲਾਂ ਹੋਏ ਨੇ, ਉਹਨਾਂ ਨੇ ਜਦੋਂ ਇਹ ਕਿਹਾ ਕਿ ਭਾਈ ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ, ਭੂਲੀ ਮਾਲਨੀ ਹੈ ਇਹੋ ਸਤਿਗੁਰ ਜਾਗਤਾ ਹੈ ਦਿਓ। ਕਿ ਵੀ ਇੱਕ ਪਾਸੇ ਜਾਗਤ ਜੋਤ ਨਿਰੰਕਾਰ ਹੈ, ਦੂਸਰੇ ਪਾਸੇ ਜਿਹੜੇ ਪਲਾਂਟਸ, ਜਿਹੜੀਆਂ ਪੱਤੀਆਂ, ਜਿਹੜੇ ਫੁੱਲ ਤੋੜ ਕੇ ਜਿਸ ਨਿਰਜਿੰਦ ਮੂਰਤੀ, ਜਿਸ ਨੂੰ ਜਿਹੜਾ ਉਹ ਘੜਿਆ ਜਿਸ ਵਿਚਾਰੇ ਨੇ, ਉਹਦਾ ਮੰਦਿਰ ਦੇ ਅੰਦਰ ਐਂਟਰੀ ਬੰਦ ਹੈ। ਔਰ ਇਹ ਵੀ ਇੱਕ ਹੈ ਕਿ ਵੀ ਜਦੋਂ ਇਹ ਹੈ ਕਿ ਵੀ
ਜੇ ਉਹ ਕਿਤੇ ਬਾਹਰ ਬੈਠਾ ਹੋਏਗਾ ਉਹਨੂੰ ਅੰਦਰ ਪੰਡਿਤ ਨੇ ਕਿਹਾ ਹੋਣਾ ਵੀ ਤੂੰ ਸ਼ੂਦਰ ਹੈ, ਕਿਉਂਕਿ ਬੁੱਤ ਘਾੜੇ ਜਿਹੜੇ ਨੇ ਸਕਲਪਟਰ ਉਹ ਤਾਂ ਸ਼ੂਦਰ ਚਾਹੁੰਦੇ ਨੇ, ਤੇ ਉਹਨੇ ਇਹ ਕਿਹਾ ਹੋਣਾ ਕਿ ਵੀ ਖੁਦਾ ਬਣੇ ਬੈਠੇ ਹੈ ਬੁੱਤ ਹਮਾਰੇ ਤਰਾਸ਼ੇ ਹੋਏ, ਕਿ ਵੀ ਜਿਹਨਾਂ ਨੂੰ ਮੈਂ ਤਰਾਸ਼ਿਆ, ਜਿਸ ਦੇ ਪੈਰ ਰੱਖ ਕੇ ਜਿਹਨੂੰ ਕੜਿਆ ਉਹ ਤੇ ਖੁਦਾ ਬਣਿਆ ਹੋਇਆ, ਪਰ ਮੈਨੂੰ ਇੱਥੇ ਅੰਦਰ ਜਾਣ ਦੀ ਆਗਿਆ ਨਹੀਂ ਹੈ। ਸੋ ਇੱਕ ਪਾਸੇ ਉਹਨਾਂ ਨੇ ਉਹ ਜਿਹੜੇ ਕਾਮਨ ਬੰਦੇ ਜਿਨ੍ਹਾਂ ਨੂੰ ਕੋਈ ਨਾ ਕੋਈ ਚਾਹੀਦਾ ਜਿਹਦੇ ਅੱਗੇ ਖਲੋ ਕੇ ਉਹ ਮੰਗ ਸਕਣ, ਆਪਣਾ ਆਪਾ ਜਿਹੜਾ ਉਸ ਦੇ ਹਵਾਲੇ ਕਰ ਸਕਣ, ਉਹ ਮੂਰਤੀ ਪੂਜਾ ਦੇ ਉੱਤੇ ਆਮ ਲੋਕਾਂ ਨੂੰ ਲਾਇਆ। ਬਾਹਰਲੇ ਦੁਨੀਆ ਨੂੰ ਭਰਮਾਉਣ ਲਈ ਫਿਰ ਜਿਹਨੂੰ ਦਰਸ਼ਨ ਇਹ ਕਹਿੰਦੇ ਨੇ, ਫਿਲਾਸਫੀ ਅਸੀਂ ਕਹਿੰਦੇ ਹਾਂ ਅੰਗਰੇਜ਼ੀ ਦੇ ਵਿੱਚ, ਫਿਲਾਸਫੀ ਜਾਂ ਦਰਸ਼ਨ, ਉਸ ਦਾ ਆਧਾਰ ਜਿਹੜਾ ਉਹ ਇਹਨਾਂ ਨੇ 6 ਸ਼ਾਸਤਰਾਂ ਨੂੰ ਬਣਾਇਆ, ਜਿਸ ਦੇ ਵਿੱਚ ਪ੍ਰਮੁੱਖ ਵੇਦਾਂਤ ਹੈ, ਮੀਮਾਂਸਾ ਹੈ ਤੇ ਨਿਆਏ। ਜਿਵੇਂ ਸਾਰੇ ਵੇਦ ਉਹਨਾਂ ਦਾ ਕੋਈ ਇੱਕ ਆਥਰ ਨਹੀਂ ਹੈ, ਇਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜੀ, ਕਿਉਂਕਿ ਬ੍ਰਹਮਾ ਦੇ ਮੂੰਹ ਤੋਂ ਨਿਕਲੇ, ਲੇਕਿਨ ਤੁਸੀਂ ਉਹਦਾ ਸਮਾਂ ਕਾਲ ਵੀ ਦੇਖੋਗੇ, ਉਹਦੇ ਅੱਡ-ਅੱਡ ਜਿਹੜੇ ਇਹਨਾਂ ਦੇ ਵਿਦਵਾਨ ਜਾਂ ਸਕਾਲਰ ਜਾਂ ਰਿਸ਼ੀ ਸੀ ਉਹਨਾਂ ਨੇ ਲਿਖੇ। ਇਸੇ ਲਈ ਇਹ 6 ਸ਼ਾਸਤਰ ਵੀ ਜਿਹੜੇ ਨੇ ਇਹ ਅੱਡ-ਅੱਡ ਲਿਖਾਰੀਆਂ ਨੇ ਲਿਖੇ ਨੇ। ਵੇਦਾਂਤ ਕਿਸੇ ਨੇ ਲਿਖਿਆ ਹੈ, ਮੀਮਾਂਸਾ ਕਿਸੇ ਨੇ ਲਿਖਿਆ ਹੈ, ਨਿਆਏ ਜਿਹੜਾ ਉਹ ਕਿਸੇ ਨੇ ਲਿਖਿਆ, ਫਿਰ ਵੈਸ਼ੇਸ਼ਿਕਾ, ਸੰਖਿਆ ਤੇ ਅਸ਼ਟਾਂਗ। ਇਹ ਜਦੋਂ ਅਸੀਂ 6 ਦਰਸ਼ਨਾਂ ਦੀ ਗੱਲ ਕਰਦੇ ਹਾਂ, ਕਿਉਂਕਿ ਅੱਜ ਅਸੀਂ ਯੋਗਾ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਇਸ ਲਈ ਪਤੰਜਲੀ ਜਿਹੜਾ ਹੈ ਉਹ ਅਸ਼ਟਾਂਗ ਯੋਗਾ ਦਾ ਰਾਈਟਰ, ਅਸ਼ਟਾਂਗ ਅਸ਼ਟ ਅੰਗ, ਅਸ਼ਟ 8 ਨੂੰ ਕਹਿੰਦੇ ਨੇ। ਸੋ ਉਸ ਦੇ ਜਿਹੜਾ ਇਹ ਜਿਹੜੇ ਤਾਂ 84 ਆਸਣ ਨਜ਼ਰ ਆਉਂਦੇ ਨੇ, ਇਹ ਮਹਿਜ਼ ਉਹਦਾ ਇੱਕ ਹਿੱਸਾ ਹੈ, ਔਰ ਇਹ ਬ੍ਰੇਕਅਪ ਨਹੀਂ ਹੈ ਕਿ ਇੱਕ ਕੋਈ ਕਰ ਲੇ ਕੋਈ ਕਰ ਲੇ, ਇਹ ਇੱਕ ਡਿਸਪਲਿਨ ਹੈ ਇਹਨਾਂ ਦੇ 8 ਅੰਗਾਂ ਦਾ, ਕਿਉਂਕਿ ਇਹ ਇਹਨਾਂ ਦੇ ਉਸ ਮੁੱਢਲਾ ਪਾਰਟ ਹੈ ਵੇਦਾਂ ਦੇ ਉੱਤੇ ਆਸਥਾ ਰੱਖਣਾ, ਕਿਉਂਕਿ ਸਾਰਾ ਜਿਹੜਾ ਇਹ 6 ਦੇ 6 ਜਿਹੜੇ ਦਰਸ਼ਨ ਨੇ ਇਹ ਵੇਦਾਂ ਦੀ ਫਿਲਾਸਫੀ ਨੂੰ ਹੀ ਐਂਡੋਰਸ ਕਰਦੇ ਨੇ। ਫਿਰ ਸ਼ਾਸਤਰਾਂ ਤੋਂ ਬਾਅਦ ਅਸੀਂ ਸਿਮਰਤੀਆਂ ਦੇਖਦੇ ਹਾਂ। ਸਿਮਰਤੀਆਂ ਜਿਹੜੀਆਂ ਨੇ ਉਹ ਵੇਦਾਂ ਦੇ ਉੱਤੇ ਕਮੈਂਟਰੀ ਹੈ, ਉਸ ਦੀ ਇੰਟਰਪ੍ਰੀਟੇਸ਼ਨ ਹੈ, ਉਸ ਦਾ ਜਿਵੇਂ ਅਸੀਂ ਟੀਕਾ ਕਹਿ ਸਕਦੇ ਹਾਂ। ਤਾਂ ਉਹਨਾਂ ਸਿਮਰਤੀਆਂ ਦੇ ਵਿੱਚ ਹੀ ਉਹ ਵੀ 18 22 ਜਿੰਨੀਆਂ ਮਰਜ਼ੀ ਇਹ ਬਣਾ ਲੈਣ, ਉਹਨਾਂ ਦੇ ਵਿੱਚੋਂ ਹੀ ਫਿਰ ਅਸੀਂ ਇੱਕ ਮਨੂ ਸਮ੍ਰਿਤੀ ਦਾ ਅਕਸਰ ਜ਼ਿਕਰ ਕਰਦੇ ਹਾਂ, ਜਿਹੜਾ ਕਿ ਕੋਡ ਹੈ, ਕੋਡ ਕਾਨੂੰਨ ਨੂੰ ਕਹਿੰਦੇ ਨੇ, ਹਿੰਦੂ ਕੋਡ ਹੈ। ਔਰ ਮਨੂ ਸਮ੍ਰਿਤੀ ਬੇਸ਼ੱਕ ਲੇਟਰ ਆਉਂਦੀ ਹੈ, ਲੇਕਿਨ ਉਹ ਫਿਰ ਉਸ ਥਾਟ ਨੂੰ ਕੋਡੀਫਾਈ ਕਰਦੀ ਹੈ, ਉਹਨੂੰ ਕਾਨੂੰਨ ਦੇ ਰੂਪ 'ਚ ਰੱਖ ਦਿੰਦੀ ਹੈ, ਜਿਹਦੇ 'ਚ ਵਰਣ ਆਸ਼ਰਮ ਮੁੱਖ ਤੌਰ ਤੇ ਬ੍ਰਾਹਮਣਵਾਦ ਦੀ ਰੀੜ ਦੀ ਹੱਡੀ ਹੈ। ਬ੍ਰਾਹਮਣ, ਕਸ਼ਤਰੀਏ, ਵੈਸ਼, ਸ਼ੂਦਰ, ਹਰ ਇੱਕ ਦੇ ਜਿਹੜੇ ਨੇ ਉਹ ਹੱਕ ਕੀ ਨੇ, ਕੌਣ ਕਰ ਸਕਦਾ ਕੌਣ ਨਹੀਂ ਕਰ ਸਕਦਾ। ਬ੍ਰਾਹਮਣ ਆਪ ਟੌਪ ਤੇ ਬੈਠਾ ਜਿਹੜਾ ਉਹ ਦੇਵਤਾ ਬਣ ਜਾਂਦਾ, ਇਸ ਲਈ ਬ੍ਰਾਹਮਣ ਦੇਵਤਾ ਹੀ ਕਿਹਾ ਜਾਂਦਾ ਹੈ। ਤੇ ਬ੍ਰਾਹਮਣ ਕੋਈ ਗਲਤ ਨਹੀਂ ਕਰ ਸਕਦਾ, ਬ੍ਰਾਹਮਣ ਮਰਡਰ ਕਰ ਦੇ, ਬ੍ਰਾਹਮਣ ਰੇਪ ਕਰੇ, ਬ੍ਰਾਹਮਣ ਚੋਰੀ ਕਰੇ, ਬ੍ਰਾਹਮਣ ਰਾਜੇ ਨੂੰ ਮਾਰ ਦੇ, ਉਸ ਲਈ ਕੋਈ ਮੌਤ ਦੀ ਸਜ਼ਾ ਨਹੀਂ ਹੈ ਉਹਨੂੰ, ਕਿਉਂਕਿ ਉਹ ਬ੍ਰਾਹਮਣ ਦੇਵਤਾ ਹੈ। ਸੋ ਇਹ ਸਾਰਾ ਜਿਹੜਾ ਹੈ ਮਨੂ ਸਮ੍ਰਿਤੀ ਨੇ ਲੇਟਰ ਔਨ ਉਹਨੂੰ ਕੋਡੀਫਾਈ ਕੀਤਾ, ਔਰ ਉਹਦੇ ਚੋਂ ਹੀ ਫਿਰ ਜੋ ਹੈ ਸ਼ੂਦਰਾਂ ਨੂੰ ਜਾਂ ਔਰਤ ਦਾ ਕੀ ਦਰਜਾ ਹੈ, ਜਾਂ ਉਹ ਨਾ ਵੇਦ ਦਾ ਮੰਤਰ ਨਾ ਐਜੂਕੇਸ਼ਨ ਨਾ ਲੈ ਸਕਦੇ ਨੇ ਨਾ ਸੁਣ ਸਕਦੇ ਨੇ। ਜੇ ਉਹ ਉਹਨੂੰ ਦੁਹਰਾਉਣ ਦੀ ਕੋਸ਼ਿਸ਼ ਕਰਨ ਤਾਂ ਉਹਨਾਂ ਦੀ ਜੀਭ ਕੱਟ ਦਿਓ, ਤੇ ਜੇ ਉਹ ਸੁਣਨ ਦੀ ਕੋਸ਼ਿਸ਼ ਕਰਨ ਤੇ ਫਿਰ ਸਿੱਕਾ ਪਿਘਲਾ ਕੇ ਉਹਨਾਂ ਦੇ ਕੰਨਾਂ 'ਚ ਪਾ ਦਿਓ। ਔਰ ਫਿਰ ਤੁਹਾਨੂੰ ਉਹ ਸਾਰੇ ਦਰੋਣਾਚਾਰਿਆ ਨੇ ਇਕਲਵਿਆ ਨਾਲ ਕੀ ਕੀਤਾ, ਜਾਂ ਜਿਹੜਾ ਉਹ ਸ਼ੰਭਿਕਾ ਦੇ ਨਾਲ ਜਿਹੜਾ ਉਹ ਰਾਮ ਨੇ ਕੀ ਕੀਤਾ ਸ਼ੰਭੂ ਦੇ ਨਾਲ, ਔਰ ਦੂਸਰਾ ਇਹ ਸਾਰੀਆਂ ਕਹਾਣੀਆਂ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ, ਇਹਨਾਂ ਦੇ ਆਪਣੇ ਹੀ ਉਹ ਸਾਰੇ 'ਚੋਂ ਤੁਹਾਨੂੰ ਨਜ਼ਰ ਆ ਜਾਣਗੀਆਂ। ਲੇਕਿਨ ਕਿਉਂਕਿ ਅਸੀਂ ਪਤੰਜਲੀ ਦੇ ਅਸ਼ਟਾਂਗ ਯੋਗਾ ਦੀ ਗੱਲ ਕਰ ਰਹੇ ਹਾਂ, ਔਰ ਇਸ ਯੋਗਾ ਡੇ ਦੇ ਨਾਂ ਥੱਲੇ ਜਿਹਨੂੰ ਮੋਦੀ ਨੇ ਜਿਸ ਚਲਾਕੀ ਨਾਲ ਇਹਨਾਂ ਨੇ ਝੂਠ ਵੇਚਿਆ ਵੈਸਟਰਨ ਵਰਲਡ ਨੂੰ, ਜਿਵੇਂ ਮੈਂ ਪਿਛਲੇ ਸੈਗਮੈਂਟ 'ਚ ਵੀ ਕਿਹਾ ਸੀ ਕਿ 60s ਦੇ ਵਿੱਚ ਅਮਰੀਕਾ ਦੇ ਵਿੱਚ ਪਾਰਟਿਕੂਲਰਲੀ ਇਨ ਯੂਰਪ ਵੀ ਜਨਰਲ ਡਿਸਕੰਟੈਂਟ ਸੀ। ਇੱਥੇ ਇੱਕ ਪਾਸੇ ਸਿਵਲ ਲਿਬਰਟੀ ਮੂਵਮੈਂਟ ਖੜੀ ਹੋਈ, ਮਾਰਟਨ ਲੂਥਰ ਕਿੰਗ, ਮੈਲਕਮ ਐਕਸ, ਦੂਸਰੇ ਪਾਸੇ ਵਿਤਨਾਮ ਵਾਰ ਜਿਹੜੀ ਲੰਬੀ ਹੋ ਰਹੀ ਸੀ, 60,000 ਲਾਸ਼ਾਂ ਬੈਗਾਂ 'ਚ ਪੈ ਕੇ ਅਮਰੀਕਾ 'ਚ ਆਈਆਂ, ਔਰ ਡਰਾਫਟਿੰਗ ਜ਼ਰੂਰੀ ਹੋਈ ਵੀ ਹਰ 18 ਸਾਲ ਤੋਂ ਉੱਪਰ ਦਾ ਅਮਰੀਕਨ ਸ਼ਹਿਰੀ ਜਿਹੜਾ ਉਹ ਲੜਨ ਲਈ ਜਾਏਗਾ। ਫਰਸਟ੍ਰੇਸ਼ਨ ਉਸ 'ਚੋਂ ਨਿਕਲੀ, ਯੂਨੀਵਰਸਿਟੀ ਕੈਂਪਸਿਸ ਦੇ ਵਿੱਚ ਵੱਡੇ ਵੱਡੇ ਪ੍ਰੋਟੈਸਟ ਹੋਣੇ ਸ਼ੁਰੂ ਹੋਏ, ਔਰ ਉਸ ਡਿਸਕੰਟੈਂਟ 'ਚੋਂ ਹੀ ਇੱਕ ਸੋਸ਼ਲ ਬੈਰੀਅਰਸ ਨੂੰ ਤੋੜਨ ਦੀ ਮੂਵਮੈਂਟ ਨਿਕਲੀ, ਜਿਹਨੂੰ ਹਿੱਪੀ ਮੂਵਮੈਂਟ ਕਿਹਾ ਜਾਂਦਾ ਹੈ। ਉਹਦੇ 'ਚ ਬਹੁਤ ਸਾਰਿਆਂ ਨੇ ਉਹ 3 ਕੱਪੜੇ ਜੀਨਾਂ ਤੇ ਉਹ ਪਾ ਕੇ
ਬੈਕਪੈਕ ਲਿਆ ਤੇ ਤੁਰ ਪਏ ਦੁਨੀਆ 'ਚ। ਕੋਈ ਇੱਧਰ ਭੰਗ ਪੀਤੀ, ਕੋਈ ਉੱਧਰ ਗਾਂਜਾ ਪੀਤਾ, ਕੋਈ ਹਰੇ ਰਾਮਾ ਹਰੇ ਕ੍ਰਿਸ਼ਨਾ ਹੋ ਗਿਆ, ਕੋਈ ਮਹੇਸ਼ ਯੋਗੀ ਹੋ ਗਿਆ, ਫਿਰ ਬਾਅਦ ਦੇ ਵਿੱਚ ਰਜਨੀਸ਼ ਆ ਗਿਆ, ਉਸ ਦੌਰ 'ਚ ਹੀ ਭਜਨ ਯੋਗੀ ਆ ਗਿਆ। ਸੋ ਇਹ ਉਹ ਪੀਰੀਅਡ ਸੀ ਜਦੋਂ ਕਿ ਟੋਟਲ ਸੋਸ਼ਲ ਆਰਡਰ ਕਲੈਪਸ ਸੀ, ਪੋਲੀਟੀਕਲੀ ਕਿਸੇ ਦੀ ਰਿਟ ਲਾਰਜ ਨਹੀਂ ਸੀ ਹੋ ਰਹੀ, ਵੱਡੀਆਂ ਚੇਂਜਸ ਅਮਰੀਕਨ ਸੁਸਾਇਟੀ 'ਚ ਹੋ ਰਹੀਆਂ ਸੀ। ਔਰ ਆਲ ਆਫ ਅ ਸਡਨ, ਕਿਉਂਕਿ ਅਮਰੀਕਾ ਦੀਆਂ ਆਪਣੀਆਂ ਸਪਿਰਿਚੁਅਲ ਫਾਊਂਡੇਸ਼ਨਸ ਤਾਂ ਨਹੀਂ ਨੇ, ਕੋਲੰਬਸ ਆਇਆ 550 ਸਾਲ ਪਹਿਲੇ, ਫਿਰ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ 1776 ਦੇ ਵਿੱਚ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ ਨਾਲ 13 ਕਾਲੋਨੀਜ਼ ਇਕੱਠੀਆਂ ਹੋਈਆਂ। ਔਰ ਦੂਜੀ ਜਿਵੇਂ ਯੂਰਪ ਦੀ ਰੂਹ ਦੇ ਵਿੱਚ ਕ੍ਰਿਸਚੀਅਨਿਟੀ ਹੈ, ਮਿਡਲ ਈਸਟ ਦੇ ਵਿੱਚ ਵੱਡੇ ਧਰਮ ਜੂਡਾਇਜ਼ਮ, ਕ੍ਰਿਸਚੀਅਨਿਟੀ, ਇਸਲਾਮ ਹੈ। ਈਸਟ ਦੀ ਜਿਹੜੀ ਸੋਲ ਹੈ ਉਸ ਦੇ ਵਿੱਚ ਵੇਦ ਵੜੇ ਹੋਏ ਨੇ, ਔਰ ਦੂਸਰਾ ਉਹਨਾਂ ਦਾ ਆਧਾਰ ਹੈ, ਗਲਤ ਜਾਂ ਠੀਕ ਹੈ, ਬਿਯੋਂਡ ਦਾ ਪੁਆਇੰਟ ਹੈ, ਪਰ ਉਹਨਾਂ ਦਾ ਇੱਕ ਫਾਲ ਬੈਕ ਹੈ। ਅਮਰੀਕਾ ਦੀਆਂ ਕੋਈ ਸਪਿਰਿਚੁਅਲ ਰੂਟਸ ਨਹੀਂ ਨੇ, ਤਾਂ ਦੁਨੀਆ ਭਰ ਚੋਂ ਆ ਕੇ ਜਿਹੜੇ ਨੇ ਉਹਨਾਂ ਨੇ ਆਪਣਾ ਇੱਕ ਸਮਾਜ ਸਿਰਜਿਆ। ਸੋ ਉਸ ਸਾਰੇ ਦੀ ਇੱਕ ਜਿਹੜੀ ਫਰਸਟ੍ਰੇਸ਼ਨ ਸੀ ਕੁਦਰਤੀ, ਜਦੋਂ ਮੈਟੀਰੀਅਲਿਜ਼ਮ ਤਾਂ ਸੀ ਅਮਰੀਕਾ 'ਚ ਸੈਕੰਡ ਵਰਲਡ ਵਾਰ ਦੇ ਖਾਤਮੇ ਤੋਂ ਬਾਅਦ, ਜਿਸ ਲੈਵਲ ਦੇ ਉੱਤੇ ਜਿਹਨੂੰ ਬੇਬੀ ਬੂਮਰ ਜਨਰੇਸ਼ਨ ਕਹਿੰਦੇ ਨੇ, ਬੇਬੀ ਬੂਮਰ ਜਨਰੇਸ਼ਨ ਆਈ, ਥੋੜੀ ਬਹੁਤ ਪ੍ਰੋਸਪੈਰਿਟੀ ਵੀ ਉਹਦੇ ਨਾਲ ਜੁੜੀ, ਉਹਦੇ 'ਚ ਇੱਕ ਖਲਾਅ ਵੀ ਪੈਦਾ ਹੋਇਆ। ਔਰ ਜ਼ਾਹਰ ਹੈ ਜਦੋਂ ਅਸੀਂ ਰੂਹਾਨੀਅਤ ਦੀ ਗੱਲ ਕਰਦੇ ਹਾਂ, ਔਰ ਅਕਸਰ ਮੂਲ ਤੌਰ ਦੇ ਉੱਤੇ ਤਾਂ ਸਫ਼ਰ ਰੂਹਾਨੀ ਹੈ ਹਰ ਇਨਸਾਨ ਦਾ। ਇਹ ਸਵਾਲ ਜਿਹੜਾ ਜ਼ਿਹਨ 'ਚ ਕਿ ਮੈਂ ਕੌਣ ਹੈ, ਮੈਂ ਕਿੱਥੋਂ ਆਇਆ, ਮੈਂ ਕਿੱਥੇ ਜਾਣਾ ਹੈ, ਜੀਵਨ ਦਾ ਮਨੋਰਥ ਕੀ ਹੈ, ਤੇ ਇੱਕ ਪਾਸੇ ਜਦੋਂ ਮੈਟੀਰੀਅਲਿਜ਼ਮ ਦੀ ਸਿਖਰ ਸੀ, ਉਸ ਸਾਰੇ ਚੋਂ ਜਦੋਂ ਇਹ 60s ਦਾ ਵਿਤਨਾਮ ਦੀ ਡਿਫੀਟ, ਡੈਥਸ ਔਰ ਸੋਸ਼ਲ ਆਰਡਰ ਦਾ ਟੁੱਟਣਾ, ਔਰ ਉਸ ਸਾਰੇ ਦਾ ਨਤੀਜਾ ਸੀ ਕਿ ਅਮਰੀਕਨਾਂ ਦੇ ਅੰਦਰ ਇਹ ਕਿ ਭਾਈ ਅਸੀਂ ਰੂਹਾਨੀਅਤ ਲੱਭੀਏ। ਔਰ ਉਹਨਾਂ ਨੂੰ ਇਹਨਾਂ ਯੋਗੀਆਂ ਨੇ ਬੜੇ ਫਰਾਡ ਨਾਲ, ਇੰਡੀਆ ਹੈ ਅੱਜ ਵੀ ਤੁਸੀਂ ਦੇਖੋਗੇ ਅਮਰੀਕਨਾਂ, ਜਦੋਂ ਤੁਸੀਂ ਹਿਮਾਲਿਆਜ਼ ਕਹੋਗੇ ਤੇ ਉਹਨਾਂ 'ਚ ਇੱਕ ਬੜਾ ਮਿਸਟੀਸਿਜ਼ਮ ਹੁੰਦਾ ਹੈ। ਉਹਨਾਂ ਨੂੰ ਲੱਗਦਾ ਹੈ ਵੀ ਇੰਡੀਆ ਜਿਹੜਾ ਲੈਂਡ ਆਫ ਸਪਿਰਿਚੁਅਲਿਟੀ ਹੈ, ਉੱਥੇ ਰੂਹਾਨੀਅਤ, ਉੱਥੇ ਯੋਗੀ, ਉੱਥੇ ਫਲਾਣੇ ਤੇ ਉੱਥੇ ਢਿਮਕੇ, ਉਸ ਕਿਸਮ ਦੇ ਵਿੱਚ ਇੱਕ ਵੱਡਾ ਖਾਸ ਤੌਰ ਤੇ ਜਿਹੜੀ ਉਸ ਪੀਰੀਅਡ ਦਾ ਯੂਥ ਸੀ ਉਹ ਸਾਕਨ ਹੋਇਆ। ਕੁਝ ਤਾਂ ਉਹਦੇ ਚੋਂ ਰਿਕਵਰ ਹੋ ਕੇ ਨਿਕਲ ਆਏ, ਕੁਝ ਭੰਗ ਗਾਂਜਾ ਗੁੰਜਾ ਪੀ ਕੇ ਮਰ ਮੁਰ ਗਏ, ਕੁਝ ਜਿਹੜੇ ਨੇ ਦੇ ਸਟਾਰਟਡ देयर ਨਿਊ ਲਾਈਫ ਆਫਟਰ ਕਪਲ ਆਫ ਈਅਰ, ਉਹ ਉਸ ਪੀਰੀਅਡ ਨੂੰ ਜਿਹੜਾ ਹੈ ਉਹ ਪਛਤਾਵੇ ਦੇ ਤੌਰ ਤੇ ਵੀ ਦੇਖਦੇ ਨੇ, ਕੁਝ ਐਜ਼ ਏ ਨੋਸਟੈਲਜੀਆ ਵੀ ਦੇਖਦੇ ਨੇ। ਔਰ ਉਸ ਦੌਰ ਦੇ ਵਿੱਚ ਹੀ ਹੁਣ ਪਿਛਲੇ ਦਿਨਾਂ 'ਚ ਇੱਕ ਵਾਸ਼ਿੰਗਟਨ DC ਦੇ ਵਿੱਚ ਇੱਕ ਯੰਗ ਮੈਨ ਜਿਹੜਾ ਫੈਡਰਲ ਜੌਬ 'ਚ ਹੈ, ਉਹ ਮੈਨੂੰ ਕਹਿਣ ਲੱਗਾ, ਕਹਿੰਦਾ ਜੀ ਮੈਂ ਕੈਪੀਟਲ ਹਿਲ ਤੇ ਸੀ ਲੌਬਿੰਗ ਦੇ ਸਿਲਸਿਲੇ 'ਚ, ਔਰ ਉਹਨਾਂ ਦਾ ਰੈਸਟੋਰੈਂਟ ਹੈ, ਉਹਨਾਂ ਦਾ ਰੇਬਰਨ ਕਿਹੜੀ ਬਿਲਡਿੰਗ 'ਚ ਹੈ, ਤੇ ਮੈਂ ਲੰਚ ਦੇ ਲਈ ਰੁਕਿਆ ਤੇ ਇੱਕ ਗੋਰਾ ਜਿਹੜਾ ਕਿ ਵਾਕ ਕਰਕੇ ਦੂਸਰੇ ਟੇਬਲ ਤੇ ਬੈਠਾ ਸੀ ਮੇਰੇ ਕੋਲ ਆਇਆ, ਆਰ ਯੂ ਏ ਸਿੱਖ? ਕਹਿੰਦਾ ਵੀ ਹਾਂ। ਤੇ ਉਹਨੇ ਆਪਣਾ ਕੜਾ ਕੱਢ ਕੇ ਦਿਖਾਇਆ, ਉਹਨੇ ਕਿਹਾ ਕਿ ਵੀ ਮੈਂ ਮੇਜਰ ਰਿਟਾਇਰ ਹੋਇਆ ਫੌਜ ਚੋਂ, ਔਰ ਮੈਂ ਹੁਣ ਫਲਾਂ ਇੱਥੇ ਲੌਬੀ ਕਰਦਾ, ਪਰ ਮੈਂ ਸਿੱਖਾਂ ਦੇ ਲਈ ਹਮੇਸ਼ਾ ਬੜਾ ਦੇਣਦਾਰ ਹੁੰਦਾ ਹੈ। ਤੇ ਉਹਨੇ ਕਿਹਾ ਵੀ ਜਦੋਂ ਮੈਂ 60s ਦੇ ਵਿੱਚ ਉਸ ਜਿਹੜਾ ਬੈਕਪੈਕ ਕਰਕੇ ਦੁਨੀਆ ਨੂੰ ਲੱਭਣ ਲਈ ਨਿਕਲਿਆ, ਤੇ ਮੈਂ ਜਦੋਂ ਤੱਕ ਅੰਮ੍ਰਿਤਸਰ ਪਹੁੰਚਿਆ ਭੁੱਖਾ ਪਿਆਸਾ, ਮੇਰੇ ਕੋਲ ਨਾ ਕੁਛ ਮੇਰੀ ਜੇਬ 'ਚ ਨਾ ਖਾਣ ਨੂੰ, ਉਦੋਂ ਕਹਿੰਦਾ ਜਦੋਂ ਮੈਂ ਦਰਬਾਰ ਸਾਹਿਬ ਗਿਆ, ਫਿਰ ਮੈਂ ਕਿੰਨੇ ਹਫ਼ਤੇ ਕਿੰਨੇ ਮਹੀਨੇ ਉੱਥੇ ਰਿਹਾ ਵੀ, ਔਰ ਮੇਰਾ ਸਾਰਾ ਟੇਕ ਕੇਅਰ ਵੀ ਹੋਈ, ਔਰ ਦੂਜਾ ਵੀ ਉਹਨੇ ਕਿਹਾ ਵੀ ਸਿੱਖਾਂ ਵਰਗਾ ਕੋਈ ਧਰਮ ਨਹੀਂ। ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਉਸ ਪੀਰੀਅਡ ਦੇ ਜਿਹੜੀ ਬਹੁਤ ਸਾਰੇ ਸੀ, ਜੇ ਇਹ ਠੀਕ ਹੈ ਵੀ ਜਿਹੜੇ ਭਜਨ ਯੋਗੀ 3H ਰਾਹੀਂ ਸਿੱਖੀ 'ਚ ਆਏ, ਕੁਛ ਨੂੰ ਭਜਨ ਯੋਗੀ ਦਾ ਫਰਾਡ ਨਜ਼ਰ ਆਇਆ, ਛੱਡ ਕੇ ਕੁਛ ਜਿਹੜੇ ਗੁਰਬਾਣੀ ਔਰ ਸਿੱਖੀ ਦੇ ਨਾਲ ਜੁੜੇ, ਉਹ ਸਾਡੇ ਨਾਲੋਂ ਬਿਹਤਰ ਪ੍ਰੈਕਟਿਸਿੰਗ ਸਿੱਖ ਨੇ। ਉਹਨਾਂ ਦੇ ਅੰਦਰ ਬਾਣੀ ਜਾਂ ਗੁਰੂ ਦੇ ਨਾਲ ਜੁੜਨ ਦੀ ਭਾਵਨਾ, ਹਾਲਾਂਕਿ ਪੋਲੀਟੀਕਲੀ ਜਾਂ ਖਾਲਿਸਤਾਨ ਪ੍ਰਤੀ, ਕਿਉਂਕਿ ਉਹ ਭਜਨ ਯੋਗੀ ਨਹੀਂ, ਉਹਨਾਂ ਨੂੰ ਪੰਜਾਬੀ ਸਿੱਖਾਂ ਤੋਂ ਦੂਰ ਰੱਖਿਆ ਹੋਇਆ ਸੀ, ਉਹ ਉਹਨਾਂ ਦੀ ਫਿਤਰਤ 'ਚ ਨਹੀਂ ਹੈ। ਬਹੁਤ ਘੱਟ ਨੇ। ਇੱਥੇ ਇੱਕ ਸਤਜੀਵਨ ਸਿੰਘ ਅਟਰਨੀ ਹੁੰਦੇ ਸੀ ਨਿਊਯਾਰਕ 'ਚ, ਹੁੰਦਾ ਮੈਨੂੰ ਨਹੀਂ ਪਤਾ, ਉਹ ਜਦੋਂ 90s ਦੇ ਵਿੱਚ ਅਸੀਂ ਆਏ ਹਾਂ ਉਦੋਂ ਥੋੜਾ ਬਹੁਤ ਹਿਊਮਨ ਰਾਈਟਸ ਜਾਂ ਦੂਜੇ ਇਸ਼ੂਜ਼ ਦੇ ਉੱਤੇ, ਅਦਰਵਾਈਜ਼ ਉਹਨਾਂ ਦਾ ਕੰਮ ਸਿਰਫ ਉਹ ਮੈਡੀਟੇਸ਼ਨ ਔਰ ਦੂਸਰੇ ਤੱਕ ਮਹਿਦੂਦ ਹੈ। ਪਰ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਵੀ ਇਸ ਗੱਲ ਨੂੰ ਜਿਹੜਾ ਅਸੀਂ ਐਕਨੋਲਜ ਕਰਦੇ ਹਾਂ ਕਿ ਭਾਈ ਗੁਰਬਾਣੀ ਤਾਂ ਕੋ ਗਾਵੇ ਕੋ ਸੁਣੈ ਹਰਨਾਮਾ ਚਿਤ ਲਾਇਓ, ਕੋਈ ਪੰਜਾਬੀ ਸਿੱਖਾਂ ਨੇ ਉਹਦੇ ਕੋਈ ਟ੍ਰੇਡਮਾਰਕ ਥੋੜੀ ਆਪਣਾ ਲਿਆ ਹੋਇਆ ਕਿ ਵੀ ਕੋਈ ਹੋਰ ਜਾ ਨਹੀਂ ਸਕਦਾ। ਸੋ ਇਹ ਉਸ ਦੌਰ ਦੇ ਵਿੱਚ ਹੀ ਜਿਹੜਾ ਇਹ
ਮਿਸਟਿਸਿਜ਼ਮ ਦੇ ਨਾਂ ਥੱਲੇ ਰਹੱਸਵਾਦ ਨਾਲ ਭਾਰਤ ਜੁੜਿਆ, ਔਰ ਉਹਦੇ 'ਚ ਜਿਹੜਾ ਸਭ ਤੋਂ ਵੱਡੀ ਇਹਨਾਂ ਦੀ ਮਾਰਕੀਟਿੰਗ ਆਈਟਮ ਸੀ ਉਹ ਯੋਗਾ ਸੀ। ਬਿਲਕੁਲ। ਔਰ ਜਦੋਂ ਅਸੀਂ ਹੁਣ ਅਸ਼ਟਾਂਗ ਯੋਗਾ ਦੀ ਇਸ ਲਈ ਜਿਹੜੇ ਇਹਨਾਂ ਦੇ 6 ਸ਼ਾਸਤਰਾਂ ਦੇ ਵਿਦਾਂਤ, ਮੀਮਾਂਸਾ, ਨਿਆਏ, ਵੈਸ਼ੇਸ਼ਿਕਾ ਔਰ ਸੰਖ ਹੈ, ਇਹਦਾ ਮੈਂ ਜ਼ਿਕਰ ਨਹੀਂ ਕਰਾਂਗਾ, ਹਾਲਾਂ ਮੇਰਾ ਵੀ ਕਿਉਂਕਿ ਇਹ ਫੀਲਡ ਆਫ ਇੰਟਰਸਟ ਹੈ। ਕਿਸੇ ਵੇਲੇ ਮੈਂ ਆਉਣ ਵਾਲੇ ਪੀਰੀਅਡ 'ਚ ਬੇਸ਼ੱਕ ਕੋਈ ਨਾ ਕੋਈ ਸੈਗਮੈਂਟ ਇਹਦੇ ਉੱਤੇ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਵੀ ਕਿਵੇਂ ਇਹਨਾਂ ਨੇ ਉਲਝਾਇਆ ਹੋਇਆ ਹੈ ਇੱਕ ਤੋਂ ਬਾਅਦ ਇੱਕ। ਇਸ ਕਿਸਮ ਦਾ ਇਹਨਾਂ ਦਾ ਉਹ ਚੱਕਰਵਿਊ ਹੈ ਕਿ ਵਾਂਸ ਤੁਸੀਂ ਉਹਦੇ 'ਚ ਵੜ ਜਾਓ ਤੁਹਾਨੂੰ ਫੈਸੀਨੇਟ ਵੀ ਕਰਦਾ। ਇਹ ਨਹੀਂ ਹੈ ਕਿ ਵੀ ਐਵੇਂ ਕਿਵੇਂ ਹੈ। ਸਰ ਕਪੂਰ ਸਿੰਘ ਕਹਿੰਦਾ ਵੀ ਬਾਹਮਣ ਨੇ ਬੜੀ ਕਮਾਲ ਕੀਤੀ ਹੋਈ ਹੈ, ਕਹਿੰਦਾ ਵੀ ਇੱਕ ਵਾਰੀ ਇਹਨਾਂ 'ਚ ਵੜ ਜਾਓ ਫਿਰ ਬੰਦੇ ਲਈ ਨਿਕਲਣ ਦਾ ਰਾਹ ਨਹੀਂ ਨਿਕਲਦਾ, ਕਿਉਂਕਿ ਤੁਹਾਨੂੰ ਉਹਦੇ 'ਚ ਇੱਕ ਆਪਣੀ ਕਿਸਮ ਦਾ ਹੈ। ਕਿਉਂਕਿ ਹੈ ਤਾਂ ਜਦੋਂ ਕੋਈ ਕਿਸੇ ਦੇ ਲਈ ਜਾਲ ਬੁਣਦਾ ਹੈ ਤੇ ਉਹਦੇ 'ਚੋਂ 4000 ਸਾਲ ਤੋਂ ਨਿਕਲਣ ਨਹੀਂ ਦਿੱਤਾ ਹੈ। ਹਿਊਮਨ ਸੁਸਾਇਟੀ ਦੀ ਸਭ ਤੋਂ ਪੁਰਾਣੀ ਰੇਸਿਸਟ ਆਈਡੀਓਲੋਜੀ ਵਰਣ ਆਸ਼ਰਮ ਅੱਜ ਵੀ ਖੜੀ ਹੈ। ਅੱਜ ਵੀ ਜਿਹੜਾ ਉਹ ਇਸ ਦਾ ਜਿਹੜਾ ਇੰਨਾ ਕੁ ਵਧਾ ਹੈ ਹਰ ਪਾਸੇ। ਸੋ ਇਹਦੇ ਚੱਲਦੇ ਆ ਹੁਣ ਜਦੋਂ ਅਸੀਂ ਅਸ਼ਟਾਂਗ ਯੋਗਾ ਦੀ ਗੱਲ ਕਰੀਏ ਤੇ ਅਸ਼ਟਾਂਗ ਦੇ ਵਿੱਚ ਪਤੰਜਲੀ ਨੇ ਉਸ ਦੀਆਂ 8 ਅਸ਼ਟ ਜਿਵੇਂ ਮੈਂ ਕਿਹਾ 8 ਟਾਈਪਸ ਦਿੱਤੀਆਂ ਨੇ। 5 ਜਿਹੜੀਆਂ ਨੇ ਉਹ ਐਕਸਟਰਨਲ ਨਾਲ ਤਾਲੁਕ ਰੱਖਦੀਆਂ, ਜਿਹੜਾ ਤੁਸੀਂ ਡਿਸਪਲਿਨ ਕਰਨਾ ਹੈ। ਕਿਉਂਕਿ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਯੋਗਾ ਇਹ ਪੱਕਾ ਬ੍ਰਾਹਮਣਵਾਦ ਦੀ ਔਰ ਉਸ ਦੀ ਕੰਟੀਨਿਊਟੀ ਹੈ। ਕੋਈ ਇਹ ਸਮਝੇ ਜਿਹੜੇ, ਔਰ ਕਈਆਂ ਨੂੰ ਲੱਗਦਾ ਵੀ ਹੋਣਾ ਜਿਹੜੇ ਵਿਚਾਰੇ ਖੁਦ ਸਵੇਰੇ ਉੱਠ ਕੇ ਸਿਰ ਥੱਲੇ ਲੱਤਾਂ ਉੱਤੇ ਕਰਦੇ ਹੋਣੇ ਨੇ ਕਿ ਵੀ ਇਹ ਤਾਂ ਅਸੀਂ ਤਾਂ ਬੜੀ ਮੁਸ਼ਕਿਲ ਨਾਲ ਇਹਨੂੰ ਸਿੱਖਿਆ ਸੀ। ਗੱਲ ਇਹ ਨਹੀਂ ਹੈ। ਗੱਲ ਤੁਸੀਂ ਕੀ ਕਰਦੇ ਹੋ ਸਰੀਰਕ ਤੰਦਰੁਸਤੀ ਲਈ, ਇਹ ਤੁਹਾਡਾ ਕੰਮ ਹੈ, ਇਹ ਤੁਸੀਂ ਦੇਖਣਾ ਹੈ। ਪਰ ਸਾਡਾ ਇਹ ਫਰਜ਼ ਹੈ ਇਹ ਦੱਸਣਾ ਕਿ ਭਾਈ ਇਹ ਜਿਹੜਾ ਯੋਗਾ ਇਵੇਂ ਹੀ ਹੈ ਜਿਵੇਂ ਜੇ ਹੁਣ ਅੱਜ ਅਸੀਂ ਦੇਖਦੇ ਹਾਂ ਕਿ ਈਸਾਈਅਤ ਦਾ ਇੱਕ ਤਬਕਾ ਖਾਸ ਤੌਰ ਤੇ ਜਿਹੜਾ ਪੰਜਾਬ ਦੇ ਵਿੱਚ ਈਸਾਈ ਧਰਮ ਦਾ ਫਲਾਹ ਹੈ ਉਹ ਕਿਹਦਾ ਸਹਾਰਾ ਲੈ ਰਹੇ ਨੇ? ਜਾਲੀ ਜੇ ਪੈਸਟਰ, ਆਪਣੇ ਪੇਡ ਲੋਕ ਕਿ ਜੀ ਹੀਲਰ, ਕਿ ਕਿਸੇ ਦੇ ਗੋਡੇ ਦੁਖਦੇ ਨੇ, ਕਿਸੇ ਦੇ ਗਿੱਡੇ ਦੁਖਦੇ ਨੇ, ਕਿਸੇ ਦੇ ਫਲਾਣਾ, ਤੁਸੀਂ ਹਜ਼ਾਰਾਂ ਲੋਕ ਇਕੱਠੇ ਕਰ ਲਓ ਔਰ ਉਹਨਾਂ 'ਚ ਜਾ ਕੇ ਤੁਸੀਂ ਕਹੋ ਜੀ ਮੈਂ ਹੱਥ ਲਾਇਆ ਜੀਸਸ ਦੇ ਨਾਂ ਤੇ ਪ੍ਰੇ ਕੀਤੀ, ਉੱਠ ਕੇ ਖੜਾ ਹੋ ਗਿਆ, ਉਹ ਤੁਰਨ ਲੱਗ ਗਈ, ਉਹਨੇ ਵੀਲ ਚੇਅਰ ਪਰੇ। ਹੁਣ ਇਹ ਸਾਰੀ ਨੋਟੰਕੀ ਜਾਂ ਡਰਾਮੇਬਾਜ਼ੀ ਕੀ ਹੈ? ਔਰ ਜਿਹੜੇ ਲੋਕ ਅਦਰਵਾਈਜ਼ ਸਿੱਖੀ ਸਰੂਪ ਸਿੱਖੇ ਉਹਨਾਂ ਨੂੰ ਵੀ ਲੱਗਦਾ ਹੈ ਕਿ ਵੀ ਚਲੋ ਜੇ ਉੱਥੇ ਗਿਆ ਕੋਈ ਪ੍ਰੇ ਕੀਤਿਆਂ ਮੇਰਾ ਲੱਕ ਸਿੱਧਾ ਹੋ ਜਾਏ ਤੇ ਚਲੋ ਕੀ ਹਰਜ ਹੈ। ਇਹ ਇੱਕ ਤਰੀਕਾ ਹੈ, ਇਹ ਮਾਰਕੀਟਿੰਗ ਹੈ ਇਸੇ। ਔਰ ਅਲਟੀਮੇਟਲੀ ਉਹਨਾਂ ਦਾ ਮਕਸਦ ਤਾਂ ਕਨਵਰਜਨ ਹੈ। ਔਰ ਹੌਲੀ ਇੱਕ ਅੱਧੀ ਜਨਰੇਸ਼ਨ ਜਿਹੜੀ ਹੈ ਉਹ ਭਾਵੇਂ ਸਿੱਖੀ ਸਰੂਪ 'ਚ ਰਹੇ, ਫਿਰ ਅਲਟੀਮੇਟਲੀ ਉਹ ਗੁਰੂ ਨਾਨਕ ਨੂੰ ਆਪਣਾ ਜਿਹੜਾ ਉਹ ਮਸੀਹਾ ਨਹੀਂ ਮੰਨਦੇ, ਫਿਰ ਉਹਨਾਂ ਦੇ ਲਈ ਯੀਸ਼ੂ ਹੈ। ਇਸੇ ਤਰ੍ਹਾਂ ਜਿਹੜਾ ਯੋਗਾ ਦੀ ਲਾਈਨ ਹੈ, ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਜਿਹੜੀ ਮਾਰਕੀਟਿੰਗ ਇਹਨਾਂ ਦੀ ਟੈਕਨੀਕ ਸੀ ਉਹਦੇ ਥੱਲੇ, ਔਰ ਅੱਜ ਤੁਸੀਂ ਰਿਸ਼ੀਕੇਸ਼, ਹਰਿਦੁਆਰ ਔਰ ਇਹਨਾਂ ਦੀਆਂ ਦੂਸਰੀਆਂ ਥਾਵਾਂ ਤੇ ਜੋਸ਼ੀ ਮੱਠ ਤੋਂ ਲੈ ਕੇ ਤੁਹਾਨੂੰ ਇਹ ਵੈਸਟਰਨ ਕੋ ਹਰੇ ਰਾਮਾ ਹਰੇ ਕ੍ਰਿਸ਼ਨਾ ਦੀ ਮੂਵਮੈਂਟ ਦੇ ਨਾਂ ਥੱਲੇ, ਹਾਲਾਂ ਬਹੁਤੇ ਕੋਈ ਇਹਨਾਂ 'ਚੋਂ ਕੋਈ ਅਪਰ ਕਲਾਸ ਨਹੀਂ ਜਾਂਦੇ, ਉਹ ਜਿਹੜੇ ਆਮ ਜਿਹੇ ਨੇ। ਲੇਕਿਨ ਹੁਣ ਬਹੁਤਿਆਂ ਨੂੰ ਲੱਗਦਾ ਦੇਖੋ ਜੀ ਗੋਰੇ ਜਿਹੜੇ ਨੇ ਹਰੇ ਰਾਮਾ ਹਰੇ ਢੋਲਕੀ ਗਲ 'ਚ ਪਾਈ ਹੋਈ ਹੈ, ਧੋਤੀਆਂ ਜਿਹੀਆਂ ਬੰਨ ਕੇ ਜਿਹੜਾ ਉਹ ਕੋਈ ਬਿੰਦਰਾਬਨ 'ਚ ਨੱਚ ਰਿਹਾ, ਕੋਈ ਰਾਧਾ ਬਣਿਆ, ਕੋਈ ਕ੍ਰਿਸ਼ਨ ਬਣਿਆ। ਸੋ ਇਹ ਇੱਕ ਮਾਰਕੀਟਿੰਗ ਦੇ ਕਿ ਵੀ ਤੁਸੀਂ ਚੈਂਟਿੰਗ ਕਰ ਰਹੇ ਹੋ, ਪਹਿਲਾਂ ਤੁਸੀਂ ਯੋਗਾ ਲਿਆਂਦਾ, ਫਿਰ ਉਹਦੇ ਨਾਲ ਇੱਕ ਚੈਂਟਿੰਗ ਹੈ ਜੀ ਹੁਣ ਤੁਸੀਂ ਭਗਤੀ ਮਾਰਗ 'ਚ ਆ ਗਏ ਹੋ, ਨਹੀਂ ਭਗਤੀ ਯੋਗਾ ਇਹ ਵੀ ਇੱਕ ਆਪਣੇ ਆਪ 'ਚ। ਹੁਣ ਇਹ ਜਿਹੜੇ 5 ਇਹਨਾਂ ਦੇ ਐਕਸਟਰਨਲ ਡਿਸਿਪਲਿਨ ਨੇ ਉਹਨਾਂ ਦੇ ਵਿੱਚ ਇੱਕ ਯਮ ਹੈ, ਇੱਕ ਨਿਯਮ ਹੈ, ਇੱਕ ਆਸਨ ਹੈ, ਇੱਕ ਪ੍ਰਾਣਾਯਾਮ ਹੈ, ਇੱਕ ਪ੍ਰਤਿਆਹਾਰ ਹੈ। ਹੁਣ ਪ੍ਰਾਣਾਯਾਮ ਜਦੋਂ ਹੈ ਉਹਦੇ 'ਚ ਤੁਸੀਂ ਰੇਚਨ, ਕੁੰਭਨ, ਸਾਹ ਖਿੱਚਿਆ, ਰੋਕਿਆ, ਫਿਰ ਛੱਡਿਆ, ਜਿਸ ਕਿਸਮ ਦੇ ਸਾਰੇ। ਔਰ ਇਹਨਾਂ ਜਿਹੜੇ 5 ਡਿਸਿਪਲਿਨ ਨੇ ਇਹਨਾਂ ਦੇ ਵਿੱਚ ਹੀ ਜਦੋਂ ਅਸੀਂ ਸੁਖਮਣੀ ਸਾਹਿਬ ਦੇ ਵਿੱਚ ਨਿਉਲੀ ਕਰਮ ਦੀ ਗੱਲ ਪੜ੍ਹਦੇ, ਹੁਣ ਇਹ ਵੀ ਇੱਕ ਇਹਨਾਂ ਦਾ ਜਿਹੜੇ ਯੋਗਾ ਦੇ ਟੀਚਰ ਨੇ ਜਾਂ ਦੂਜੇ ਉਹ ਨੱਕ ਰਾਹੀਂ ਕੱਪੜਾ ਲਗਾ ਕੇ ਅੰਦਰ ਪੇਟ ਤੱਕ ਪਹੁੰਚਾ ਕੇ ਉਹਨੂੰ ਬਾਹਰ ਕੱਢ ਕੇ ਜੀ ਅੰਦਰ ਦੀ ਸਫਾਈ, ਇਹਨੂੰ ਨਿਉਲੀ ਕਰਮ, ਉਹਦੇ ਨਾਲ ਜੁੜਿਆ ਹੋਇਆ ਕੁਝ ਹੋਰ ਵੀ ਹੈ, ਪਾਣੀ ਵੀ ਅੰਦਰ ਖਿੱਚਿਆ। ਹੁਣ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਕਿ ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਕ ਕਰ ਸਰੀਰ ਘਟਾਵੇ, ਤੋ ਵੀ ਹੋਮੈ ਮੈਲ ਨਾ ਜਾਵੇ, ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਨਾਮ ਜਪਤ ਗਤ ਪਾਹੇ। ਕਿ ਵੀ ਇਹ ਹੁਣ ਨਿਉਲੀ ਕਰਮ ਵਰਗੇ ਬਹੁਤ ਸਾਰੇ ਆਸਣ, ਔਰ ਅੱਜ ਹੀ ਮੈਂ ਕਿਤੇ ਪੜ੍ਹ ਰਿਹਾ ਸੀ ਕਿ
ਇੱਕ ਸਿੱਖ ਕਿਸੇ ਯੋਗੀ ਦੇ ਢੇ ਚੜ ਗਿਆ, ਉਹਦੇ ਨਾਲ ਚਲਾ ਗਿਆ ਹੋਣਾ ਹਰਿਦੁਆਰ ਰਿਸ਼ੀਕੇਸ਼, ਮੁੜਿਆ ਕਈ ਸਾਲਾਂ ਬਾਅਦ ਆ ਕੇ ਮਹਾਰਾਜ ਨੂੰ ਕਹਿੰਦਾ, ਮਹਾਰਾਜ 10ਵੇਂ ਪਾਤਸ਼ਾਹ ਦੇ ਦਰਬਾਰ 'ਚ ਆਇਆ, ਕਹਿੰਦਾ ਮਹਾਰਾਜ ਮੈਂ ਸਾਰੇ 84 ਆਸਣ ਯੋਗਾ ਦੇ ਸਿੱਖ ਲਏ ਨੇ। ਉਹ ਕਹਿੰਦੇ ਵੀ ਦਿਖਾ, ਉਹ ਲਟਕਿਆ ਜਿਵੇਂ ਪੁੱਠੇ ਲਟਕ ਗਿਆ ਦੂਜੇ ਤੀਜੇ। ਉਹ ਕਹਿੰਦੇ ਕਿ ਭਾਈ ਹੁਣ ਉਹਨਾਂ ਨੇ ਕਿਹਾ ਇੱਕ ਸਧਾਰਨ ਸਿੱਖ ਨੂੰ ਕਿ ਇਹਨੂੰ ਗੁਰਮਤ ਦਾ 85ਵਾਂ ਆਸਣ ਵੀ ਦੱਸ ਦੇ। ਉਹ ਸਿੱਖ ਉੱਠਿਆ, ਉਹਨੇ ਹੱਥ ਜੋੜੇ, ਗੁਰੂ ਸਾਹਿਬ ਦੇ ਅੱਗੇ ਆ ਕੇ ਮੱਥਾ ਟੇਕਿਆ ਤੇ ਬੈਠ ਗਿਆ। ਤੇ ਉਹ ਇੱਕ ਸਿੱਖ ਨੇ ਉਹਨੂੰ ਕਿਹਾ ਵੀ ਆ ਜਿਹੜੇ ਤੂੰ ਸਾਰੇ ਕੰਮ ਕੀਤੇ ਨੇ ਇਹਨੇ ਤੇਰੀ ਹਉਮੈ ਨੂੰ ਵਧਾਇਆ, ਤੇ ਇੱਥੇ ਤੇਰੇ 84 ਆਸਣਾਂ ਨੇ ਕੁਛ ਨਹੀਂ ਖਟਿਆ। ਜਿਹੜਾ ਸਿੱਖ ਨੇ ਆਪਣਾ ਆਪਾ ਗੁਰੂ ਅੱਗੇ ਸਮਰਪਣ ਕਰਤਾ ਨਾ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ। ਇਹ ਹੈ ਗੁਰਮਤ ਦਾ ਤਾਂ ਰਸਤਾ ਹੀ ਇਹ ਹੈ ਕਿ ਭਾਈ ਨਾ ਜਪਿਆ, ਨਾ ਤਪਿਆ, ਨਾ ਸਾਧਨਾ, ਨਾ ਕਿਤੇ। ਹੁਣ ਸੰਤੋਖ ਸਰ ਦਾ ਅਸੀਂ ਜ਼ਿਕਰ ਪੜ੍ਹਦੇ ਹਾਂ ਜੀ, ਸੰਤੋਖਾ ਜੋਗੀ ਤੋਂ ਨਿਕਲਿਆ ਕਿੱਥੋਂ ਸੀ, ਕੰਨ ਪਾਟੇ ਜੋਗੀ, ਕਿ ਭਾਈ ਉਹ ਸਾਰੇ 84 ਆਸਣ ਕਰਨ ਵਾਲੇ ਅਚਲ ਵਟਾਲੇ ਆ ਕੇ ਗੋਰਖਮਤੇ ਜਿਸ ਦੇ ਅੱਗੇ ਆ ਕੇ ਜਿਹੜੇ ਉਹੀ ਆਪਣੀਆਂ ਕਰਾਮਾਤਾਂ ਦਿਖਾਉਣ ਵਾਲੇ, ਤੇ ਫਿਰ ਉਹਨਾਂ ਦੀ ਹਾਲਤ ਹੁੰਦੀ ਹੈ ਵੀ ਸਿੱਧ ਬੋਲਣ ਸ਼ੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ। ਹੁਣ ਇਸ ਸਾਰੇ ਨੂੰ ਜਦੋਂ ਤੁਸੀਂ ਰਲਾ ਕੇ ਦੇਖੋਗੇ, ਗੱਲ ਇਹ ਨਹੀਂ ਹੈ ਕਿ ਵੀ ਉੱਥੇ ਅਰਚਨਾ ਮਕਵਾਨਾ ਨੇ ਕੀ ਕਰਤਾ, ਉਹਨੂੰ ਕੀ ਲੱਗੇ ਹੋਏ ਨੇ 3 ਦਿਨ ਤੋਂ ਸੋਸ਼ਲ ਮੀਡੀਆ ਤੇ ਦੂਜੇ। ਇਸੇ ਲਈ 21 ਜੂਨ ਵਾਲੇ ਪ੍ਰੋਗਰਾਮ ਦੇ ਵਿੱਚ ਮੈਨੂੰ ਇਹ ਸੀ ਕਿ ਵੀ ਇਹ ਇੱਕ ਵੱਡਾ ਹਿੱਸਾ ਸਾਡਾ ਬੇਫੂਲ ਹੋਇਆ, ਔਰ ਇਹਦੇ ਚ ਕੌਣ ਜ਼ਿੰਮੇਵਾਰ ਹੈ? ਇਹ ਜਿਹੜੇ ਅੱਜ ਜਿਨ੍ਹਾਂ ਦੇ ਕੋਲ ਸ਼੍ਰੋਮਣੀ ਕਮੇਟੀ ਹੈ, ਇਹ ਬਾਦਲ ਅਕਾਲੀ ਦਲ, ਆਓ ਭੈਂਗਾ ਜਿਹਾ ਟੀਰਾ ਰਾਮਦੇਵ, ਉਹਨੂੰ ਸੱਦ ਕੇ ਪੰਜਾਬ 'ਚ ਸਟੇਟ ਗੈਸਟ ਬਣਾ ਕੇ ਬਾਦਲ ਐਂਡ ਕੰਪਨੀ ਆਨਰ ਕਰਦੇ ਰਹੇ। ਇੱਕ ਹੋਰ ਸਾਊਥ ਦਾ ਫਰਾਡੀਆ ਸਤਿਗੁਰੂ ਦੇ ਨਾਂ ਥੱਲੇ ਉਹਨੂੰ ਅਨੰਦਪੁਰ ਸਾਹਿਬ ਲਿਆ ਕੇ ਉਹਦੇ ਤੇ ਛਤਰੀ ਚਲਾ ਕੇ ਉਹਨਾਂ ਨੂੰ ਕਰਦੇ ਰਹੇ। ਕਿਹਨੇ ਸਪੇਸ ਦਿੱਤਾ ਇਹਨਾਂ ਨੂੰ? RSS ਨੂੰ ਕਿਹਨੇ ਸਪੇਸ ਦਿੱਤਾ? ਇਹਨਾਂ ਯੋਗੀਆਂ ਨੂੰ ਕਿਹਨੇ ਸਪੇਸ ਦਿੱਤਾ? ਬਿਲਕੁਲ। ਪੰਜਾਬ 'ਚ ਕੌਣ ਇਹਨਾਂ ਨੂੰ ਲੈ ਕੇ ਆਇਆ, ਔਰ ਕਿਸ ਅੰਦਾਜ਼ ਦੇ ਵਿੱਚ ਕਿੰਨੇ ਲੰਮੇ ਵਕਤ ਤੋਂ ਇਹ ਜਿਹੜੀਆਂ ਸਾਰੀਆਂ ਹਿੰਦੂਤਵੀ ਪ੍ਰੈਕਟਿਸਿਸ ਨੇ ਸਾਇਲੈਂਟਲੀ ਵਿੱਚ ਵੜਦੀਆਂ ਚਲੀਆਂ ਗਈਆਂ। ਹੁਣ ਜਿਹੜੀ ਇਸ ਸਾਰੇ ਚੋਂ ਜਿਹੜੀ ਪੋਜ਼ਿਟਿਵਿਟੀ ਵਾਲੀ ਗੱਲ ਹੈ ਕਿ ਜਿੰਨਾ ਰੋਹ ਸਿੱਖਾਂ ਦੇ ਵਿੱਚ ਆਇਆ, ਉਹਨੇ ਕੀ ਕੀਤਾ ਉਹ ਜ਼ਾਹਰ ਹੈ। ਹੁਣ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ, ਜਿਹੜੇ ਕੋਈ ਨਿਊਟਰਲ ਗਰਾਊਂਡ ਤੇ ਖਲੋਣ ਵਾਲੇ ਵੀ ਨੇ ਉਹਨਾਂ ਚੋਂ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਡੈਲੀਬਰੇਟ ਸ਼ਰਾਰਤ ਹੈ। ਇੱਕ ਕਿਸੇ ਦੀ ਵੀ ਚਲੋ ਕਿਤੇ ਆ ਕੇ ਕੋਈ ਇਨੋਸੈਂਟ ਮਿਸਟੇਕ ਕਰਦਾ, ਉਹ ਅੰਡਰਸਟੈਂਡੇਬਲ ਹੁੰਦੀ ਹੈ। ਤੁਸੀਂ ਦੇਖਦੇ ਹੋ ਕਿ ਵੀ ਉਹ 1200 ਕਿਲੋਮੀਟਰ ਉੱਥੋਂ ਆਉਂਦੀ ਹੈ ਗੁਜਰਾਤ ਤੋਂ, ਕੰਗੜਾ ਰਣੌਤ ਦੇ ਨਾਲ ਉਹਦੀ ਫੋਟੋ ਹੈ, ਉਹ ਆ ਕੇ ਉੱਥੇ ਉਹ ਪੁੱਠਾ ਸਿੱਧਾ ਆਪਣਾ ਉਹ ਕਰਕੇ ਤੇ ਉੱਥੋਂ ਨਿਕਲ ਜਾ। ਨਾ ਜਿੰਨੇ CCTV ਕੈਮਰੇ ਸ਼੍ਰੋਮਣੀ ਕਮੇਟੀ ਦਾ ਹੀ ਕਹਿਣਾ, ਨਾ ਉਹਦਾ ਕਿਤੇ ਉਹ ਮੱਥਾ ਟੇਕਦੀ ਨਜ਼ਰ ਆਉਂਦੀ ਹੈ, ਨਾ ਉਹਦਾ ਕਿਸੇ ਨਾਲ ਹੋਰ ਉਹ, ਔਰ ਜਾ ਕੇ ਉਸ ਨੂੰ ਹੀ ਉਵੇਂ ਉਹ ਪੋਸਟ ਕਰ ਦਿੰਦੇ। ਹੁਣ ਉਸ ਸਾਰੇ ਨੂੰ ਲੈ ਕੇ ਜਦੋਂ ਇੱਕਦਮ ਰੋਹ ਜਾਗਦਾ ਹੈ, ਜੇ ਤੁਸੀਂ ਉਹਦਾ ਸੋ ਕਾਲਡ ਮਾਫੀ ਦੇਖੋ ਵੀ ਫਰਾਡ ਲੱਗਦਾ, ਫਿਰ ਗੁਜਰਾਤ ਦੀ ਪੁਲਿਸ ਪਹੁੰਚ ਜਾਂਦੀ ਹੈ ਕਿ ਵੀ ਤੈਨੂੰ ਅਸੀਂ ਪ੍ਰੋਟੈਕਸ਼ਨ ਦੇਣਾ, ਫਿਰ ਉਹ ਚੌੜੀ ਹੋ ਜਾਂਦੀ ਹੈ ਔਰ ਆਪਣੇ ਆਪ ਨੂੰ ਔਰ ਦੂਜਾ ਫਿਰ ਵਿਕਟਮ ਕਾਰਡ ਪਲੇ ਕਰਨਾ ਸ਼ੁਰੂ। ਜੋ ਤੁਸੀਂ ਇਹਦਾ ਕੰਗਣਾ ਰਣੌਤ ਦਾ ਜਾਂ ਇਹ ਸਾਰੀ ਨਸਲ ਦਾ ਪਾਰਟ ਦੇਖੋਗੇ ਕਿ ਜੀ ਮੈਨੂੰ ਤਾਂ ਧਮਕੀਆਂ ਦੇ ਰਹੇ ਨੇ, ਮੈਨੂੰ ਤਾਂ ਫਲਾਣਾ, ਫਿਰ ਤੁਸੀਂ ਦੇਖੋਗੇ ਕਿ ਹਿੰਦੂ ਤਵੀਆਂ ਦਾ IT ਸੈੱਲ, ਕਿਉਂਕਿ ਉਹ ਜਿਹੜੀ ਕੰਗਣਾ ਰਣੌਤ ਦੇ ਵੱਜੀ ਚਪੇੜ ਹੈ, ਉਹਦੀ ਦਰਦ ਜਿਹੜੀ ਹੈ ਚੀਜ਼ ਉਹ ਸਾਰੇ ਹਿੰਦੂ ਤਵੀਆਂ ਨੂੰ ਅਜੇ ਤੱਕ ਪੈ ਰਹੀ ਹੈ। ਉਹਨਾਂ ਨੂੰ ਇਹ ਲੱਗਦਾ ਵੀ ਇਹ ਅਗੇਨ ਅਪਰਚੁਨਿਟੀ ਹੈ। ਅਸੀਂ ਦੇਖਦੇ ਹਾਂ ਕਿ ਕੰਗਣਾ ਰਣੌਤ ਵਾਕਿਆ ਤੋਂ ਬਾਅਦ ਹਿਮਾਚਲ ਦੇ ਵਿੱਚ ਇਹਨਾਂ ਨੇ ਕਿਹੋ ਜਿਹਾ ਮਾਹੌਲ ਬਣਾਇਆ, ਔਰ ਉਹ ਇਕੱਲਾ ਨਹੀਂ ਕਿ ਸਿੱਖਾਂ ਦੇ ਨਾਲ ਜਾਂ ਜਿਹੜੇ ਗਏ ਜਿਵੇਂ ਖੁਜਰਾਓ ਹੈ ਉੱਥੇ ਸ਼ਿਮਲੇ ਦੇ ਨੇੜੇ, ਔਰ ਦੂਜੇ ਉੱਥੇ NRI ਵੀ ਸੀ ਜਾਂ NRP, ਉਹਨਾਂ ਦੀ ਮਾਰਕੁੱਟ ਕੀਤੀ। ਦੂਜਾ ਉਹ ਚੜਿਆਂ ਨੇ ਈਵਨ ਨਾਨ ਦੇ ਵਿੱਚ ਇੱਕ ਗਰੀਬ ਕੋਈ ਮੁਸਲਮਾਨ ਜਿਹਨੇ ਕੋਈ ਪੋਸਟ ਫਾਰਵਰਡ ਕੀਤੀ, ਕਿਵੇਂ ਹਿੰਦੂਆਂ ਦੀ ਭੀੜ ਇਕੱਠੀ ਹੋ ਕੇ ਉਹਦੀ ਦੁਕਾਨ ਨੂੰ ਲੁੱਟ ਰਹੀ ਹੈ, ਉਹਨੂੰ ਦੂਜੇ ਨੂੰ ਕਰ ਰਹੀ ਹੈ। ਸੋ ਉਹ ਮਾਹੌਲ ਨਫ਼ਰਤ ਦਾ ਫੈਲਾਇਆ ਹੀ ਹੋਇਆ ਸੀ, ਤੇ ਉਹਨਾਂ ਨੇ ਡੈਲੀਬਰੇਟਲੀ ਇਸ ਦੇ, ਕਿਉਂਕਿ ਉਹ ਹੁਣ ਸਿੱਖਾਂ ਦੇ ਖਿਲਾਫ ਇਸ ਪਾਰਟ ਨੂੰ ਜਾਰੀ ਰੱਖਣਾ ਚਾਹੁੰਦੇ ਨੇ, ਇਹ ਇੱਕ ਪੂਰਾ ਡੈਲੀਬਰੇਟ ਮੂਵ ਸੀ। ਔਰ ਨਾਲ ਦੀ ਨਾਲ IT ਸੈੱਲ ਦੇ ਉੱਤੇ ਤੁਸੀਂ ਉਸ ਐਕਟੀਵਿਟੀ ਨੂੰ ਦੇਖਣਾ ਸ਼ੁਰੂ ਕਰ ਦਿੰਦੇ ਹੋ ਕਿ ਭਾਈ ਉਹ ਕਿਵੇਂ ਉਸ ਸਾਰੇ ਨੂੰ ਪ੍ਰਚਾਰ ਰਹੇ ਨੇ ਔਰ ਸਿੱਖਾਂ ਦੇ ਖਿਲਾਫ। ਔਰ ਦੂਸਰਾ ਹੁਣ ਇਸ ਸਾਰੇ ਦਾ ਅਲਟੀਮੇਟ, ਔਰ ਇਹ ਗੱਲ ਕੋਈ ਜਿਹੜੇ ਸਿੱਖ ਇਤਿਹਾਸ ਦੇ ਵਾਕਿਫ ਨੇ ਕਿ ਸਿੱਖ ਰਾਜ ਜਾਣ ਤੋਂ ਬਾਅਦ ਕਿਵੇਂ ਇਹਨਾਂ ਨੇ ਡੈਲੀਬਰੇਟਲੀ ਲਿਆ ਕੇ ਮੂਰਤੀਆਂ
ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ ਰੱਖੀਆਂ ਸੀ, ਕਿਵੇਂ ਜਦੋਂ ਸਿੱਖ ਮੈਰਿਜ ਐਕਟ ਦੇ ਨਾਂ ਥੱਲੇ 1909 ਦੇ ਵਿੱਚ ਇੱਕ ਸਿੰਪਲ ਜਿਹੜੀ ਹੈ ਪ੍ਰਿਵੀ ਕਾਉਂਸਲ 'ਚ ਹੁੰਦਾ ਹੈ, ਭਾਈ ਰਿਪੁਦਮਨ ਸਿੰਘ ਨਾਭਾ ਜਿਹੜੇ ਨੇ ਪ੍ਰਿੰਸ, ਉਹ ਉਹਨੂੰ ਕਿਵੇਂ ਉਹਦਾ ਵਿਰੋਧ ਹੁੰਦਾ ਹੈ, ਕਿਵੇਂ 19ਵੀਂ ਸਦੀ ਦੇ ਅਖੀਰ 'ਚ ਇਸ ਕਿਸਮ ਦੇ ਸਨਾਤਨੀ ਕਿਸਮ ਦੇ ਜਿਵੇਂ ਦੇ ਅੱਜ ਕੱਢ ਲਏ ਨੇ ਇਹਨਾਂ ਨੇ, ਉਹਨਾਂ ਤੋਂ ਲਿਖਵਾਇਆ ਜਾਂਦਾ ਕਿ ਹਮ ਹਿੰਦੂ ਹੈ, ਜਿਹਦੇ ਜਵਾਬ 'ਚ ਫਿਰ ਭਾਈ ਕਾਹਨ ਸਿੰਘ ਨਾਭਾ ਲਿਖਦੇ ਨੇ ਕਿ ਹਮ ਹਿੰਦੂ ਨਹੀਂ। ਹੁਣ ਇਹ ਸਾਰੀ ਗੇਮ ਨੂੰ ਜਦੋਂ ਤੁਸੀਂ ਦੇਖੋਗੇ ਤੇ ਇਹ ਜਿਹੜੀ ਇਹਨਾਂ ਦੀ ਬਰਾਡਰ ਪੰਜਾਬ ਦੇ ਵਿੱਚ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਬੀਜੇਪੀ ਦਾ ਪਸਾਰਾ ਕੀਤਾ, ਪਰਸੈਂਟੇਜ ਆਫ ਵੋਟਸ ਤਾਂ ਵਧਾਈਆਂ ਹੀ ਨੇ, ਜਿਵੇਂ ਧੜਾ ਧੜ ਪੱਗਾਂ ਵਾਲਿਆਂ ਦੀ ਸ਼ਮੂਲੀਅਤ, ਔਰ ਤੁਹਾਨੂੰ ਉਸ ਤਬਕੇ 'ਚੋਂ ਜਿਹੜਾ ਇਸ ਦਰਬਾਰ ਸਾਹਿਬ ਦੀ ਡੈਲੀਬਰੇਟ ਬੇਅਦਬੀ ਤੋਂ ਤੜਫਿਆ, ਸਧਾਰਨ ਸਿੱਖ ਤੜਫਿਆ, ਤੁਹਾਨੂੰ ਕੋਈ ਬੀਜੇਪੀ ਦੇ ਜਿਹੜੇ ਪੱਗਾਂ ਵਾਲੇ ਗਏ ਹੋਏ ਜਾਂ ਈਵਨ ਅਕਾਲੀਆਂ ਦੇ ਜਾਂ ਆਮ ਆਦਮੀ ਪਾਰਟੀ ਦੇ ਜਾਂ ਹੋਰ ਕਿਸੇ ਦੇ ਤੁਹਾਨੂੰ ਕੋਈ ਬਿਆਨ ਜਾਂ ਦੂਜੇ ਨਜ਼ਰ ਨਹੀਂ ਆਏ। ਉਹਨਾਂ ਚੋਂ ਕੁਛ ਨੇ ਸਿੱਖਾਂ ਨੂੰ ਵੀ ਕਹਿਣ ਦੀ ਕੋਸ਼ਿਸ਼ ਕੀਤੀ ਹੈ, ਮਾਫ ਕਰ ਦਿਓ ਜੀ, ਮਾਫ ਕਰ, ਕਿਹਨੇ ਮਾਫੀ ਤੇ ਕਿਹੜੀ ਮਾਫੀ। ਸੋ ਜਦੋਂ ਤੁਸੀਂ ਇਸ ਕਿਸਮ ਦਾ ਬਿਹੇਵੀਅਰ ਦੇਖਦੇ ਹੋ ਫਿਰ ਉਹ ਗੱਲ ਗਲਤ ਨਹੀਂ ਹੈ। ਇੱਕੋ ਲਿਖਾਰੀ ਨੇ ਤੇ ਸਿੱਖ ਵੀ ਨਿਕਲਿਆ ਗਿਆ, ਉਹਨੇ ਉਹਦੀ ਕਿਤਾਬ ਦਾ ਨਾਂ ਸੀ ਤੇ ਉਹਨੇ ਉਹਦੇ ਟਾਈਟਲ ਦੇ ਉੱਤੇ ਸੱਪ ਨੇ ਮੂੰਹ ਖੋਲਿਆ, ਸਿੱਖ ਵਿੱਚ ਫਸਿਆ ਹੋਇਆ, ਕਿ ਵੀ ਜਿਵੇਂ ਇਹਨਾਂ ਨੇ ਬਾਕੀਆਂ ਨੂੰ, ਬੁੱਧ ਨੂੰ, ਜੈਨ ਨੂੰ, ਉਹਦੇ ਥਾਟ ਨੂੰ ਨਿਕਲਿਆ ਸੀ। ਹੁਣ ਇਸ ਦਾ ਇੰਪੈਕਟ ਹੈ ਇਸ ਸਾਰੀ ਘਟਨਾ ਦਾ ਕਿ ਜਿਹੜੇ ਬਾਦਲਾਂ ਦੇ ਹੀ ਥਾਪੇ ਜਥੇਦਾਰ ਹੁਣ ਹਰਜਿੰਦਰ ਸਿੰਘ ਧਾਮੀ, ਜੇ ਅਸੀਂ ਉਹ 3 ਮੁਲਾਜ਼ਮ ਸਸਪੈਂਡ ਕਰ ਦਿੱਤੇ ਨੇ, ਇੱਕ ਨੂੰ ਛੁੱਟੀ ਤੇ ਭੇਜ ਦਿੱਤਾ, ਤੁਸੀਂ ਕੀ ਡਰਾਮੇਬਾਜ਼ੀ ਕਰ ਰਹੇ ਹੋ। ਜਿਸ ਲੈਵਲ ਦੇ ਉੱਤੇ ਹੋਇਆ, ਜੇ ਇਸ ਦੀ ਕੋਈ ਇੰਡੀਪੈਂਡੈਂਟ ਇਹ ਵੀ ਹਿੱਸੇਦਾਰ ਹੋਣਗੇ ਉਹਦੇ। ਲੇਕਿਨ ਇਸ ਸਾਰੇ ਚੋਂ ਜਿਵੇਂ ਕਾਮਨ ਸਿੱਖਾਂ ਨੇ ਰੋਹ ਦਾ ਪ੍ਰਗਟਾਵਾ ਕੀਤਾ, ਉਹਦਾ ਨਤੀਜਾ ਹੈ ਕਿ ਬਾਦਲਾਂ ਦੇ ਥਾਪੇ ਜਥੇਦਾਰ ਗਿਆਨੀ ਰਘਵੀਰ ਸਿੰਘ, ਉਹਨਾਂ ਦੀ ਕਾਫੀ ਫਰਮ ਸਟੇਟਮੈਂਟ ਇਸ ਦੇ ਉੱਤੇ ਆਈ ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀ ਹੈ ਯੋਗ ਆਸਣ ਦੀ, ਉਹਨਾਂ ਨੇ ਬਿਆਨ ਆਪਣੇ ਅਕਾਲ ਤਖਤ ਸੈਕਟਰੀਏਟ ਤੋਂ ਜਾਰੀ ਕੀਤਾ ਕਿ ਸਿੱਖ ਧਰਮ ਇੱਕ ਨਿਆਰਾ ਤੇ ਨਿਰਾਲਾ ਧਰਮ ਹੈ, ਜਿਸ ਬਾਰੇ ਕੁਝ ਤਾਕਤਾਂ ਜਾਣ ਬੁੱਝ ਕੇ ਗਲਤ ਪ੍ਰਚਾਰ ਕਰਨ ਵਿੱਚ ਲੱਗੀਆਂ ਹੋਈਆਂ ਹਨ। ਉਹਨਾਂ ਕਿਹਾ ਸਿੱਖ ਧਰਮ ਆਪਣੇ ਆਸ-ਪਾਸ ਦੇ ਸਮਾਜ ਨੂੰ ਤਿਆਗ ਕੇ ਆਪਣੇ ਸਰੀਰ ਦੀਆਂ 72,000 ਨਾੜੀਆਂ ਵਿੱਚ ਕੁੰਡਲੀ ਜਗਾਉਣ ਵਾਲਾ ਧਰਮ ਨਹੀਂ ਹੈ, ਨਾ ਹੀ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਨਿਉਲੀ ਕਰਮ ਕਰਨ ਵਾਲਾ ਤੇ ਜੋਗੀਆਂ ਵਾਲੇ 84 ਆਸਨਾਂ ਦੇ ਨਾਲ ਸਾਧਨਾ ਕਰਨ ਵਾਲਾ ਮਤ ਹੈ, ਬਲਕਿ ਇਸ ਦਾ ਆਦਰਸ਼ਵਾਦ ਨਾਨਕ ਸਤਿਗੁਰ ਭੇਟੀਐ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਦੇ ਨਿਰਵਾਣ ਆਸ਼ੇ ਨੂੰ ਸੇਧਤ ਹੈ। ਇਹ ਗੁਰਮਤ ਆਧਾਰਿਤ ਸਟੇਟਮੈਂਟ ਹੈ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਪਿਛਲੇ ਦਿਨ ਇੱਕ ਲੜਕੀ ਨੇ ਹਰਮੰਦਰ ਸਾਹਿਬ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਯੋਗ ਆਸਣ ਦੇ ਵਿੱਚ ਤਸਵੀਰਾਂ ਖਿਚਵਾ ਕੇ ਸੋਸ਼ਲ ਮੀਡੀਆ ਤੇ ਪ੍ਰਸਾਰਿਤ ਕੀਤੀਆਂ। ਇਹ ਜਿਹੜੀ ਹੈ ਹਰਮੰਦਰ ਸਾਹਿਬ ਦਰਬਾਰ ਸਾਹਿਬ ਸਿੱਖ ਰੂਹਾਨੀਅਤ ਦਾ ਕੇਂਦਰ ਹੈ, ਇੱਥੇ ਸਮੁੱਚੀ ਮਾਨਵ ਜਾਤੀ ਨੂੰ ਰੱਬੀ ਏਕਤਾ ਦਾ ਸੁਨੇਹਾ ਮਿਲਦਾ ਹੈ, ਪਰ ਯੋਗ ਆਸਣ ਦੀ ਸਿੱਖ ਧਰਮ ਵਿੱਚ ਕੋਈ ਮਹੱਤਤਾ ਨਹੀਂ ਹੈ। ਸਿੱਖ ਤਾਂ ਫਿਰ ਜਿਹੜੀ ਮੈਂ ਸਟੇਟਮੈਂਟ ਪੜ੍ਹੀ ਹੈ, ਉਹਨਾਂ ਨੇ ਇਹ ਕਿਹਾ ਇਸ ਕਾਰਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਤਮ ਜਗਿਆਸੂਆਂ ਲਈ ਗੁਰਬਾਣੀ ਦੇ ਰੂਹਾਨੀ ਆਭਾ ਮੰਡਲ ਦਾ ਲਾਹਾ ਲੈਣ ਦਾ ਮੁਕੱਦਸ ਸਥਾਨ ਹੈ ਅਤੇ ਇਸ ਪਾਵਨ ਸਥਾਨ ਦੀ ਹਦੂਦ ਅੰਦਰ ਯੋਗ ਆਸਣ ਆਦਿ ਕਿਰਿਆਵਾਂ ਜਿਨ੍ਹਾਂ ਦੀ ਸਿੱਖ ਧਰਮ ਵਿੱਚ ਕੋਈ ਮਾਨਤਾ ਨਾ ਹੋਵੇ ਕਰਨੀਆਂ ਘੋਰ ਮਨਮਤ ਹਨ। ਉਹਨਾਂ ਕਿਹਾ ਗੁਰੂ ਸਾਹਿਬਾਨ ਨੇ ਸਰੀਰਕ ਕਸਰਤ ਲਈ ਸਿੱਖਾਂ ਨੂੰ ਗੱਤਕਾ ਵਰਗੀ ਜੰਗਜੂ ਕਲਾ ਦਿੱਤੀ ਹੈ ਅਤੇ ਸਿੱਖ ਯੋਗ ਨਹੀਂ ਗੱਤਕਾ ਖੇਡਦੇ ਹਨ। ਹੁਣ ਬੜੀ ਚੰਗੀ ਗੱਲ ਹੈ, ਇਹਦੇ ਤੇ ਹੁਕਮਨਾਮਾ ਜਾਰੀ ਕਰੋ, ਬੈਨ ਕਰੋ ਉਹਨਾਂ ਨੂੰ, ਕੋਈ ਅਣਸਿੱਖ ਪ੍ਰੈਕਟਿਸ ਹੈ। ਕਿਸੇ ਨੇ ਅੱਜ ਕਿਹਾ ਸੀ ਵੀ ਆ ਯੋਗਾ ਕਰਨ ਵਾਲੇ 900 ਸਾਲ ਜੁੱਤੀਆਂ ਖਾਂਦੇ ਰਹੇ ਤੇ ਗੱਤਕਾ ਖੇਡਣ ਵਾਲਿਆਂ ਨੇ 90 ਸਾਲਾਂ 'ਚ ਆਜ਼ਾਦੀ ਲੈ ਕੇ ਦੇ ਦਿੱਤੀ। ਹੁਣ ਗੱਲ ਇਹ ਨਹੀਂ ਹੈ, ਇਹ ਸਾਰਾ ਜਿੱਥੇ ਆ ਕੇ ਅੱਜ ਗੱਲ ਖਲੋਤੀ ਹੈ ਔਰ ਇਹ ਜਿਹੜਾ ਸਾਨੂੰ ਜੋ ਵਰਤਾਰਾ ਨਜ਼ਰ ਆ ਰਿਹਾ ਇਹ ਬਾਦਲਾਂ ਦੇ ਟੱਬਰ ਦੀ ਦੇਣ ਹੈ। ਕਿਵੇਂ ਹੌਲੀ ਇਹਨਾਂ ਨੇ ਨਿਊਟਰਲਾਈਜ਼ ਕੀਤਾ, ਅੱਖਾਂ ਪਾਸੇ ਕਰਕੇ ਇਹਨਾਂ ਸਾਰਿਆਂ ਨੂੰ ਪੰਜਾਬ ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਦੇ ਪੈਰ ਲਵਾਏ,
ਯੋਗੀਆਂ ਨੂੰ, ਜਿਵੇਂ ਮੈਂ ਕਿਹਾ ਰਾਮਦੇਵਾ, ਵਾਸੁਦੇਵਾ, ਹੋਰ ਪਤਾ ਨਹੀਂ ਕਿਹੜਾ ਇੱਕ ਉਹ ਫਰੋਡੀਆ ਜਿਹਾ ਜੰਮੂ ਦਾ ਹੈ, ਸ਼੍ਰੀ ਰਵੀ ਸ਼ੰਕਰ, ਆਰਟ ਆਫ ਲਿਵਿੰਗ, ਇਹ ਸਾਰਿਆਂ ਦੇ ਪੈਰ ਇਹਨਾਂ ਨੇ ਲਵਾਏ ਹੋਏ ਨੇ। ਹੁਣ ਜਿਹੜਾ ਇਹਨਾਂ ਨੂੰ ਜਦੋਂ ਇਹ ਕਹਿੰਦੇ ਨੇ ਕਿ ਭਾਈ ਅਲਟੀਮੇਟਲੀ ਜਦੋਂ ਹੁਣ ਸਿਰੋਂ ਪਾਣੀ ਲੰਘ ਗਿਆ, ਆਮ ਸਿੱਖਾਂ ਦਾ ਰੋਹ ਇੰਨਾ ਕੁ ਹੈ ਕਿ ਜਥੇਦਾਰ ਇਸ ਬਿਆਨ ਦੇਣ ਤੇ ਮਜਬੂਰ ਹੋਏ ਨੇ। ਚੰਗੀ ਗੱਲ ਹੈ। ਇਸੇ ਤਰ੍ਹਾਂ ਦਾ ਮਾਹੌਲ ਇੱਕ ਸਟੇਜ ਤੇ ਰਾਸ਼ਟਰੀ ਸਿੱਖ ਸੰਗਤ ਹਜ਼ੂਰ ਸਾਹਿਬ ਤੋਂ ਨਗਰ ਕੀਰਤਨ ਕੱਢ ਕੇ ਲਿਆ ਰਹੇ ਸੀ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੇ ਮੌਕੇ, ਔਰ ਉਦੋਂ ਸਿੱਖ ਇੰਟੈਲੈਕਚੁਅਲਸ ਨੇ, ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਜਥੇਦਾਰ ਸੀ, ਡਿਬੇਟਸ ਹੋਈਆਂ, RSS ਦੇ ਮੁਖੀ ਨੂੰ ਵੀ ਸੱਦਿਆ, ਔਰ ਫਾਈਨਲੀ ਉਹਨਾਂ ਨੇ ਇਹ ਆਦੇਸ਼ ਦਿੱਤਾ ਜਿਹੜਾ ਕਿ ਹੁਕਮਨਾਮੇ ਦੇ ਰੂਪ 'ਚ ਹੈ ਕਿ ਜਿਹੜਾ ਰਾਸ਼ਟਰੀ RSS ਜਿਹੜੀ ਹੈ ਇਹ ਹਿੰਦੂਤਵੀ ਸੰਸਥਾ ਹੈ ਔਰ ਇਹਨਾਂ ਦੇ ਨਾਲ ਕੋਆਪਰੇਟ ਨਾ ਕੀਤਾ ਜਾਏ। ਮੈਂ ਸਮਝਦਾ ਵੀ ਹੁਣ ਟਾਈਮ ਆ ਗਿਆ, ਪੰਥ ਦੇ ਵਿੱਚ ਕੰਸੈਂਸਸ ਹੈ ਇਸ ਵੇਲੇ, ਔਰ ਇਸ ਗੱਲ ਦੇ ਉੱਤੇ ਬਿਲਕੁਲ, ਔਰ ਜਿੰਨੇ ਬਾਹਰਲੇ ਮੁਲਕਾਂ 'ਚ ਵੀ ਯੋਗਾ ਦੇ ਨਾਂ ਥੱਲੇ ਤੁਹਾਡੇ ਸਕੂਲਾਂ 'ਚ ਜਾਂ ਗੁਰਦੁਆਰਿਆਂ ਦੇ ਨਾਲ ਜਿਹੜਾ ਉਹ ਧਾਰਮਿਕ ਸਕੂਲਾਂ ਦੇ ਵਿੱਚ ਕਮਰਿਆਂ ਦੇ ਵਿੱਚ ਪੁੱਠੇ ਸਿੱਧੇ ਲਟਕਾਉਣ ਵਾਲਿਆਂ ਨੇ, ਇਹਨਾਂ ਸਭ ਨੂੰ ਬੰਦ ਕਰੋ। ਸ਼੍ਰੋਮਣੀ ਕਮੇਟੀ ਆਪਣੇ ਸਾਰੇ ਸਕੂਲਾਂ 'ਚੋਂ ਇਹਦੇ ਤੇ ਪਾਬੰਦੀ ਲਾਏ, ਗੱਤਕਾ ਨੂੰ ਕੰਪਲਸਰੀ ਕੀਤਾ ਜਾਏ। ਇਹ ਇਸ ਦਾ ਜਵਾਬ ਹੈ। ਅਦਰਵਾਈਜ਼ ਇੱਕ ਖਬਰ ਆਈ ਨਿਕਲ ਗਈ ਫਿਰ ਕੋਈ ਹੋਰ ਆ ਗਈ, ਇਹ ਵੇਸਟ ਆਫ ਟਾਈਮ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166195984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਆਫ ਨਿਊਯਾਰਕ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਮਹਾਨ ਸ਼ਹੀਦ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਤਿੰਨਾਂ ਦਾ ਮਹਾਨ ਸ਼ਹੀਦੀ ਦਿਹਾੜਾ ਅਤੇ ਉਹਨਾਂ ਨਾਲ ਸ਼ਹੀਦ ਹੋਣ ਵਾਲੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਹੋਇਆਂ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਪ੍ਰੋਗਰਾਮ 28, 29 ਅਤੇ 30 ਜੂਨ ਨੂੰ ਮਨਾਏ ਜਾ ਰਹੇ ਹਨ। 28 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ 30 ਜੂਨ ਨੂੰ ਸਵੇਰੇ 9:30 ਵਜੇ ਪੈਣਗੇ। 29 ਜੂਨ ਦਿਨ ਸ਼ਨੀਵਾਰ ਨੂੰ ਦਿਨ ਦੇ ਸਮੇਂ 1 ਵਜੇ ਤੋਂ ਮਹਾਨ ਇੱਕ ਸੈਮੀਨਾਰ ਵੀ ਉਲੀਕਿਆ ਗਿਆ ਹੈ, ਜਿਸ ਵਿੱਚ ਭਾਈ ਸਾਹਿਬ ਭਾਈ ਸੁਖਪ੍ਰੀਤ ਸਿੰਘ ਉਦੋਕੇ, ਭਾਈ ਹਰਿੰਦਰ ਸਿੰਘ ਟੈਕਸਸ ਵਾਲੇ ਅਤੇ ਇਹਨਾਂ ਤੋਂ ਇਲਾਵਾ ਹੋਰ ਵੀ ਵਿਦਵਾਨ ਜਨ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰਨਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਅਤੇ ਮਹਾਨ ਸ਼ਹੀਦਾਂ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ
ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800 call FBI ਜਾਂ 1-800 225 5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। व्यूअर्स वेलकम बैक ऑन प्रोग्राम। सो इस गलबात करन जा रहे हैं कि रिक्शा जहाज हादसे की 39वीं वर्षगांठ मौके भारतीय हुकूमत वालों पूरी ड्रामेबाजी की गई। ओटावा, वैनकूवर ते टोरंटो के कौंसलेटां विच शोक समागम किए गए। उल्टा चोर कोतवाल को डांटे दे अखान ते अमल करदियां भारतीय विदेश मंत्रालय वालों कैनेडा सरकार ते दोष लगाया गया कि वह दहशतगर्द कार्रवाइयां नूं प्रमोट करन दी लगातारता नाल खोल दे रहे हैं। सो इस बारे ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨੇ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਪਿਛਲੇ ਪ੍ਰੋਗਰਾਮਾਂ 'ਚ ਜ਼ਿਕਰ ਕੀਤਾ ਸੀ ਕਿ ਵੀ ਇਹਨਾਂ ਦੇ ਲਈ ਜਦੋਂ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਸਾਰੀਆਂ ਹੀ ਧਿਰਾਂ ਦੇ ਮੈਂਬਰਾਂ ਨੇ ਖਲੋ ਕੇ ਸਪੀਕਰ ਨੇ ਇਹ ਬਰੀਫ ਕੀਤਾ ਔਰ ਫਿਰ ਸਾਰਿਆਂ ਨੇ 18 ਜੂਨ ਨੂੰ 1 ਮਿੰਟ ਦੀ ਸਾਇਲੈਂਟ ਪ੍ਰੇਅਰ ਕੀਤੀ ਹਰਦੀਪ ਸਿੰਘ ਨਿੱਜਰ ਦੀ ਯਾਦ ਦੇ ਵਿੱਚ। ਸੋ ਇਹ ਦੁਨੀਆ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਖਾਲਿਸਤਾਨੀ ਸੰਘਰਸ਼ 40 ਸਾਲ ਤੋਂ ਚੱਲ ਰਿਹਾ ਤੇ ਕਿਸੇ ਖਾਲਿਸਤਾਨੀ ਸੰਘਰਸ਼ ਦੇ ਨਾਇਕ ਨੂੰ ਜਿਸ ਨੂੰ ਕੈਨੇਡਾ ਦੀ ਧਰਤੀ ਦੇ ਉੱਤੇ ਕੈਨੇਡਾ ਦੀ ਸੋਵਰਨਿਟੀ ਨੂੰ ਵਾਇਲੇਟ ਕਰਕੇ ਇੰਟਰਨੈਸ਼ਨਲ ਲਾਅ ਨੂੰ ਵਾਇਲੇਟ ਕਰਕੇ ਜਿਸ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ ਉਹਨੂੰ ਇੱਕ ਰੈਕਗਨੀਸ਼ਨ ਕੈਨੇਡਾ ਦੀ ਪਾਰਲੀਮੈਂਟ ਨੇ ਦਿੱਤੀ ਔਰ ਅਸੀਂ ਇਮੀਡੀਏਟਲੀ ਸਾਡੇ ਲਈ ਇਹ ਇੱਕ ਫਖਰ ਵਾਲੀ ਔਰ ਮਾਣ ਵਾਲੀ ਗੱਲ ਸੀ ਕਿਉਂਕਿ ਜ਼ਾਹਰ ਹੈ ਇਸ ਨਾਲ ਜਿੱਥੇ ਸਿੱਖ ਕੌਮ ਨੇ ਵੀ ਸਾਲਾਨਾ ਯਾਦ ਭਾਈ ਹਰਦੀਪ ਸਿੰਘ ਨਿੱਜਰ ਦੀ ਅਕਾਲ ਤਖਤ ਸਾਹਿਬ ਸੰਤੋਖਸਰ ਸਾਹਿਬ ਤੋਂ ਲੈ ਕੇ ਸਰੀ ਤੱਕ ਔਰ ਅਜੇ ਵੀ ਬਹੁਤ ਸਾਰੇ ਸਮਾਗਮ ਇਸ ਸੰਬੰਧੀ ਹੋ ਰਹੇ ਨੇ। ਆਸਟ੍ਰੇਲੀਆ ਦੇ ਵਿੱਚ ਵੀ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਪਰਥ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਔਰ ਉਸ ਨਾਲ ਜੁੜੇ ਹੋਏ ਸਮਾਗਮ ਹੋਏ ਔਰ ਥਾਂ ਥਾਂ ਹੀ ਇਸ ਦੇ ਅਜੇ ਵੀ ਜੂਨ ਦੇ ਐਂਡ ਤੱਕ ਚੱਲਦੇ ਆ ਇਹ ਸਮਾਗਮ ਚੱਲ ਰਹੇ ਨੇ। ਸੋ ਉੱਥੇ ਇਹ ਗੱਲ ਸਾਡੇ ਲਈ ਵੀ ਸੀ ਕਿ ਵੀ ਇੰਡੀਆ ਇਹਨੂੰ ਕਿਵੇਂ ਰਿਐਕਟ ਕਰੇਗਾ ਔਰ ਉਹਨਾਂ ਨੇ ਕੋਈ ਬਹੁਤਾ ਵਕਤ ਨਹੀਂ ਸੀ ਲਿਆ। ਇਮੀਡੀਏਟ ਬਾਅਦ ਹੀ ਅਸੀਂ ਅਗਲੇ ਇੱਕ ਅੱਧੇ ਦਿਨ 'ਚ ਹੀ ਦੇਖਦੇ ਹਾਂ ਉਹਨਾਂ ਨੇ ਐਲਾਨ ਕਰ ਦਿੱਤਾ ਸੀ ਕਿ 23 ਜੂਨ ਨੂੰ ਕਨਿਸ਼ਕਾ ਹਾਦਸੇ ਦੇ ਜਿਹੜੇ 329 ਬੇਗੁਨਾਹ ਮੁਸਾਫਰ ਮਾਰੇ ਗਏ ਸੀ ਜਿਹੜੀ ਇਹਨਾਂ ਦੀ ਆਪਣੀ ਕਾਰਸਤਾਨੀ ਸੀ ਇਹਨਾਂ ਦੇ ਇੰਟੈਲੀਜੈਂਸ ਬਿਊਰੋ ਦੀ ਰਾਹ ਦੀ ਕਿ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਜਿਹੜਾ ਹੈ ਉਹ ਸ਼ੋਕ ਸਮਾਗਮ ਕਰਾਂਗੇ ਔਰ ਉਹਦੇ ਥੱਲੇ ਉਹਨਾਂ ਨੇ ਕਾਲ ਦਿੱਤੀ ਸੀ ਓਪਨਲੀ। ਬਿਲਕੁਲ ਵੈਨਕੂਵਰ ਔਰ ਟੋਰਾਂਟੋ ਔਰ ਆਟਵਾ ਕਿਉਂਕਿ ਆਟਵਾ 'ਚ ਹਾਈ ਕਮਿਸ਼ਨ ਹੈ ਵੈਨਕੂਵਰ ਔਰ ਟੋਰਾਂਟੋ ਜਿਨ੍ਹਾਂ ਦੇ ਕੌਂਸੂਲੇਟ ਨੇ ਕਿ ਭਾਈ ਇੱਥੇ ਜਿਹੜਾ ਵੱਡੀ ਗਿਣਤੀ 'ਚ ਆਓ। ਗਿਣਤੀ ਤਾਂ ਕਿਤੇ ਨਜ਼ਰ ਨਹੀਂ ਆਈ ਪਰ ਸਾਨੂੰ ਉਸ ਤੋਂ ਇਹ ਨਜ਼ਰ ਆ ਗਿਆ ਸੀ ਕਿ ਇਹ ਇਸ ਨੂੰ ਜਿੱਥੇ ਕਿ ਇਹ ਜਿਹੜੇ ਨੇ ਰੈੱਡ ਹੈਂਡਡ ਫੜੇ ਗਏ ਨੇ ਕੈਨੇਡਾ ਦੇ ਸਾਰੇ ਹੀ ਪਾਰਟੀਆਂ ਦੇ ਪੋਲੀਟੀਸ਼ੀਅਨ ਔਰ MP ਇੱਕ ਮੁਹਾਜ਼ਦੇ ਨੇ ਔਰ ਉਹਦੇ 'ਚ ਕੱਲ੍ਹ ਨੂੰ ਕੋਈ ਚੇਂਜ ਆਫ ਗਵਰਨਮੈਂਟ ਵੀ ਹੋਏ ਕੋਈ ਫਰਕ ਨਹੀਂ ਪਏਗਾ। ਆਲਰੇਡੀ ਹਰਦੀਪ ਸਿੰਘ ਨਿੱਜਰ ਦਾ ਕੇਸ ਜਿਹੜਾ ਕੈਨੇਡੀਅਨ ਸੋਵਰਨਿਟੀ ਦੀ ਵਾਇਲੇਸ਼ਨ ਔਰ ਇੰਟਰਨੈਸ਼ਨਲ ਲਾਅ ਦੀ ਜ਼ਦ 'ਚ ਆਉਂਦਾ ਹੈ ਔਰ ਜੇ ਇਹ ਕਿਸੇ ਮੰਤਕੀ ਅੰਜਾਮ ਤੱਕ ਵਿਦਨ ਕੈਨੇਡਾ ਇੰਡੀਅਨਸ ਨੇ ਕੋਆਪਰੇਟ ਨਾ ਕੀਤਾ ਜਾਂ ਉਹਨਾਂ ਦੇ ਜਿਹੜੇ ਇੰਡੀਅਨ ਏਜੰਟ ਨੇ ਜਿਨ੍ਹਾਂ ਦੇ ਫਰਦਰ ਨੇਮ ਆਉਣਗੇ ਕਿ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਤੇ ਇਹਨਾਂ ਮਰਸਨਰੀਜ਼ ਨੇ ਐਕਟ ਕੀਤਾ ਫਿਰ ਜ਼ਾਹਰ ਹੈ ਕਿ ਇਹ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਜਿਹੜਾ ਕੇਸ ਜਾਏਗਾ ਹੀ ਜਾਏਗਾ। ਸੋ ਇਹਨਾਂ ਨੇ ਆਲਰੇਡੀ ਕਿਉਂਕਿ ਇੰਡੀਅਨ ਸਿਸਟਮ ਗਵਰਨਮੈਂਟ ਪੂਰੀ ਤਰ੍ਹਾਂ ਇਹਦੇ ਤੇ ਹੀ ਨਹੀਂ ਵੀ ਹਿਊਮਿਲੇਸ਼ਨ ਔਰ ਐਮਬੈਰਸਮੈਂਟ ਹੈ ਉਹ ਬਿਲਕੁਲ ਫੜੇ ਹੋਏ ਨੇ ਜਿਵੇਂ ਧੌਣ ਤੋਂ ਕਿਸੇ ਨੇ ਫੜ ਲਿਆ ਹੁੰਦਾ ਔਰ ਨਾਲ ਦੀ ਨਾਲ ਨਿਖਿਲ ਗੁਪਤਾ ਦੀ ਐਕਸਟ੍ਰੈਡੀਸ਼ਨ ਚੈੱਕ ਰਿਪਬਲਿਕ ਤੋਂ ਇੱਥੇ ਹੋਈ ਔਰ ਜਿਵੇਂ ਅਸੀਂ ਅਨਾਉਂਸ ਵੀ ਕੀਤਾ ਸੀ ਕਿ ਵੀ ਆਲਰੇਡੀ
ਇੱਕ ਪੇਸ਼ੀ ਤਾਂ ਪਈ, ਹੁਣ ਜਿਹੜੀ ਅਗਲੀ ਪੇਸ਼ੀ ਹੈ ਉਹ 28 ਜੂਨ ਨੂੰ, ਔਰ ਬੀਤੇ ਕੱਲ ਵੀ ਗੁਰਦੁਆਰਿਆਂ ਦੇ ਸਾਰੇ ਕੋਆਰਡੀਨੇਟ ਵੀ ਕਰ ਰਹੇ ਨੇ ਟੈਲੀ ਕਾਨਫਰੰਸ ਰਾਹੀਂ। ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਵੀ ਇਹ ਕਾਲ ਦਿੱਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ, ਹਾਲਾਂ ਅੰਦਰ ਤਾਂ ਲਿਮਿਟਿਡ ਐਂਟਰੀ ਹੋਏਗੀ, ਪਰ ਮੈਂ ਇੱਕ ਵਾਰੀ ਫਿਰ ਦੱਸ ਦਿਆਂ ਕਿ 28 ਜੂਨ ਜਿਹੜਾ ਕਿ ਆਉਂਦਾ ਫਰਾਈਡੇ ਹੈ, 1 ਵਜੇ ਇਹ ਉਸ ਦੀ ਪੇਸ਼ੀ ਹੈ ਨਿਖਿਲ ਗੁਪਤੇ ਦੀ, ਔਰ 500 ਪਰਲ ਸਟਰੀਟ ਹੈ ਮੈਨਹਟਨ ਨਿਊਯਾਰਕ ਦੇ ਵਿੱਚ, ਔਰ ਇਸ 'ਚ ਸਭ ਨੂੰ ਜਿਹੜਾ ਹੈ ਉਹ ਪਾਰਟਿਸਿਪੇਟ ਕਰਨ ਦੀ ਕਾਲ ਦਿੱਤੀ ਜਾਂਦੀ ਹੈ। ਹੁਣ ਕਿਉਂਕਿ ਇਹ ਜਿਉਂ-ਜਿਉਂ ਇਸ ਸਾਰੇ ਦੀ ਕਾਰਵਾਈ ਚੱਲੇਗੀ ਔਰ ਇੰਡੀਅਨ ਸਿਸਟਮ, ਔਰ ਬੇਸ਼ੱਕ ਉਹਨੇ ਜਿਹੜਾ ਪਹਿਲੇ ਦਿਨ ਤਾਂ ਨੌਨ ਗਿਲਟੀ ਪਲੀਡ ਕੀਤਾ, ਔਰ ਮੇਰੀ ਇੱਕ ਹੋਰ ਸਿਆਣੇ ਸੱਜਣ ਮੈਨੂੰ ਇਹ ਦੱਸ ਰਹੇ ਸੀ, ਕਹਿੰਦੇ ਕਿ ਵੀ ਉਹਨੇ ਨਾਟ ਗਿਲਟੀ ਕਰਨਾ ਸੀ, ਕਿਉਂਕਿ ਜੇ ਪਹਿਲੀ ਸਟੇਜ ਤੇ ਹੀ ਗਿਲਟੀ ਹੋ ਜਾਏ ਫਿਰ ਤਾਂ ਕੋਈ ਚੰਗੀ ਡੀਲ ਨਹੀਂ ਮਿਲਦੀ। ਕੋਸ਼ਿਸ਼ ਉਹਨਾਂ ਦੀ ਇਹੀ ਹੋਏਗੀ ਕਿ ਸਾਰੇ ਭੇਤ ਨਾ ਖੁੱਲਣ, ਔਰ ਅਲਟੀਮੇਟਲੀ ਕਿਉਂਕਿ ਜਦੋਂ ਟ੍ਰਾਇਲ 'ਚ ਜਾਂਦਾ ਹੈ ਫਿਰ ਤਾਂ ਹਰ ਡਾਕੂਮੈਂਟ ਉਹ ਤੁਹਾਡਾ ਪਬਲਿਕ ਡੋਮੇਨ ਦੇ ਵਿੱਚ ਹੁੰਦਾ। ਸੋ ਇਸ ਸਟੇਜ ਦੇ ਉੱਤੇ ਸਾਡਾ ਯਕਜਹਿਤੀ ਜਾਂ ਸੋਲੀਡੈਰਿਟੀ ਜਾਂ ਇੱਕ ਮੁਠਤਾ ਦਾ ਇਜ਼ਹਾਰ ਇਹ ਬੜਾ ਇੰਪੋਰਟੈਂਟ ਹੈ ਕਰਨਾ, ਇਸ ਲਈ ਅਸੀਂ ਅਪੀਲ ਵੀ ਕਰਾਂਗੇ ਕਿ ਵੱਡੀ ਗਿਣਤੀ ਦੇ ਵਿੱਚ ਉਸ ਦਿਨ ਜਿਹੜਾ ਹੈ ਉਹ ਕੋਰਟ ਰੂਮ ਦੇ ਵਿੱਚ ਪਹੁੰਚਿਆ ਜਾਏ। ਔਰ ਇਸ ਸਭ ਦੇ ਚੱਲਦਿਆਂ ਮੈਨੂੰ ਹਾਲਾਂਕਿ ਇਹ ਸੀ ਕਿ ਵੀ ਇਹ ਕੋਈ ਨਾ ਕੋਈ 23 ਜੂਨ ਦੇ ਹਵਾਲੇ ਨਾਲ ਬੀਤੇ ਕੱਲ ਹੀ ਸੀ, ਕੋਈ ਸ਼ਰਾਰਤ ਵੀ ਕਰ ਸਕਦੇ ਨੇ, ਕੋਈ ਤਕਰਾਰ ਜਾਂ ਕੋਈ ਟਕਰਾਅ ਦੀ ਲਾਈਨ ਵੀ ਖੜੀ ਕਰ ਸਕਦੇ ਨੇ। ਹਾਲਾਂ ਇਹ ਇੱਕ ਕਿਉਂਕਿ ਮੀਂਹ ਵੀ ਪੈ ਰਿਹਾ ਸੀ, ਜਿੰਨੀਆਂ ਵੀ 1-2 ਪਿਕਚਰਾਂ ਇਹਨਾਂ ਦੀਆਂ ਆਈਆਂ ਨੇ, ਕੋਈ ਵੈਨਕੂਵਰ ਦੀ ਜਾਂ ਟੋਰਾਂਟੋ ਦੀ ਛਤਰੀਆਂ ਲਈਆਂ ਹੋਈਆਂ ਨੇ, ਉਹੀ 10-15-20 ਬੰਦੇ ਖੜੇ ਨਜ਼ਰ ਆ ਰਹੇ ਨੇ, ਉਹਨਾਂ ਦਾ ਆਪਣਾ ਸਟਾਫ ਹੀ ਹੈ। ਕੋਈ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦੀ ਕਾਲ ਦੇ ਉੱਤੇ ਕੋਈ ਕੈਨੇਡਾ ਦੀ ਜਾਂ ਦੂਜੀ ਕੋਈ ਹਿੰਦੂ ਕਮਿਊਨਿਟੀ, ਹੁਣ ਉਹਨਾਂ ਨੂੰ ਵੀ ਪਤਾ ਹੈ ਕਿ ਭਾਈ ਇਹ ਫੜੇ ਗਏ ਨੇ ਔਰ ਹਾਰੇ ਹੋਏ ਨਾਲ ਤੇ ਡਿੱਗੇ ਹੋਏ ਨਾਲ ਕੌਣ ਖਲੋਂਦਾ, ਉਹਨਾਂ ਨੂੰ ਵੀ ਸਮਝ ਆ ਗਈ ਕਿ ਭਾਈ ਇਹਨਾਂ ਨੇ ਕਰਤੂਤ ਕੀਤੀ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਉਹਨਾਂ ਨੇ ਆਪਣਾ ਫਿਊਚਰ ਦਾ ਡਿਫੈਂਸ ਬਣਾਉਣ ਲਈ ਉਹੀ ਲਾਈਨ ਜਿਹੜੀ ਨੈਪੋਲੀਅਨ ਦੀ ਮੈਂ ਕੋਟ ਕਰਦਾ ਹੁੰਦਾ ਕਿ ਬੈਸਟ ਫਾਰਮ ਆਫ ਡਿਫੈਂਸ ਇਜ਼ ਆਫੈਂਸ, ਅਟੈਕ ਐਂਡ ਅਟੈਕ ਐਂਡ ਅਟੈਕ। ਔਰ ਭਾਰਤੀ ਹਾਕਮ ਉਹਨਾਂ ਦੇ ਦੁਮ ਛੱਲੇ ਉੱਥੇ ਬੈਠੇ ਹਰਦੀਪ ਸਿੰਘ ਪੁਰੀ ਵਰਗਾ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਇਹ ਟੋਪੀਆਂ ਵਾਲਿਆਂ ਤੋਂ ਖਵਾਉਣ ਨਾਲੋਂ ਜੇ ਪੱਗਾਂ ਵਾਲੇ ਅੱਗੇ ਹੋ ਕੇ ਕਹਿਣ। ਸੋ ਹਰਦੀਪ ਸਿੰਘ ਪੁਰੀ ਨੇ ਵੀ ਪੂਰੀ ਸ਼ਰਧਾਂਜਲੀ ਦੇਣ ਦੇ ਨਾਂ ਥੱਲੇ ਪੁਰਾਣੀ ਆਪਣੀ ਫੋਟੋ ਵੀ ਪਾਈ, ਔਰ ਹਰਦੀਪ ਸਿੰਘ ਪੁਰੀ ਪੇ ਟ੍ਰਿਬਿਊਟ ਟੂ ਕਨਿਸ਼ਕਾ ਬੋmbਿੰਗ ਵਿਕਟਮ, ਜੈ ਸ਼ੰਕਰ ਪੇ ਟ੍ਰਿਬਿਊਟ। ਔਰ ਨਵੀਂ ਦਿੱਲੀ ਦੇ ਹਵਾਲੇ ਨਾਲ ਹੀ ਇਹ ਹੈ ਕਿ ਵੀ ਉਹਨਾਂ ਨੇ 300 ਵਿਕਟਮ ਜਿਹੜੇ ਨੇ 에ਅਰ ਇੰਡੀਆ ਕਨਿਸ਼ਕਾ ਦੇ 329 ਸੀ, ਔਰ ਇਸ ਦੇ ਉੱਤੇ ਜਿਹੜੀ ਉਹਨੇ ਪੋਸਟ ਪਾਈ ਐਕਸਟਰਨਲ ਅਫੇਅਰ ਮਿਨਿਸਟਰ ਨੇ ਕਿ ਜੀ ਅੱਜ 39ਵੀਂ ਐਨੀਵਰਸਰੀ ਹੈ ਵਨ ਆਫ ਦਾ ਵਰਸਟ ਅਟੈਕਸ ਆਫ ਟੈਰਰਿਜ਼ਮ ਇਨ ਹਿਸਟਰੀ। ਐਸ ਜੈ ਸ਼ੰਕਰ, ਵਰਸਟ ਟੈਰਰਿਜ਼ਮ ਜਿਹਦਾ ਤੂੰ ਵਿਦੇਸ਼ ਮੰਤਰੀ ਹੈ ਉਹ ਮੋਦੀ ਔਰ ਅਮਿਤ ਸ਼ਾਹ ਦੀ ਜੋੜੀ ਦਾ, ਉਹਨਾਂ ਨੇ ਹਜ਼ਾਰਾਂ ਮੁਸਲਮਾਨ ਮਾਰੇ ਨੇ। ਬੇਸ਼ੱਕ ਲਾਸ ਆਫ ਹਿਊਮਨ ਲਾਈਫ ਭਾਵੇਂ ਇੱਕ ਵੀ ਹੋਏ ਉਹ ਕੰਡੈਮਨੇਬਲ ਹੁੰਦਾ ਹੈ, ਪਰ ਇੱਥੇ ਤਾਂ 329 ਜਾਨਾਂ ਗਈਆਂ ਜਿਨ੍ਹਾਂ ਦਾ ਜਿਹੜੇ ਤੇਰੇ ਆਕਾ ਨੇ ਉਹਨਾਂ ਨੇ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਜਿਹੜਾ ਉਹ ਡੋਲਿਆ ਹੋਇਆ। ਜੇ ਟੈਰਰਿਜ਼ਮ ਦਾ ਕੋਈ ਵਰਸਟ ਕਹਿਣਾ ਹੈ, ਔਰ ਦੁਨੀਆ ਜਿਹੜਾ ਅਮਰੀਕਾ ਦੇ ਐਕਟ ਦੇ ਥੱਲੇ ਕਿਸੇ ਨੂੰ ਅਮਰੀਕਾ 'ਚ 12 ਸਾਲ ਜਿਹਦੀ ਐਂਟਰੀ ਬੈਨ ਕੀਤੀ ਗਈ ਹੋਏ, ਇਹ ਟੈਰਰਿਸਟ ਹੀ ਹੈ। ਉਹ ਗੁਜਰਾਤ ਦੇ ਟੈਰਰਿਜ਼ਮ ਕਰਕੇ ਜਿਹੜਾ ਜੋ ਉਹਨੇ ਕੀਤਾ 2002 ਤੋਂ ਲੈ ਕੇ 2014 ਤੱਕ ਅਮਰੀਕਾ 'ਚ ਨਹੀਂ ਸੀ ਵੜ ਸਕਿਆ। ਪਰ ਜੇ ਤੁਸੀਂ ਝੂਠ ਹੀ ਬੋਲਣਾ ਤੇ ਫਿਰ ਜਿਹੜਾ ਉਹ ਜਿੰਨਾ ਮਰਜ਼ੀ ਵੱਡਾ ਬੋਲੋ। ਇਸੇ ਤਰ੍ਹਾਂ ਜਿਹੜਾ ਇੱਕ ਹੋਰ ਪੱਗ ਵਾਲਾ ਮਰਸਰੀ ਹੈ ਹਰਦੀਪ ਪੁਰੀ, ਉਹਨੇ ਜਿਹੜਾ ਉਹਨੂੰ ਹੁਣ ਉਹਨਾਂ ਨੇ ਯੂਨੀਅਨ ਮਿਨਿਸਟਰ ਫਾਰ ਪੈਟਰੋਲੀਅਮ ਤੇ ਨੈਚੁਰਲ ਗੈਸ ਬਣਾਇਆ। ਉਹਨੇ ਵੀ ਜਿਹੜਾ ਉਹ ਟਵੀਟ ਕੀਤਾ ਕਿ ਜੀ ਮੇਰਾ ਹੋਮੇਜ ਹੈ ਉਹਨਾਂ ਨੂੰ 329 ਵਿਕਟਮਸ ਨੂੰ। ਔਰ ਦੂਸਰਾ, ਔਰ ਇਹ ਰਿਪਰੈਹੈਂਸੀਬਲ ਐਕਟ ਆਫ ਟੈਰਰ ਕਮਿਟਡ ਅਗੇਂਸਟ ਇੰਡੀਆ। ਔਰ ਮਰਨ ਵਾਲੇ ਜਿਹੜੇ ਨੇ ਉਹਨਾਂ ਨੂੰ ਤਾਂ ਤੁਸੀਂ ਕਿਵੇਂ ਆਪਣਿਆਂ ਬੰਦਿਆਂ ਨੂੰ ਉਹਦੇ ਚੋਂ ਕੱਢਿਆ, ਕਿਉਂਕਿ ਕੰਮ ਤੁਹਾਡਾ ਹੈ। ਇਸ ਬਾਰੇ ਅਸੀਂ ਆਲਰੇਡੀ ਇੱਕ ਸੈਗਮੈਂਟ ਕੀਤਾ ਹੋਇਆ, ਮੈਂ ਉਹਦੀ ਡਿਟੇਲ 'ਚ ਨਹੀਂ ਜਾਵਾਂਗਾ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜੀ ਇਹਨਾਂ ਦੀ ਆਫੀਸ਼ੀਅਲ ਹਾਈ ਕਮਿਸ਼ਨਸ ਨੇ ਔਰ ਦੂਸਰਿਆਂ ਨੇ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ ਨੇ, no government should overlook threat of terrorism emanating from its territories for political gains, Indian envoy to Canada।
ਔਰ ਇਹ ਜਿਹੜਾ ਇਹਨਾਂ ਦਾ ਹਾਈ ਕਮਿਸ਼ਨਰ ਹੈ ਕੈਨੇਡਾ ਦੇ ਵਿੱਚ, ਉਸ ਦੀ ਬਿਆਨਬਾਜ਼ੀ ਨੂੰ ਹੀ ਉਹਨਾਂ ਨੇ ਛਾਪਿਆ, ਸੰਜੇ ਕੁਮਾਰ ਵਰਮਾ। ਹਾਲਾਂਕਿ ਇਹ ਸੰਜੇ ਕੁਮਾਰ ਵਰਮੇ ਦਾ ਹੀ ਵੱਡਾ ਰੋਲ ਨਿਕਲੇਗਾ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਵੀ, ਜਿਵੇਂ ਅਮਰੀਕਾ ਦੇ ਵਿੱਚ ਉਸ ਤਰਨਜੀਤ ਸਿੰਘ ਸੰਧੂ ਦੇ ਥੱਲੇ ਜਿਹੜਾ ਗੁਰਪਤਵੰਤ ਮਰਡਰ ਪਲਾਟ ਫਾਈਲ ਹੋਇਆ। ਹੁਣ ਇਹ ਜਿਹੜਾ ਇਹ ਕਹਿ ਰਿਹਾ ਸੰਜੇ ਕੁਮਾਰ ਵਰਮਾ ਕਿ ਵੀ ਇਹ ਕੋਈ ਵੀ ਹਕੂਮਤ ਜਿਹੜੀ ਹੈ ਦੁਨੀਆ 'ਚ ਉਹ ਟੈਰਰਿਜ਼ਮ ਨੂੰ ਜੇ ਉਹਦੀ ਟੈਰਰ 'ਚੋਂ ਨਿਕਲ ਰਿਹਾ ਉਹਨੂੰ ਇਗਨੋਰ ਨਹੀਂ ਕਰ ਸਕਦਾ। ਇਨਸਾਨੀ ਜ਼ਿੰਦਗੀਆਂ ਬਹੁਤ ਇੰਪੋਰਟੈਂਟ ਨੇ ਦੈਨ ਟ੍ਰਾਂਜ਼ਿਟਰੀ ਪੋਲੀਟੀਕਲ ਇੰਟਰਸਟ। ਇਹ ਹੈ ਉਲਟਾ ਚੋਰ ਕੋਤਵਾਲ ਕੋ ਡਾਂਟੇ, ਸ਼ਰਮ ਨਹੀਂ ਆਉਂਦੀ ਤੁਹਾਨੂੰ? ਤੁਸੀਂ ਜਿਸ ਸਰਕਾਰ ਦੀ ਤੂੰ ਨੁਮਾਇੰਦਗੀ ਕਰਦਾ ਹੈ ਵਰਮੇ, ਉਹ ਖੜੀ ਉਸ ਦਹਿਸ਼ਤਗਰਦੀ ਦੇ ਉੱਤੇ ਹੈ। ਤੁਸੀਂ ਹਜ਼ਾਰਾਂ ਮੁਸਲਮਾਨਾਂ ਦਾ ਲਹੂ ਡੋਲਿਆ ਹੈ, ਤੁਸੀਂ ਬਾਬਰੀ ਮਸਜਿਦ ਔਰ ਰੱਥ ਯਾਤਰਾ ਦੇ ਨਾਂ ਥੱਲੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਕਤਲੋਗਾਰਦ, ਔਰ ਅੱਜ ਵੀ ਤੁਹਾਡਾ ਏਜੰਡਾ ਹੀ ਨਫ਼ਰਤ ਦੇ ਉੱਤੇ। ਤੁਹਾਡਾ ਪ੍ਰਧਾਨ ਮੰਤਰੀ ਆਪਣੀਆਂ ਚੋਣ ਰੈਲੀਆਂ 'ਚ ਆਪਣੇ ਮੁਲਕ ਦੀ 16-17% ਆਬਾਦੀ ਨੂੰ ਨਫ਼ਰਤ 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 ਤੋਂ ਬਿਨਾਂ ਜਿਹੜਾ ਉਸਨੇ ਕੁਝ ਨਹੀਂ ਦਿੱਤਾ ਹੈ ਉਹੀ ਬਿਆਨੀਆਂ ਕਰਦਾ ਰਿਹਾ। ਔਰ ਤੂੰ ਇੱਥੇ ਆ ਕੇ ਕਹਿ ਰਿਹਾ ਕਿ ਭਾਈ ਇਹ ਜਿਹੜੀ ਹੈ ਬਹੁਤ ਕੀਮਤੀ ਹੁੰਦੀ ਹੈ ਇਨਸਾਨੀ ਜ਼ਿੰਦਗੀ, ਔਰ ਇਸ ਦੇ ਉੱਤੇ ਪੋਲਿਟਿਕਸ ਨਹੀਂ ਕਰਨੀ ਚਾਹੀਦੀ, ਔਰ ਇਹ ਜਿਹੜਾ ਲੀਗਲ ਤੇ ਸੋਸ਼ਲ ਐਕਸ਼ਨ ਹੋਣੇ ਚਾਹੀਦੇ ਨੇ। ਇਹ ਸਾਰੇ ਦੇ ਚੱਲਦੇ ਆ, ਔਰ ਇਹੀ ਉਹਨੇ ਕਿਹਾ ਜੀ ਗਲੋਰੀਫਾਈ ਨਹੀਂ ਕਰਨਾ ਚਾਹੀਦਾ। ਪਰ ਇਹ ਅਫਸੋਸ ਦੀ ਗੱਲ ਹੈ ਕਿ ਵੀ ਇਹ ਸਾਰੇ ਪੀਰੀਅਡ 'ਚ ਇਹ 39 ਸਾਲਾਂ 'ਚ ਜਿਹੜੀ ਹੈ ਮੋਰ ਗਲੋਰੀਫਿਕੇਸ਼ਨ ਹੋ ਰਹੀ ਹੈ। ਇਟ ਇਜ਼ ਅਨਫੋਰਚੂਨੇਟ ਦੈਟ ਸਚ ਐਕਸ਼ਨਸ ਆਰ ਅਲਾਉਡ ਟੂ ਬੀ ਰੂਟੀਨ ਔਨ ਮੈਨੀ ਓਕੇਜ਼ਨਸ ਇਨ ਕੈਨੇਡਾ, ਕਿ ਜੀ ਉਹਨਾਂ ਨੂੰ ਜਿਹੜਾ ਉਹ ਲਗਾਤਾਰਤਾ ਨਾਲ ਕਰਨ ਦਿੱਤਾ ਜਾ ਰਿਹਾ। ਔਰ ਇਹ ਸਾਰੇ ਦੇ ਮੈਮੋਰੀਅਲ ਸਰਵਿਸਿਜ਼ ਇਹ ਸਾਰੇ ਦੇ ਨਾਂ ਥੱਲੇ ਕੀਤਾ। ਔਰ ਇਸ ਦੇ ਨਾਲ ਇੱਕ ਦਿਲਚਸਪ ਗੱਲ ਜਿਹੜੀ ਸਰ ਸਿਮਰਨਜੀਤ ਸਿੰਘ ਮਾਨ ਨੇ ਠੀਕ ਸਵਾਲ ਚੁੱਕਿਆ, ਉਹਨਾਂ ਨੇ ਵੀ ਟਵੀਟ ਕੀਤਾ ਕਿ ਜੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਨੂੰ ਨੇਪਰੇ ਚਾੜ੍ਹਨ ਲਈ ਗ੍ਰਿਫਤਾਰ ਕੀਤੇ ਗਏ ਨਿਖਲ ਗੁਪਤਾ ਦੇ ਪਰਿਵਾਰਕ ਮੈਂਬਰਾਂ ਤੇ ਮਾਪਿਆਂ ਨੇ ਇੰਡੀਅਨ ਹੁਕਮਰਾਨਾਂ ਤੋਂ ਉਸ ਦੀ ਅਮਰੀਕਨ ਕਾਨੂੰਨ ਤੋਂ ਖਲਾਸੀ ਲਈ ਮਦਦ ਮੰਗੀ ਹੈ, ਉਸ ਤੋਂ ਪ੍ਰਤੱਖ ਸਾਬਤ ਹੋ ਜਾਂਦਾ ਹੈ ਕਿ ਦੋਸ਼ੀ ਨਿਖਲ ਗੁਪਤਾ ਨੂੰ ਇਸ ਮੰਦਭਾਵਨਾ ਭਰੇ ਕਾਰਜ ਨੂੰ ਸਫਲ ਕਰਨ ਲਈ ਜੋ ਖਰਚ ਉਪਲਬਧ ਕਰਵਾਏ ਗਏ ਹਨ ਅਤੇ ਉਸ ਦੇ ਵਕੀਲਾਂ ਤੇ ਜੋ ਖਰਚ ਹੋ ਰਿਹਾ ਹੈ ਉਹ ਆਈਬੀ ਤੇ ਰਾਹ ਦੀ ਏਜੰਸੀਆਂ ਦੇ ਗੁਪਤ ਫੰਡਾਂ ਵਿੱਚੋਂ ਹੋ ਰਿਹਾ। ਉਹ ਪੁੱਛ ਸਕਦਾ ਹੈ ਕਿ ਵੀ ਜੇ ਉਹ ਇੱਕ ਮਿਡਲ ਕਲਾਸ ਵਪਾਰੀ ਸੀ, ਚੈੱਕ ਰਿਪਬਲਿਕ 'ਚ ਉਹਦੇ ਬਿੱਲ ਕਿਹਨੇ ਪੇ ਕੀਤੇ, ਜਰਾ ਦੱਸ ਦਿਓ ਅਕਾਊਂਟ 'ਚ ਕੌਣ ਹੈ। ਜੇ ਨਿਊਯਾਰਕ ਦੇ ਵਿੱਚ ਇੱਕ ਵੱਡੀ ਲਾ ਫਰਮ ਹਾਇਰ ਕੀਤੀ ਹੈ, ਉਹਨੂੰ ਕੌਣ ਡਿਫੈਂਡ ਕਰ ਰਿਹਾ ਹੈ, ਕਿਹਦਾ? ਸੋ ਇਹ ਕਿਉਂਕਿ ਬੰਦਾ ਹੀ ਇਹਨਾਂ ਦਾ ਹੈ ਤੇ ਇਹ ਉਹਨਾਂ ਨੇ ਕਿਹਾ ਵੀ ਇਸ ਦੀ ਜਿਹੜੇ ਔਰ ਇਹ ਟੈਕਸ ਪੇਅਰ ਮਨੀ ਹੈ ਜੋ ਵੀ ਆਈਬੀ ਜਾਂ ਦੂਜੇ ਦੇ ਫੰਡ ਨੇ, ਉਹਨਾਂ ਨੇ ਕਿਹਾ ਕਿ ਵੀ ਇਹ ਉਹਨਾਂ ਦੇ ਜਿਹੜਾ ਉਹਦਾ ਖਰਚ ਆਈਬੀ ਤੇ ਰਾਹ ਏਜੰਸੀਆਂ ਦੇ ਗੁਪਤ ਫੰਡ ਵਿੱਚ ਹੋ ਰਿਹਾ, ਜਿਸ ਨਾਲ ਸਾਡੇ ਸਿੱਖਾਂ ਦੇ ਕਾਤਲਾਂ ਦਾ ਸੱਚ ਖੁਦ ਬਾਖੁਦ ਦੁਨੀਆ ਸਾਹਮਣੇ ਆ ਜਾਂਦਾ ਹੈ ਕਿ ਕੌਣ ਨੇ ਕਾਤਲ। ਔਰ ਇੱਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਨਿਖਲ ਗੁਪਤਾ ਨੂੰ ਭੇਜੇ ਜਾਣ ਵਾਲੇ ਖਰਚ ਹਿੰਦੂ ਸਟੇਟ ਦੀ ਵਾਸ਼ਿੰਗਟਨ ਡੀਸੀ ਵਿਖੇ ਸਥਾਪਿਤ ਐਮਬੈਸੀ ਰਾਹੀਂ ਰਾਹ ਦੇ ਮੁਖੀ ਸ਼੍ਰੀ ਰਵੀ ਸਿਨਹਾ ਤੇ ਸੁਰੱਖਿਆ ਸਲਾਹਕਾਰ ਅਜੀਤ ਡੋਵਲ ਰਾਹੀਂ ਉਹਨਾਂ ਗੁਪਤ ਫੰਡਾਂ ਵਿੱਚੋਂ ਭੇਜੇ ਜਾ ਰਹੇ ਹਨ, ਜਿਨ੍ਹਾਂ ਦਾ ਕਦੇ ਵੀ ਕਿਸੇ ਵੀ ਪ੍ਰਕਿਰਿਆ ਤਹਿਤ ਆਡਿਟ ਨਹੀਂ ਹੁੰਦਾ, ਕਿਉਂਕਿ ਜਿਹੜੇ ਗੁਪਤ ਫੰਡ ਨੇ ਉਹ ਆਡਿਟ ਨਹੀਂ ਹੁੰਦੇ। ਸੋ ਅਸੀਂ ਸਮਝਦੇ ਹਾਂ ਕਿ ਮਾਨ ਸਾਹਿਬ ਨੇ ਇੱਕ ਬੜਾ ਯੂਨੀਕ ਪੁਆਇੰਟ ਚੁੱਕਿਆ। ਔਰ ਨਾਲ ਦੀ ਨਾਲ ਕੱਲਾ ਇਹੀ ਨਹੀਂ ਕਿ ਵੀ ਇਹ 23 ਜੂਨ ਦੇ ਹਵਾਲੇ ਨਾਲ ਇਹਨਾਂ ਨੇ ਜਿਹੜਾ ਇੱਥੋਂ ਇਹਨਾਂ ਦੇ ਹਾਈ ਕਮਿਸ਼ਨ ਜਾਂ ਕੌਂਸੂਲੇਟਸ ਨੇ ਜਾਂ ਐਸਜੈਕਸ਼ਨ ਜਾਂ ਹਰਦੀਪ ਪੁਰੀ ਨੇ ਇਸ ਦੇ ਉੱਤੇ ਵਾਵੇਲਾ ਕੀਤਾ। ਈਵਨ ਟ੍ਰਿਬਿਊਨ ਵਰਗਾ ਜਿਹੜਾ ਬਿਲਕੁਲ ਆਰੀਆ ਸਮਾਜੀ ਬੈਠੇ ਨੇ ਉਹ ਗਰੁੱਪ ਯੂਜ਼ ਕਰ ਰਿਹਾ ਸਿੱਖ ਟੈਰਰਿਸਟ। ਕਨਿਸ਼ਕਾ ਐਪੀਸੋਡ ਦੀ ਗੱਲ ਕਰਦੇ ਔਰ ਇਸ ਦੇ ਉੱਤੇ ਜਿਹੜੇ ਪ੍ਰਸਿੱਧ ਜਰਨਲਿਸਟ ਰਹੇ ਨੇ ਜਸਪਾਲ ਸਿੰਘ ਸਿੱਧੂ, ਉਹਨਾਂ ਨੇ ਇਤਰਾਜ਼ ਚੁੱਕਿਆ। ਉਹਨਾਂ ਨੇ ਕਿਹਾ ਕਿ ਵੀ Tribune group used Sikh terrorists in a story on Kanishka episode, creating impression as if Sikhs are terrorists. It is yet to be ascertained who was real culprit. 2 Sikhs arrested in the case have long been acquitted by a court for want of proof. ਉਹਨਾਂ ਨੇ ਕਿਹਾ ਜੀ ਤੁਸੀਂ ਪਰ ਉਹਨਾਂ ਨੂੰ ਕਿਉਂਕਿ ਫੜੇ ਹੋਏ ਨੇ, ਫਸੇ ਹੋਏ ਨੇ ਔਰ ਉਹਨਾਂ ਨੂੰ ਕੁਛ ਨਾ ਕੁਛ ਚਾਹੀਦਾ ਸੀ। ਉਹਨਾਂ ਨੇ 39 ਸਾਲ ਬਾਅਦ ਕਨਿਸ਼ਕਾ ਇਸ਼ੂ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਪਰ ਸੌਦਾ ਵਿਕਿਆ ਨਹੀਂ ਹੈ, ਕਿਉਂਕਿ ਜੋ ਕੁਛ ਕੈਨੇਡਾ ਔਰ ਅਮਰੀਕਾ ਦੇ ਵਿੱਚ ਚੱਲ ਰਿਹਾ ਹੈ
ਇਹਨੇ ਅਲਟੀਮੇਟਲੀ ਖਾਲਿਸਤਾਨ ਦੀ ਡਗਰ ਨੂੰ ਪੱਧਰਾ ਕਰ ਦਿੱਤਾ ਹੈ। ਔਰ ਆਉਣ ਵਾਲੇ ਅਸੀਂ ਇਸ਼ੂਜ਼ ਦੇ ਵਿੱਚ ਫਰਦਰ ਗੱਲਬਾਤ ਕਰਾਂਗੇ ਕਿ ਕਿਵੇਂ ਈਵਨ ਬੰਗਲਾਦੇਸ਼ ਦੀ ਪ੍ਰਾਈਮ ਮਿਨਿਸਟਰ, ਉਹ ਭਾਵੇਂ ਆਪਣੇ ਖਿੱਤੇ ਦੀ ਗੱਲ ਕਰ ਰਹੀ ਹੈ ਕਿ ਨਿਊ ਕੰਟਰੀ ਅਮਰੀਕਾ ਬਣਾਉਣਾ ਚਾਹੁੰਦਾ ਹੈ ਬੰਗਲਾਦੇਸ਼ ਦੀ ਟੈਰੀਟਰੀ ਮਿਆਂਮਾਰ ਔਰ ਇੰਡੀਅਨ ਟੈਰੀਟਰੀ ਚੋਂ, ਪਰ ਇਹ ਇਸ ਗੱਲ ਵੱਲ ਜ਼ਰੂਰ ਇਸ਼ਾਰਾ ਕਰਦਾ ਹੈ ਕਿ ਭਾਈ ਨਿਊ ਮੈਪ ਮੇਕਿੰਗ ਸਾਊਥ ਏਸ਼ੀਆ ਦੇ ਵਿੱਚ ਉਹ ਔਨ ਦਾ ਹੋਰਾਈਜ਼ਨ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਲੈਣ ਬ੍ਰੇਕ ਫਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਆਫ ਨਿਊਯਾਰਕ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਮਹਾਨ ਸ਼ਹੀਦ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਤਿੰਨਾਂ ਦਾ ਮਹਾਨ ਸ਼ਹੀਦੀ ਦਿਹਾੜਾ ਅਤੇ ਉਹਨਾਂ ਨਾਲ ਸ਼ਹੀਦ ਹੋਣ ਵਾਲੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਹੋਇਆਂ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਪ੍ਰੋਗਰਾਮ 28, 29 ਅਤੇ 30 ਜੂਨ ਨੂੰ ਮਨਾਏ ਜਾ ਰਹੇ ਹਨ। 28 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ 30 ਜੂਨ ਨੂੰ ਸਵੇਰੇ 9:30 ਵਜੇ ਪੈਣਗੇ। 29 ਜੂਨ ਦਿਨ ਸ਼ਨੀਵਾਰ ਨੂੰ ਦਿਨ ਦੇ ਸਮੇਂ 1 ਵਜੇ ਤੋਂ ਮਹਾਨ ਇੱਕ ਸੈਮੀਨਾਰ ਵੀ ਉਲੀਕਿਆ ਗਿਆ ਹੈ, ਜਿਸ ਵਿੱਚ ਭਾਈ ਸਾਹਿਬ ਭਾਈ ਸੁਖਪ੍ਰੀਤ ਸਿੰਘ ਉਦੋਕੇ, ਭਾਈ ਹਰਿੰਦਰ ਸਿੰਘ ਟੈਕਸਸ ਵਾਲੇ ਅਤੇ ਇਹਨਾਂ ਤੋਂ ਇਲਾਵਾ ਹੋਰ ਵੀ ਵਿਦਵਾਨ ਜਨ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰਨਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਅਤੇ ਮਹਾਨ ਸ਼ਹੀਦਾਂ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ, ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਾਂਗੇ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਇਲਜ਼ਾਮ ਲਗਾਇਆ ਹੈ ਕਿ ਇੱਕ ਵੱਡਾ ਤਾਕਤਵਰ ਪੱਛਮੀ ਮੁਲਕ ਬੰਗਲਾਦੇਸ਼ ਭਾਰਤ ਅਤੇ ਮਿਆਂਮਾਰ ਦੇ ਇਲਾਕੇ ਵਿੱਚ ਇੱਕ ਨਵਾਂ ਕ੍ਰਿਸਚੀਅਨ ਮੁਲਕ ਬਣਾਉਣਾ ਚਾਹੁੰਦਾ ਹੈ, ਕਿਉਂਕਿ ਬੰਗਲਾਦੇਸ਼ ਨੇ ਅਮਰੀਕਾ ਨੂੰ ਫੌਜੀ ਬੇਸ ਦੇਣ ਤੋਂ ਨਾ ਕਰ ਦਿੱਤੀ ਹੈ। ਔਰ ਕੀ ਸੱਚਮੁੱਚ ਅਮਰੀਕਾ ਸਾਊਥ ਏਸ਼ੀਆ ਵਿੱਚ ਇੱਕ ਨਵੀਂ ਮੈਪ ਮੇਕਿੰਗ ਕਰਨ ਜਾ ਰਿਹਾ ਹੈ? ਇਸ ਵਿੱਚ ਖਾਲਸਾ ਦੀ ਸੰਭਾਵਨਾ ਨੂੰ ਵੀ ਨਜ਼ਰ ਹੇਠ ਰੱਖ ਲੈਣਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਜਦੋਂ ਬੰਗਲਾਦੇਸ਼ ਦੀ ਹੋਂਦ ਦੀ ਗੱਲ ਕਰਦੇ ਤੇ ਸ਼ੇਖ ਹਸੀਨਾ, ਸ਼ੇਖ ਮੁਜੀਬੁਰ ਰਹਿਮਾਨ ਦੀ ਡਾਟਰ, ਅੱਜ ਕੱਲ੍ਹ ਭਾਰਤ ਦੇ ਦੌਰੇ ਤੇ ਹੈ, ਬੰਗਲਾਦੇਸ਼ ਦੀ ਪ੍ਰਾਈਮ ਮਿਨਿਸਟਰ, ਔਰ ਇਸ ਦਾ ਬਾਪ ਔਰ ਪਰਿਵਾਰ ਦੇ ਬਹੁਤ ਸਾਰੇ ਜੀ ਜਿਹੜੇ ਨੇ, ਉਹ ਜਿਨ੍ਹਾਂ ਨੂੰ ਸ਼ੇਖ ਮੁਜੀਬੁਰ ਰਹਿਮਾਨ ਨੂੰ, ਜਿਹਨੂੰ ਕਦੇ ਬੰਗ ਬੰਧੂ ਕਹਿੰਦੇ ਸੀ, ਔਰ ਬੰਗਲਾਦੇਸ਼ ਦਾ ਫਾਊਂਡਿੰਗ ਫਾਦਰ ਦਾ ਕ੍ਰੈਡਿਟ ਵੀ ਉਹਨੂੰ ਦਿੱਤਾ ਜਾਂਦਾ ਸੀ, ਪਰ ਅਲਟੀਮੇਟਲੀ ਜਦੋਂ ਟੂ ਮੱਚ ਪ੍ਰੋ ਇੰਡੀਆ ਲਾਈਨ ਸ਼ੇਖ ਮੁਜੀਬੁਰ ਰਹਿਮਾਨ ਨੇ ਲਈ ਤੇ ਫੌਜ ਦੇ ਵਿੱਚ ਹੀ ਜਿਹੜਾ ਉਹ ਬਗਾਵਤ ਹੋਈ, ਔਰ ਉਹਨਾਂ ਨੇ ਸ਼ੇਖ ਮੁਜੀਬੁਰ ਰਹਿਮਾਨ, ਉਹਦੇ ਟੱਬਰ ਦੇ ਪਤਾ ਨਹੀਂ ਕਿੰਨੇ ਜੀ, 14 ਕਿ ਕਿੰਨੇ ਮਾਰ ਦਿੱਤੇ ਸੀ ਸਾਰੇ। ਤੇ ਇਹ ਦੋ ਭੈਣਾਂ ਸ਼ਾਇਦ ਬਚੀਆਂ ਸੀ, ਇੱਕ ਸ਼ੇਖ ਹਸੀਨਾ, ਇਹ ਕਿਤੇ ਬਾਹਰ ਸੀ ਯੂਰਪ 'ਚ, ਇੱਕ ਅੱਧੀ ਸ਼ਾਇਦ ਕਿਤੇ ਇੰਡੀਆ ਪੜ੍ਹਦੀ ਸੀ ਜਾਂ ਕੀ ਸੀ। ਸੋ ਬਾਕੀ ਸਾਰਾ ਟੱਬਰ ਫਿਨਿਸ਼ ਕਰ ਦਿੱਤਾ ਸੀ। ਔਰ ਲੰਬਾ ਵਕਤ ਜਿਹੜਾ ਫਿਰ ਜ਼ਿਆਉਰ ਰਹਿਮਾਨ ਸ਼ਾਇਦ ਨਾਂ ਸੀ ਫੌਜੀ ਜਨਰਲ ਦਾ, ਜਿਹਦੇ ਪੀਰੀਅਡ 'ਚ ਕੂ ਹੋਇਆ, ਫਿਰ ਜਿਹੜੀ ਹੈ ਉਹਦੀ ਡੈਥ ਹੋਈ ਜਾਂ ਉਹਨੂੰ ਪਾਸੇ ਕੀਤਾ। ਫਿਰ ਸੋ ਕਾਲਡ ਜਮਹੂਰੀਅਤ ਚੋਣਾਂ ਦੇ ਸਿਸਟਮ 'ਚ
ਇਹ ਦੋਨੋਂ ਹੀ ਇਹਨਾਂ ਦੀ ਰਾਈਵਲਰੀ ਸ਼ੇਖ ਹਸੀਨਾ ਅਵਾਮੀ ਲੀਗ ਔਰ ਆਪੋਜੀਸ਼ਨ 'ਚ ਜ਼ਿਆਉਰ ਰਹਿਮਾਨ ਦੀ ਘਰਵਾਲੀ ਖਾਲਿਦਾ ਜ਼ਿਆ ਲੰਬਾ ਵਕਤ ਉਹ ਵੀ ਪ੍ਰਾਈਮ ਮਿਨਿਸਟਰ ਰਹੀ। ਔਰ ਹੁਣ ਜਿਵੇਂ ਖਾਲਿਦਾ ਜ਼ਿਆ ਬਾਰੇ ਉਸ ਦੀ ਪਾਰਟੀ ਦਾ ਹੀ ਕਹਿਣਾ ਹੈ ਕਿ ਜੀ ਉਹ ਡੈਥ ਬੈੱਡ ਤੇ ਹੈ ਔਰ ਜੇਲ੍ਹ ਨੁਮਾ ਉਸ ਥਾਂ ਤੇ ਰੱਖਿਆ ਹੋਇਆ, ਉਹਦਾ ਇਲਾਜ ਵੀ ਨਹੀਂ ਹੋ ਰਿਹਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ੇਖ ਮੁਜੀਬੁਰ ਰਹਿਮਾਨ ਵੀ ਅਲਟੀਮੇਟਲੀ ਇੰਡੀਅਨ ਪਪਟ ਹੀ ਬਣ ਗਿਆ ਸੀ। ਭਾਵੇਂ ਇਨੀਸ਼ੀਅਲੀ ਇਹ ਅੱਜ ਵੀ ਪਾਕਿਸਤਾਨ 'ਚ ਡਿਬੇਟ ਹੁੰਦੀ ਹੈ ਕਿ ਵੀ ਬੰਗਾਲੀਆਂ ਨੂੰ ਐਲੀਨੇਟ ਕਰਨ 'ਚ ਕਿਹਦਾ ਕੀ ਰੋਲ ਰਿਹਾ, ਜ਼ਿਆਉਲ ਹੱਕ ਦਾ ਕੀ ਰੋਲ ਸੀ ਜਾਂ ਜ਼ੁਲਫਿਕਾਰ ਅਲੀ ਭੁੱਟੋ ਦਾ ਕੀ ਸੀ ਜਾਂ ਉਸ ਤੋਂ ਪਹਿਲਾਂ ਅਯੂਬ ਖਾਨ ਦੇ ਪੀਰੀਅਡ 'ਚ ਕੀ ਸੀ, ਜਾਂ ਓਵਰਆਲ ਲੋਕਾਂ ਦਾ ਜਿਹੜਾ ਹੈ ਉਹ ਵੈਸਟ ਦੇ ਲੋਕਾਂ ਦਾ ਈਸਟ ਦੇ ਲੋਕਾਂ ਪ੍ਰਤੀ, ਖਾਸ ਤੌਰ ਤੇ ਪੰਜਾਬੀਆਂ ਦਾ ਇੱਧਰਲੇ ਬੰਗਾਲੀਆਂ ਪ੍ਰਤੀ ਜਿਹੜਾ ਨਾ ਪੱਖੀ ਜਿਹਾ ਸੀ ਰਵੱਈਆ, ਉਹਨੇ ਕੀ ਰੋਲ ਅਦਾ ਕੀਤਾ। ਇਹ ਵੀ ਹੁੰਦਾ ਹੈ ਕਿ ਜੀ ਜਦੋਂ ਉਰਦੂ ਨੂੰ ਕੌਮੀ ਜ਼ੁਬਾਨ ਐਲਾਨਿਆ ਗਿਆ ਤੇ ਬੰਗਾਲੀਆਂ ਨੇ ਉਹਦਾ ਵਿਰੋਧ ਕੀਤਾ, ਉਹਨੇ ਇੱਕ ਜਿਹੜੇ ਨੇ ਉਹ ਡਿਫਰੈਂਟ ਟੌਪਿਕਸ ਆਫ ਡਿਸਕਸ਼ਨ ਹੁੰਦੇ ਨੇ ਜਿਨ੍ਹਾਂ ਦੇ ਹਰ ਇੱਕ ਦੇ ਵਿੱਚ ਥੋੜ੍ਹੀ ਥੋੜ੍ਹੀ ਟਰੂਥ ਹੈ। ਅਲਟੀਮੇਟਲੀ ਟਰੂਥ ਤਾਂ ਐਮਲਗਮ ਹੀ ਹੁੰਦਾ ਬਹੁਤ ਸਾਰੇ ਫੈਕਟਰਸ ਦਾ, ਕੋਈ ਚੀਜ਼ ਓਵਰਨਾਈਟ ਡਿਵੈਲਪ ਨਹੀਂ ਹੁੰਦੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਨੇ ਫੌਜ ਦੀ ਵਰਤੋਂ ਕਰਕੇ ਔਰ ਉੱਥੋਂ ਆਉਣ ਵਾਲੇ ਰਿਫਿਊਜੀਆਂ ਨੂੰ ਐਜ਼ ਏ ਐਕਸਕਿਊਜ਼ ਯੂਜ਼ ਕਰਕੇ ਡਾਇਰੈਕਟਲੀ ਪਾਕਿਸਤਾਨ ਤੇ ਹਮਲਾ ਕੀਤਾ। 14 ਦਿਨ ਦੀ ਜੰਗ ਜਿੱਤੋਂ ਕਿ ਉਹ ਢਾਕੇ 'ਚ ਪਹੁੰਚ ਕੇ 14 ਦਿਨਾਂ ਤੱਕ, ਉਸ ਤੋਂ ਬਾਅਦ ਉਸ ਪਾਕਿਸਤਾਨ ਦੇ 2 ਟੁਕੜੇ ਕਰ ਦਿੱਤੇ ਗਏ। 90,000 ਤੋਂ ਜ਼ਿਆਦਾ ਉਹਨਾਂ ਦੇ ਫੌਜੀ ਔਰ ਸਿਵਿਲੀਅਨ ਉਹ ਪ੍ਰਿਜ਼ਨਰ ਆਫ ਵਾਰ ਬਣਾ ਕੇ ਲਿਆਂਦੇ। ਔਰ ਉਸ ਤੋਂ ਬਾਅਦ ਇੰਡੀਆ ਨੇ ਇਹ ਪੂਰੀ ਕੋਸ਼ਿਸ਼ ਕੀਤੀ ਹੈ ਕਿ ਬੰਗਲਾਦੇਸ਼ ਕਦੇ ਵੀ ਇਹਨਾਂ ਦੇ ਜੂਲੇ 'ਚੋਂ ਨਾ ਨਿਕਲੇ ਜਾਂ ਇਹਨਾਂ ਦੇ ਸਿੱਕਮ ਭੂਟਾਨ ਵਾਂਗ ਇਹਨਾਂ ਦੀ ਇੱਕ ਟੈਰੀਟਰੀ ਬਣੇ। ਹਾਲਾਂ ਵਿਚਾਲੇ ਜੇ ਉਹ ਪੀਰੀਅਡ ਵੀ ਆਇਆ, ਹਾਲਾਂ ਪਾਕਿਸਤਾਨ ਨੂੰ ਤਾਂ ਇਸਲਾਮੀ ਜਮਹੂਰੀਅਤ ਬਣਨ 'ਚ ਵਕਤ ਲੱਗਾ, ਬੰਗਲਾਦੇਸ਼ ਬਹੁਤ ਜਲਦੀ ਜਿਹੜਾ ਇਸਲਾਮਿਕ ਜਮਹੂਰੀਅਤ ਉਹਨਾਂ ਨੇ ਆਪਣੇ ਆਪ ਨੂੰ ਐਲਾਨ ਦਿੱਤਾ ਸੀ। ਹਾਲਾਂ ਫੌਜ ਔਰ ਸਿਵਿਲੀਅਨ ਦੇ ਵਿਚਾਲੇ ਉਹ ਉਹਨਾਂ ਦੀ ਆਪਣੀ ਟਸਲ ਰਹੀ ਹੈ, ਪਰ ਇੰਡੀਆ ਦਾ ਬਹੁਤ ਵੱਡਾ ਦਬਦਬਾ ਜਿਹੜਾ ਹੈ ਉਹ ਰਿਹਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਰਪਸ਼ਨ ਸਿਰ ਤੋਂ ਪੈਰਾਂ ਤੱਕ ਹੈ ਉੱਥੇ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜੀਆਂ ਚੋਣਾਂ ਇਸ ਤੋਂ ਪਹਿਲਾਂ ਹੋਈਆਂ ਸੀ ਉਹ ਵੀ ਰਾਅ ਨੇ ਲੜੀਆਂ ਸ਼ੇਖ ਹਸੀਨਾ ਦੇ ਬਿਹਾਫ ਤੇ। ਔਰ ਇਸ ਵਾਰ ਜਦੋਂ ਕਿ ਬਿਲਕੁਲ ਅਨਪੋਪੂਲਰ ਸੀ ਸ਼ੇਖ ਹਸੀਨਾ ਔਰ ਦੂਸਰੀ ਧਿਰ ਦੇ ਆਉਣ ਦੀਆਂ ਸੰਭਾਵਨਾਵਾਂ ਸੀ, ਰਾਅ ਨੇ ਬਿਲਕੁਲ ਪਰਵਾਹ ਨਹੀਂ ਕੀਤੀ। ਉਹਨਾਂ ਨੇ ਧੱਕੇ ਨਾਲ ਪੂਰਾ ਜਿਹੜਾ ਉਹਨੂੰ ਇਲੈਕਸ਼ਨ ਪ੍ਰੋਸੈਸ ਨੂੰ ਹਾਈਜੈਕ ਕੀਤਾ। ਔਰ ਅਮਰੀਕਾ ਆਮ ਤੌਰ ਦੇ ਉੱਤੇ ਐਜ਼ ਏ ਆਬਜ਼ਰਵਰ ਤਾਂ ਆਪਣਾ ਸਰਪੰਚ ਹੈ ਦੁਨੀਆ ਦਾ, ਆਪਣੀ ਉਹ ਰੱਖਦਾ ਗੱਲ, ਲੇਕਿਨ ਇਸ ਤੋਂ ਪਹਿਲਾਂ ਹੀ ਜਿਹੜਾ ਅਮਰੀਕਾ ਜਦੋਂ ਹੁਣ ਬੰਗਲਾਦੇਸ਼ 'ਚ ਦੁਬਾਰਾ ਸ਼ੇਖ ਹਸੀਨਾ ਬਣੀ ਹੈ, ਅਮਰੀਕਾ ਦੀ ਅਫੀਸ਼ੀਅਲ ਪੋਜੀਸ਼ਨ ਹੈ ਕਿ ਇਹ ਜਿਹੜੀਆਂ ਇਲੈਕਸ਼ਨਸ ਨੇ ਰਿਗਡ ਇਲੈਕਸ਼ਨਸ ਨੇ, ਫੇਅਰ ਨਹੀਂ ਸੀਗੀਆਂ ਇਲੈਕਸ਼ਨ। ਹੁਣ ਇਸ ਸਾਰੀ ਦੇ ਉੱਤੇ ਕੁਦਰਤੀ ਗੱਲ ਹੈ ਕਿ ਵੀ ਸ਼ੇਖ ਹਸੀਨਾ ਜਿਹੜੀ ਕਿ ਬਿਲਕੁਲ ਹੀ ਇੱਕ ਪਪਟ ਬਣੀ ਹੋਈ ਹੈ ਇੰਡੀਅਨ ਏਜੰਸੀਆਂ ਦੀ, ਉਹਨੇ ਉਹਦੀ ਸਟੇਟਮੈਂਟ ਨੂੰ ਮੈਂ ਇਸ ਲਈ ਵੀ ਜਿਹਨੂੰ ਕਹਿੰਦੇ ਨੇ ਟੂ ਟੇਕ ਵਿਦ ਦਾ ਗ੍ਰੇਨ ਆਫ ਸਾਲਟ, ਪਰ ਜਦੋਂ ਕੋਈ ਕਹਿੰਦਾ ਹੈ ਉਹਦਾ ਥੋੜਾ ਬਹੁਤ ਬੇਸ ਕਿਤੇ ਨਾ ਕਿਤੇ ਜ਼ਰੂਰ ਹੁੰਦਾ ਹੈ ਕਿ ਵੀ ਅਮਰੀਕਾ ਦਾ ਇੰਟਰਸਟ ਬੰਗਲਾਦੇਸ਼ 'ਚ ਇੰਨਾ ਜ਼ਿਆਦਾ ਕੀ ਹੈ ਕਿ ਉਹਦੀਆਂ ਇਲੈਕਸ਼ਨਸ ਦੇ ਉੱਤੇ ਵੀ ਉਸਨੇ ਲਾਈਨ ਲਈ। ਪਬਲਿਕ ਵੀ ਉਸ ਤੋਂ ਪਹਿਲਾਂ ਵੀ ਕਿਹਾ ਸੀ ਵੀ ਆਬਜ਼ਰਵਰ ਜਾਣੇ ਚਾਹੀਦੇ ਨੇ, ਔਰ ਦੂਜਾ ਇੰਡੀਆ ਨੂੰ ਨੇ ਉਹਨੂੰ ਕਿਹਾ ਜੀ ਬਿਲਕੁਲ ਫੇਅਰ ਨੇ ਇਲੈਕਸ਼ਨਸ, ਕਿਉਂਕਿ ਇੰਡੀਆ ਨੇ ਤਾਂ ਰਿਗ ਕੀਤੀਆਂ, ਰਾਅ ਨੇ ਕਰਵਾਈਆਂ ਉਸ। ਔਰ ਜਦੋਂ ਹੋ ਗਈਆਂ ਅਮਰੀਕਾ ਨੇ ਕਿਹਾ ਵੀ ਫੇਅਰ ਨਹੀਂ ਸੀ। ਹੁਣ ਉਹੀ ਪਾਰਟ ਅਸੀਂ ਜੇ ਪਾਕਿਸਤਾਨ ਦੇ ਹਵਾਲੇ ਨਾਲ ਦੇਖੀਏ, ਹਾਲਾਂ ਅਸੀਂ ਅੰਦਰੂਨੀ ਉਹਨਾਂ ਦੇ ਕਿਸੇ ਵੀ ਇਸ਼ੂ ਦੇ ਉੱਤੇ ਆਪਣੇ ਕਮੈਂਟ ਕਰਨ ਤੋਂ ਗੁਰੇਜ਼ ਕਰਦੇ ਹਾਂ, ਪਰ ਜ਼ਾਹਰ ਹੈ ਕਿ ਈਵਨ ਪਾਕਿਸਤਾਨੀ ਕੋਰਟਸ ਦੇ ਵਿੱਚ ਵੀ ਜਿਹੜੇ ਕੁਝ ਕੇਸ ਆ ਰਹੇ ਨੇ ਉਹਨਾਂ 'ਚ ਤੋਂ ਅੰਦਾਜ਼ਾ ਹੁੰਦਾ ਹੈ ਕਿ ਜਿਹੜੀਆਂ ਲਾਸਟ ਇਲੈਕਸ਼ਨਸ ਹੋਈਆਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਫੇਵਰੇਟਿਜ਼ਮ ਹੋਇਆ ਕਿਸੇ ਧਿਰ ਨੂੰ ਸਪੈਸ਼ਲੀ ਅੱਗੇ ਲਿਆਉਣ ਦੇ ਲਈ ਜਾਂ ਕਿਸੇ ਨੂੰ ਪਿੱਛੇ ਸੁੱਟਣ ਦੇ ਲਈ। ਪਰ ਇਸ ਮੁੱਦੇ ਤੇ ਅਮਰੀਕਾ ਨੇ ਪਾਕਿਸਤਾਨ ਦੀਆਂ ਇਲੈਕਸ਼ਨਾਂ ਦੀ ਫੇਅਰਨੈਸ ਦੇ ਉੱਤੇ ਗੱਲ ਨਹੀਂ ਕੀਤੀ ਜਾਂ ਉਸ ਤੋਂ ਪਹਿਲਾਂ ਕੋਈ ਆਬਜ਼ਰਵਰ ਭੇਜਣ ਦੀ ਗੱਲ ਨਹੀਂ ਕੀਤੀ। ਸੋ ਜੇ ਬੰਗਲਾਦੇਸ਼ ਦੇ ਉੱਤੇ ਅਮਰੀਕਾ ਦਾ ਜਿਹੜਾ ਉਹ ਕਮੈਂਟ ਵੀ ਆਇਆ ਫੇਅਰ ਇਲੈਕਸ਼ਨ ਨਾ ਹੋਣ ਦਾ, ਜਾਂ ਜਿਹੜੀ ਹੁਣ ਖਬਰ ਅਸੀਂ ਡਿਸਕਸ ਕਰਨ ਜਾ ਰਹੇ ਹਾਂ, ਇਹ ਯੂਰਪ ਤੋਂ ਏਸ਼ੀਅਨ ਟਾਈਮਸ ਨੇ ਡਿਸਕਸ ਕੀਤੀ ਹੈ, ਹੋਰ ਵੀ ਮੀਡੀਆ 'ਚ ਆਈ। ਇਸ ਦੇ ਉੱਤੇ ਮੈਂ ਇੱਕ ਵੀਡੀਓ ਵੀ ਅੱਜ ਦੇਖੀ ਤੇ ਮੈਨੂੰ ਲੱਗਾ ਵੀ ਇਹ ਆਫ ਇੰਟਰਸਟ ਹੈ, ਨਾਟ ਫਰਮ ਦਾ ਕਿ ਵੀ ਜੋ ਸ਼ੇਖ ਹਸੀਨਾ ਨੇ ਕਿਹਾ
ਉਹਦੇ 'ਚ ਕਿੰਨਾ ਰਲਿਆ ਤੇ ਕਿੰਨਾ ਨਹੀਂ ਹੈ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਸ ਵੇਲੇ ਜਿਹੜੀ ਤਵੱਜੋ ਹੈ ਅਮਰੀਕਾ ਦੀ ਉਹ ਸਾਊਥ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਵੀ ਚਾਈਨਾ ਦੇ ਨਾਲ ਵੱਡਾ ਟਕਰਾਅ ਹੈ, ਮਿਲੀਟੈਰਲੀ ਘੱਟ ਹੈ, ਇਕਨੋਮਿਕਲੀ ਜ਼ਿਆਦਾ ਹੈ। ਪਰ ਜੇ ਹੁਣ ਵੀਅਤਨਾਮ ਜਾਂ ਇੰਡੀਆ ਨੂੰ ਪਾਸੇ ਰੱਖ ਕੇ ਕੁਆਡ ਦੇ ਉੱਤੇ ਯਤਨ ਕੀਤਾ, ਪਰ ਉਹਨਾਂ ਨੂੰ ਲੱਗਾ ਵੀ ਇੰਡੀਆ ਕੋਈ ਨਿਭਣ ਉਭਣ ਵਾਲਾ ਨਹੀਂ ਹੈ। ਹੁਣ ਉਹ ਕੁਆਡ ਤਾਂ ਉਹਦੇ ਤਾਂ ਦੰਦ ਤੇ ਆਂਦਰਾਂ ਤੇ ਰੀੜ੍ਹ ਦੀ ਹੱਡੀ ਨਿਕਲ ਗਈ, ਉਹ ਤਾਂ ਉਹਨਾਂ ਨੇ ਔਕਸ ਬਣਾ ਲਿਆ, ਆਸਟ੍ਰੇਲੀਆ, UK, ਅਮਰੀਕਾ ਅਲਾਇੰਸ। ਪਰ ਜਿਹੜਾ ਵਿਦਨ ਸਮੁੰਦਰ, ਕਿਉਂਕਿ ਅਮਰੀਕਾ ਦੀ ਹੱਦ ਉਸ ਖਿੱਤੇ ਨਾਲ ਲੱਗਦੀ ਹੈ ਪੈਸੀਫਿਕ ਓਸ਼ਨ, ਸੋ ਜਿਹੜਾ ਪੈਸੀਫਿਕ ਓਸ਼ਨ ਨੂੰ ਦੇ ਵਿੱਚ ਕਰਨ ਲਈ ਫਿਲੀਪੀਨਸ ਨੂੰ ਆਸਟ੍ਰੇਲੀਆ ਦੇ ਨਾਲ ਲਾ ਲਿਆ ਸੀ। ਪਿਛਲੇ ਦਿਨਾਂ 'ਚ ਟਕਰਾਅ ਵੀ ਦੇਖਿਆ ਚਾਈਨਾ ਔਰ ਫਿਲੀਪੀਨਸ ਦਾ, ਔਰ ਉਸ ਤਰ੍ਹਾਂ ਹੀ ਇੰਡੀਆ ਤੋਂ ਇੰਨਾ ਕੁ ਕਰਾਇਆ ਕਿ ਜਿਹੜੀਆਂ ਬ੍ਰਹਮੋ ਮਿਸਲਸ ਨੇ ਉਹ ਫਿਲੀਪੀਨ ਨੂੰ ਦਵਾਈਆਂ। ਸੋ ਇਸ ਲੈਵਲ ਦੇ ਉੱਤੇ ਇੰਡੀਆ, ਉਹ ਭਾਵੇਂ ਨਿਖਿਲ ਗੁਪਤਾ ਕੇਸ ਹੈ ਜਾਂ ਦੂਜਾ, ਉਹਦੇ ਥੱਲੇ ਕਿਤੇ ਨਾ ਕਿਤੇ ਕੰਪਲਾਈ ਵੀ ਕਰ ਰਿਹਾ। ਪਰ ਜਿਹੜੀ ਗੱਲ ਸ਼ੇਖ ਹਸੀਨਾ ਨੇ ਕਹੀ, ਉਹਨੇ ਕਿਹਾ ਕਿ ਜੀ ਸਾਨੂੰ, ਔਰ ਮੈਂ ਇਸ ਖਬਰ ਦਾ ਜਿਹੜਾ ਉਹਨੂੰ ਇਨ ਓਰੀਜਨਲੀ ਪੜ੍ਹਨਾ ਚਾਹਾਂਗਾ ਕਿਉਂਕਿ ਇਸ ਦੇ ਵਿੱਚ ਸ਼ੇਖ ਹਸੀਨਾ ਨੇ ਕਿਹਾ ਕਿ ਵੀ ਇਹ ਜਿਹੜਾ ਸਾਡੇ ਕੋਲ ਇੱਕ ਅਮਰੀਕਾ ਜਿਹੜਾ ਹੈ ਉਹ ਬੰਗਲਾਦੇਸ਼ ਦੇ ਵਿੱਚ ਮਿਲਟਰੀ ਬੇਸ ਮੰਗਦਾ ਸੀ, ਉਹ ਅਸੀਂ ਦੇਣ ਤੋਂ ਨਾ ਕੀਤੀ। ਔਰ ਇੱਕ ਵਾਈਟ ਮੈਨ ਆਇਆ ਸੀ, ਵਾਈਟ ਮੈਨ ਨੂੰ ਹਾਲ ਅਮਰੀਕਾ ਡਾਇਰੈਕਟ ਨੇਮ ਨਹੀਂ, ਵਾਈਟ ਮੈਨ ਜ਼ਾਹਰ ਹੈ ਕਿ ਬੜੀ ਪਾਵਰਫੁਲ ਮੁਲਕ ਹੈ ਦੁਨੀਆ ਦਾ ਉਹਦਾ। ਉਹਨਾਂ ਨੇ ਕਿਹਾ ਸੀ ਕਿ ਜੇ ਤੁਸੀਂ ਸਾਨੂੰ ਫੌਜੀ ਬੇਸ ਦਿਓ ਤੇ ਅਸੀਂ ਇਲੈਕਸ਼ਨਸ ਤੁਸੀਂ ਜਿਵੇਂ ਮਰਜ਼ੀ ਲੜ ਲਓ, ਮਤਲਬ ਇਹ ਸੀ ਵੀ ਰਿਗ ਕਰ ਲਓ, ਤੇ ਅਸੀਂ ਨਹੀਂ ਦਿੱਤਾ। ਤੇ ਅਮਰੀਕਾ ਦੀ ਜਿਹੜੀ ਪਲੈਨਿੰਗ ਹੈ, ਇਹ ਸ਼ੇਖ ਹਸੀਨਾ ਕਹਿ ਰਹੀ ਹੈ, ਜਦੋਂ ਕੋਈ ਪ੍ਰਾਈਮ ਮਿਨਿਸਟਰ ਔਨ ਰੈਕਡ ਕਹਿੰਦੀ ਹੈ ਆਪੋਜੀਸ਼ਨ ਦੀਆਂ ਵੀ 14 ਧਿਰਾਂ ਨੂੰ ਸੱਦ ਕੇ, ਤੇ ਉਹਦਾ 'ਚ ਕੁਛ ਤਾਂ ਹੁੰਦਾ ਹੈ। ਉਹਨੇ ਕਿਹਾ ਵੀ ਅਮਰੀਕਾ ਜਿਹੜਾ ਹੈ ਉਹ ਬੰਗਲਾਦੇਸ਼, ਮਿਆਂਮਾਰ, ਹੁਣ ਮਿਆਂਮਾਰ ਦੇ ਵਿੱਚ ਸਿਵਲ ਵਾਰ ਵਾਂਗ ਚੱਲ ਰਿਹਾ ਹੈ, ਕੁਛ ਟੈਰੀਟਰੀ ਜਿਹੜੀ ਆ ਉਹ ਖੋਹ ਲਈ ਆ ਉਹਨਾਂ ਨੇ, ਗੁਰਿਲਿਆਂ ਨੇ ਮਿਆਂਮਾਰ ਫੌਜ ਤੋਂ। ਔਂਗ ਸੌਂਗ ਜਿਹੜੀ ਆ ਉਹ ਅਜੇ ਵੀ ਸੋਲਿਟਰੀ ਕਨਫਾਈਨਮੈਂਟ 'ਚ ਹੈਗੀ ਹੈ। ਔਰ ਤੀਸਰਾ ਇੰਡੀਆ। ਉਹਨੇ ਕਿਹਾ ਵੀ ਅਮਰੀਕਾ ਜਿਹੜਾ ਹੈ ਉਹ ਇੱਥੇ ਇਹਨਾਂ ਤਿੰਨਾਂ ਮੁਲਕਾਂ ਦੀ ਟੈਰੀਟਰੀ 'ਚੋਂ ਕ੍ਰਿਸਚੀਅਨ ਸਟੇਟ ਬਣਾਉਣਾ ਚਾਹੁੰਦਾ। ਹੁਣ ਜਿਹੜੇ ਮਿਆਂਮਾਰ ਦੇ ਕੁਝ ਕਬੀਲੇ ਨੇ ਜਿਹੜੇ ਉਹ ਈਸਾਈਅਤ ਨੂੰ ਮੰਨਣ ਵਾਲੇ ਨੇ, ਹੁਣ ਜੋ ਕੁਛ ਇੰਡੀਆ ਮਨੀਪੁਰ 'ਚ ਕਰ ਰਿਹਾ ਹੈ ਜਾਂ ਜੋ ਨਾਰਥ ਈਸਟ 'ਚ ਇਨ ਜਨਰਲ, ਮਨੀਪੁਰ 'ਚ ਇਨ ਪਰਟੀਕੂਲਰ, ਜਿਹੜਾ ਮੇਨ ਕਬੀਲਾ ਉਹਨਾਂ ਦਾ ਮਨੀਪੁਰੀਆਂ ਦਾ ਹੈ ਜਿਸ ਦੇ ਨਾਲ ਕੁੱਕੀ ਕਬੀਲਾ, ਉਹ ਈਸਾਈ ਕਬੀਲੇ ਨੇ। ਹੁਣ ਬਾਰਡਰ ਸਾਰਿਆਂ ਦਾ ਲੱਗਦਾ, ਜੇ ਤੁਸੀਂ ਮੈਪ ਦੇਖੋ ਤੇ ਉਹ ਮਿਆਂਮਾਰ ਹੈ ਜਾਂ ਨਾਰਥ ਈਸਟ ਦੀਆਂ ਸਟੇਟਾਂ ਨੇ ਤੇ ਬੰਗਲਾਦੇਸ਼ ਹੈ, ਉਹ ਫਿਰ ਪਰੇ ਚਿਟਾਗੋਂਗ ਤੱਕ ਚਲਾ ਜਾਂਦਾ ਹੈ। ਔਰ ਉਹਨਾਂ ਦੀਆਂ ਜਿਹੜੀਆਂ ਹਿਲ ਟਰਾਈਬਸ ਨੇ ਉਹ ਈਸਾਈਅਤ ਨੂੰ ਮੰਨ, ਚੱਕਮਾ ਟਰਾਈਬ ਹੈ ਜਿਵੇਂ ਉਹਨਾਂ ਦਾ ਬੰਗਲਾਦੇਸ਼ੀਆਂ ਦਾ, ਉਹ ਈਸਾਈ ਟਰਾਈਬ ਨੇ। ਸੋ ਇਧਰ ਮਨੀਪੁਰ ਦੇ ਵਿੱਚ ਈਸਾਈ ਟਰਾਈਬ ਨੇ, ਮਿਆਂਮਾਰ ਦੇ ਵਿੱਚ। ਹੁਣ ਉਹਨੇ ਕਿਹਾ ਵੀ ਜਿਵੇਂ ਹੁਣ ਇੰਡੋਨੇਸ਼ੀਆ ਦੇ ਸ਼ਾਇਦ 18,000 ਜਾਂ 20,000 ਤੋਂ ਜ਼ਿਆਦਾ ਉਹਨਾਂ ਦੇ ਆਈਲੈਂਡ ਨੇ। ਉਹਨਾਂ ਦਾ ਇੱਕ ਹਿੱਸਾ ਹੀ ਸੀ ਜਿਹਦੇ 'ਚ ਇੱਕ ਆਈਲੈਂਡ ਕ੍ਰਿਸਚੀਅਨ ਮੈਜੋਰਿਟੀ ਸੀ, ਜਿਹੜਾ ਇੰਡੋਨੇਸ਼ੀਆ ਨੇ ਕਿਸੇ ਪੀਰੀਅਡ 'ਚ ਜਿਹੜਾ ਹਥਿਆਇਆ ਸੀ। ਪਰ ਅਮਰੀਕਾ ਨੇ ਸਾਊਦਰਨ ਬੈਪਟਿਸਟ ਚਰਚ ਰਾਹੀਂ ਲੌਬੀ ਕਰਾ ਕੇ ਯੂਨਾਈਟਿਡ ਨੇਸ਼ਨਸ ਦੇ ਥੱਲੇ ਜਿਹੜਾ ਈਸਟ ਤੈਮੂਰ ਉਸ ਦਾ ਨਾਂ ਸੀ, ਉਹਦੇ 'ਚ ਰੈਫਰੈਂਡਮ ਕਰਵਾਇਆ ਜਾਂ ਪਲੇਬਿਸਾਈਡ ਕਰਵਾਇਆ, ਔਰ ਉਹ ਅੱਡ ਮੁਲਕ ਦੇ ਹੱਕ 'ਚ ਹੋਇਆ। ਔਰ ਉਹ ਬਿਲਕੁਲ ਇੰਡੋਨੇਸ਼ੀਆ ਨੂੰ ਮੰਨਣਾ ਪਿਆ। ਔਰ ਉਹ ਅੱਜ ਈਸਟ ਤੈਮੂਰ ਅਮਰੀਕਾ ਦੇ ਪ੍ਰਭਾਵ ਥੱਲੇ, ਉੱਥੇ ਉਹਨਾਂ ਦਾ ਆਲਮੋਸਟ ਬੇਸ ਵਾਂਗ ਹੈ। ਸੋ ਇਹ ਬੀਬੀ ਸ਼ੇਖ ਹਸੀਨਾ ਕਹਿ ਰਹੀ ਹੈ ਕਿ ਜਿਵੇਂ ਈਸਟ ਤੈਮੂਰ ਅਮਰੀਕਾ ਨੇ ਬਣਾਇਆ, ਇਵੇਂ ਇਸ ਖਿੱਤੇ 'ਚ ਫੌਜੀ ਬੇਸ ਦੇ ਤੌਰ ਤੇ ਬੰਗਲਾਦੇਸ਼ ਦੀ ਟੈਰੀਟਰੀ, ਮਿਆਂਮਾਰ ਦੀ ਟੈਰੀਟਰੀ ਔਰ ਇੰਡੀਆ ਦੀ ਟੈਰੀਟਰੀ ਦਾ ਇਸਤੇਮਾਲ ਕਰਕੇ ਜਾਂ ਉਸ ਟੈਰੀਟਰੀ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਲਈ ਇੱਕ ਨਵਾਂ ਮੁਲਕ ਬਣਾਉਣਾ ਅਮਰੀਕਾ ਦੇ ਏਜੰਡੇ ਤੇ ਹੈ, ਜਿਹੜਾ ਫਿਰ ਜ਼ਾਹਰ ਹੈ ਅਮਰੀਕਾ ਦਾ ਬੇਸ ਹੋਏਗਾ। ਸੋ ਉਹਨੇ ਕਿਹਾ ਕਿ ਸੈਵਰਲ ਵੈਸਟਰਨ ਨੇਸ਼ਨਸ including the United States and Britain are conspiring to create a Christian state, taking parts of Bangladesh, Myanmar and even India. With this notorious agenda, they have secretly joined hands with Kuki Chin National Front and several regional insurgency groups, including Paresh Barua, the kingpin of United Liberation Front of Assam, ULFA.
ਸੋ ਇਹ ਵੱਡੀ ਗੱਲ ਕੀਤੀ ਹੈ ਔਰ ਇਹਦੇ 'ਚ ਅਜੇ ਹੋਰ ਜਾਣਕਾਰੀ ਬਹੁਤੀ ਨਹੀਂ ਹੈ, ਅਸੀਂ ਇਸੇ ਤੇ ਹੀ ਰਿਲਾਈ ਕਰ ਰਹੇ ਹਾਂ ਜੋ ਇਸ ਦੇ ਉੱਤੇ ਹੈ ਕਿ ਉਹਨੇ ਕਿਹਾ ਕਿ ਵੀ ਇਹ ਉਹਨੇ 14 ਪਾਰਟੀਆਂ ਦੇ ਅਲਾਇੰਸ ਨਾਲ ਗੱਲ ਕਰਦੇ ਹਸੀਨਾ ਨੇ ਡਿਸਕਲੋਜ਼ ਕੀਤਾ that a plot is on to carve out a Christian state like East Timor taking part from ਜਿਹੜਾ ਮੈਂ ਕਿਹਾ ਹੀ ਹੈ। ਫਿਰ ਉਹਨੇ she also said a white man offered her to hassle free re-election in 7th January poll। ਸੋ ਬਾਕੀ ਜਿਹੜੀ ਹੈ ਸਾਰੀ ਇਸ ਦੀ ਜਿਹੜੀ ਹੈ ਉਹ ਇੰਟਰਪ੍ਰੀਟੇਸ਼ਨ ਹੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇੱਕ ਜਿਹੜਾ ਬੰਗਲਾਦੇਸ਼ ਦੀ ਹਦੂਦ ਦੇ ਨਾਲ ਲੱਗਦਾ ਇੱਕ ਆਈਲੈਂਡ ਹੈ ਸੇਂਟ ਮਾਰਟਨ ਆਈਲੈਂਡ, ਜਿਹੜਾ ਬਹੁਤ ਛੋਟਾ ਜਿਹਾ ਓਨਲੀ 3 ਕਿਲੋਮੀਟਰ ਲੰਬਾ ਹੈ। ਅਮਰੀਕਾ ਨੇ ਉਹਦੀ ਵੀ ਮੰਗ ਕੀਤੀ ਸੀ। For many years Washington has been eyeing Saint Martin Island, a small island area only 3 kilometers in the northeastern part of Bay of Bengal, about 9 kilometers south of the tip of Cox's Bazar Tehkaf Peninsula। ਫਿਰ ਉਹਨਾਂ ਨੇ ਕਿਹਾ ਵੀ ਉਹ ਅਸੀਂ ਨਹੀਂ ਮੰਨੀ। ਹਾਲਾਂਕਿ ਮੈਥਿਊ ਮਿਲਰ ਜਿਹੜੇ ਸਪੋਕਸਪਰਸਨ ਨੇ US ਡਿਪਾਰਟਮੈਂਟ ਆਫ ਸਟੇਟ ਦੇ, ਉਹਨਾਂ ਨੇ ਪ੍ਰੈਸ ਕਾਨਫਰੰਸ 2023 ਕਿਹਾ ਸੀ ਕਿ ਭਾਈ ਯੂਨਾਈਟਿਡ ਸਟੇਟਸ ਹੈਜ਼ ਨੈਵਰ ਐਨਗੇਜਡ ਇਨ ਐਨੀ ਡਿਸਕਸ਼ਨ ਰਿਗਾਰਡਿੰਗ ਟੇਕਿੰਗ ਕੰਟਰੋਲ ਆਫ ਸੇਂਟ ਮਾਰਟਨ ਆਈਲੈਂਡ ਔਰ ਹੈਜ਼ ਐਨੀ ਇੰਟੈਂਸ਼ਨ ਟੂ ਡੂ ਸੋ। ਸੋ ਇਹ ਇਸ ਦੇ ਦੁਆਲੇ ਹੀ ਫਿਰ ਸਾਰੀ ਗੱਲ ਘੁੰਮਦੀ ਹੈ ਕਿ ਅਮਰੀਕਨ ਐਂਥੂਜ਼ੀਆਜ਼ਮ ਹੈ ਔਰ ਅਮਰੀਕਾ ਇੱਕ ਨਵਾਂ ਮੁਲਕ ਕ੍ਰੀਏਟ ਕਰਨਾ ਚਾਹੁੰਦਾ ਹੈ। ਹੁਣ ਜ਼ਾਹਰ ਹੈ ਵੀ ਅਮਰੀਕਾ ਜੇ ਨਵਾਂ ਮੁਲਕ ਕ੍ਰੀਏਟ ਉੱਥੇ ਬੇਸ ਚਾਹੁੰਦਾ ਹੈ ਜਾਂ ਕ੍ਰੀਏਟ ਕਿਹਦੇ ਲਈ, ਐਜ਼ ਏ ਬੁਲਵਾਕ ਅਗੇਂਸਟ ਚਾਈਨਾ, ਕਿਉਂਕਿ ਉਹਨਾਂ ਨੂੰ ਨਜ਼ਰ ਆਇਆ ਵੀ ਇੰਡੀਆ ਡਿਲੀਵਰ ਨਹੀਂ ਕਰ ਪਾਇਆ ਔਰ ਇਹ ਨਹੀਂ ਕਰ ਪਾਏਗਾ। ਹੁਣ ਮੇਰਾ ਇਹਦੇ 'ਚ ਇੰਟਰਸਟ ਸੀ ਵੀ ਵੈਦਰ ਜੇ ਇਹ ਨਿਊ ਮੈਪ ਮੇਕਿੰਗ ਇਸ ਲੈਵਲ 'ਤੇ ਹੈ ਕਿ ਬੰਗਲਾਦੇਸ਼ ਦੀ ਪ੍ਰਾਈਮ ਮਿਨਿਸਟਰ ਸਮਝਦੀ ਹੈ ਕਿ ਜੀ ਇਹ ਹੋਣ ਜਾ ਰਿਹਾ 3 ਮੁਲਕਾਂ ਤੋਂ ਟੈਰੀਟਰੀ ਲੈ ਕੇ, ਤੇ ਫਿਰ ਖਾਲਿਸਤਾਨ ਦੀ ਕਾਇਮੀ ਨੂੰ ਕੌਣ ਰੋਕ ਸਕਦਾ ਹੈ। ਜੇ ਅਮਰੀਕਨ ਇੰਟਰਸਟ ਦੀ ਗੱਲ ਹੀ ਕਰਨੀ ਹੋਏ ਉਹ ਤਾਂ ਉੱਥੇ ਉਹਨਾਂ ਨੂੰ ਬੇਸ ਉਨਾ ਕੀ ਮਿਲੇਗਾ ਜਿੰਨਾ ਕੁ ਥਾਂ ਉਹ ਕ੍ਰੀਏਟ ਕਰਨਗੇ। ਇੱਥੇ ਤਾਂ ਇੱਕ ਪੂਰੀ ਜੰਗਜੂ ਕੌਮ ਜਿਹੜੀ ਬੈਠੀ ਹੈ, ਤਿੰਨੋਂ ਹੀ ਨਿਊਕਲੀਅਰ ਪਾਵਰਸ ਚਾਈਨਾ, ਪਾਕਿਸਤਾਨ ਔਰ ਇੰਡੀਆ ਦੇ ਵਿਚਾਲੇ, ਜਿਨ੍ਹਾਂ ਦੀ ਹਿਸਟਰੀ ਔਰ ਜਿਨ੍ਹਾਂ ਦਾ ਅੱਜ ਕਰੰਟ ਪੀਰੀਅਡ ਦੇ ਵਿੱਚ ਜਿਸ ਮੁੱਦੇ ਨੂੰ ਅਮਰੀਕਾ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਲਫ਼ਜ਼ ਹਾਊਸ ਹੋਲਡ ਨੇਮ ਬਣਾ ਦਿੱਤਾ ਹੈ ਕਿਉਂਕਿ ਇਸ ਸਾਰੇ ਦੇ ਉੱਤੇ ਕਾਰਵਾਈ ਸ਼ੁਰੂ ਹੋਈ ਹੈ। ਸੋ ਇਹ ਦੈਟ ਇਜ਼ ਆਫ ਇੰਟਰਸਟ ਕਿ ਵੀ ਇਹ ਨਿਊ ਮੈਪ ਮੇਕਿੰਗ ਦੀ ਗੱਲ ਬੰਗਲਾਦੇਸ਼ ਦੀ ਪ੍ਰਾਈਮ ਮਿਨਿਸਟਰ ਕਰ ਰਹੀ ਹੈ, ਜਿਹਦੇ 'ਚ ਇੰਡੀਆ ਦੀ ਟੈਰੀਟਰੀ ਵੀ ਹੈ, ਜਿਹਦੇ 'ਚ ਬੰਗਲਾਦੇਸ਼ ਦੀ ਟੈਰੀਟਰੀ ਵੀ ਹੈ ਔਰ ਮਿਆਂਮਾਰ ਦੀ ਵੀ ਹੈ। ਤੇ ਜੇ ਸਾਰੀਆਂ ਟੈਰੀਟਰੀਜ਼ ਸ਼ਿਫਟ ਹੋ ਰਹੀਆਂ ਨੇ ਤਾਂ ਫਿਰ ਖਾਲਿਸਤਾਨ ਦੇ ਲਈ ਵੀ ਜਿਹੜੀਆਂ ਟੈਰੀਟਰੀਜ਼ ਨੇ ਐਜ਼ ਏ ਬਫਰ ਸਟੇਟ ਆਫ ਖਾਲਿਸਤਾਨ ਉਹ ਸ਼ਿਫਟ ਹੋ ਸਕਦੀਆਂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਆਫ ਨਿਊਯਾਰਕ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਮਹਾਨ ਸ਼ਹੀਦ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਤਿੰਨਾਂ ਦਾ ਮਹਾਨ ਸ਼ਹੀਦੀ ਦਿਹਾੜਾ ਅਤੇ ਉਹਨਾਂ ਨਾਲ ਸ਼ਹੀਦ ਹੋਣ ਵਾਲੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਹੋਇਆਂ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਪ੍ਰੋਗਰਾਮ 28, 29 ਅਤੇ 30 ਜੂਨ ਨੂੰ ਮਨਾਏ ਜਾ ਰਹੇ ਹਨ। 28 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ 30 ਜੂਨ ਨੂੰ ਸਵੇਰੇ 9:30 ਵਜੇ ਪੈਣਗੇ। 29 ਜੂਨ ਦਿਨ ਸ਼ਨੀਵਾਰ ਨੂੰ ਦਿਨ ਦੇ ਸਮੇਂ 1 ਵਜੇ ਤੋਂ ਮਹਾਨ ਇੱਕ ਸੈਮੀਨਾਰ ਵੀ ਉਲੀਕਿਆ ਗਿਆ ਹੈ, ਜਿਸ ਵਿੱਚ ਭਾਈ ਸਾਹਿਬ ਭਾਈ ਸੁਖਪ੍ਰੀਤ ਸਿੰਘ ਉਦੋਕੇ, ਭਾਈ ਹਰਿੰਦਰ ਸਿੰਘ ਟੈਕਸਸ ਵਾਲੇ ਅਤੇ ਇਹਨਾਂ ਤੋਂ ਇਲਾਵਾ ਹੋਰ ਵੀ ਵਿਦਵਾਨ ਜਨ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰਨਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਅਤੇ ਮਹਾਨ ਸ਼ਹੀਦਾਂ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ,
ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਵੈਸਟ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਪੰਜਾਬ ਦੇ ਚਾਪਸੂ ਜਿਹੜੇ ਲੀਡਰਾਂ ਨੂੰ ਕੁਝ ਸਿੱਖਣ ਦੀ ਲੋੜ ਹੈ। ਬੰਗਾਲ ਦੇ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਭਾਰਤ ਦੌਰੇ ਦੌਰਾਨ ਮਮਤਾ ਬੈਨਰਜੀ ਨੇ ਬਿਆਨ ਦਿੱਤਾ ਹੈ ਕਿ ਤੀਸਤਾ ਨਦੀ ਨਾਲ ਸੰਬੰਧਿਤ ਵਿਵਾਦ ਵਿੱਚ ਕੇਂਦਰ ਸਰਕਾਰ ਪੱਛਮੀ ਬੰਗਾਲ ਨੂੰ ਵੀ ਭਰੋਸੇ ਵਿੱਚ ਲੈ ਕੇ ਗੱਲਬਾਤ ਕਰੇ। ਇਹ ਸਿਰਫ ਭਾਰਤ ਤੇ ਬੰਗਾਲ ਦੇਸ਼ ਵਿਚਾਲੇ ਸਮਝੌਤਾ ਨਹੀਂ ਹੈ, ਬਲਕਿ ਪੱਛਮੀ ਬੰਗਾਲ ਦੇ ਹਿੱਤ ਵੀ ਇਸ ਨਾਲ ਜੁੜੇ ਹੋਏ ਨੇ। ਸੋ ਇਹ ਹੈ ਆਪਣੇ ਦਰਿਆਵਾਂ ਦੇ ਪਾਣੀਆਂ ਲਈ ਡਟ ਕੇ ਖਲੋਣਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਾਰ ਇਹ ਸਵਾਲ ਪੁੱਛਿਆ ਜਾਂਦਾ ਹੈ ਵੀ ਜਿਹੜੀ ਤਾਕਤ ਹੈ ਉਹ ਕੁਰਸੀ 'ਚ ਹੁੰਦੀ ਹੈ ਜਾਂ ਜਿਹੜਾ ਬੰਦਾ ਕੁਰਸੀ ਤੇ ਬੈਠਦਾ ਹੈ ਉਸ 'ਚ ਹੁੰਦੀ ਹੈ। ਤੇ ਇਸ ਦਾ ਠੀਕ ਜਵਾਬ ਕਿਸੇ ਨੇ ਦਿੱਤਾ ਹੈ ਕਿ ਕੁਰਸੀ ਤੇ ਤਾਂ ਉੱਲੂ ਦਾ ਪੱਠਾ ਵੀ ਬੈਠ ਸਕਦਾ ਹੈ ਤੇ ਉਸ ਨੂੰ ਇਹੀ ਲੱਗਦਾ ਹੁੰਦਾ ਹੈ ਕਿ ਵੀ ਮੈਂ ਉੱਲੂ ਹਾਂ, ਉਸ ਤੋਂ ਬਿਯੋਂਡ ਦਾ ਨਹੀਂ ਹੁੰਦਾ। ਪਰ ਜੇ ਠੀਕ ਬੰਦਾ ਕੁਰਸੀ ਤੇ ਬੈਠੇ ਤਾਂ ਉਸੇ ਕੁਰਸੀ ਨੂੰ ਬੋਲਣ ਲਾ ਦਿੰਦਾ ਹੈ। ਉਹ ਉਸ ਦੀਆਂ ਤਾਕਤਾਂ, ਔਰ ਇਹ ਬਿਲਕੁਲ ਠੀਕ ਹੈ। ਤੁਸੀਂ ਕਦੇ ਦੇਖੋ ਵੀ ਉਸੇ ਹੀ ਸਕੂਲ ਦਾ ਕੋਈ ਹੈਡਮਾਸਟਰ ਜਾਂ ਪ੍ਰਿੰਸੀਪਲ ਹੁੰਦਾ ਹੈ, ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਉਹਦੇ ਹੱਕ ਕੀ ਨੇ, ਉਸ ਦੇ ਕੋਲ ਕਿਹੜੇ ਫੰਡਸ ਅਵੇਲੇਬਲ ਨੇ, ਉਹ ਕਿੱਥੇ ਪਹੁੰਚ ਕਰਦਾ ਹੈ। ਕਿਤੇ ਕੋਈ ਸੁਚਾਰੂ ਸੁਚੱਜਾ ਆਉਂਦਾ ਹੈ, ਉਹ ਆਪਣੀ ਉਹਦੀ ਤਾਕਤ ਦਾ ਇਜ਼ਹਾਰ ਹੁੰਦਾ ਨੇ। ਤਾਂ ਬਹੁਤ ਸਾਰਿਆਂ ਨੂੰ ਤਾਂ ਇੰਨਾ ਕੀ ਹੁੰਦਾ ਜੀ, ਉਹਨੇ ਲੀਵ ਸੈਂਕਸ਼ਨ ਕਰਤੀ ਮਾਸਟਰਾਂ ਦੀ ਜਾਂ ਬੱਚਿਆਂ ਦੀ ਫੀਸ ਮਾਫ ਕਰਤੀ, ਇਸ ਤੋਂ ਬਿਯੋਂਡ। ਲੇਕਿਨ ਬਹੁਤ ਇਸੇ ਤਰ੍ਹਾਂ ਸਰਪੰਚ ਦੇ ਹਵਾਲੇ ਨਾਲ ਹੈ, ਜਿਹੜੀਆਂ ਬਹੁਤ ਸਾਰੀਆਂ, ਜੇ ਚੰਗਾ ਸਰਪੰਚ ਕਿਸੇ ਇਲਾਕੇ ਦਾ ਹੁੰਦਾ ਹੈ ਔਰ ਇਮਾਨਦਾਰ ਹੋਏ, ਉਹਨੂੰ ਆਪਣੀ ਤਾਕਤ ਦਾ ਅਹਿਸਾਸ ਹੁੰਦਾ। ਬੇਸ਼ੱਕ ਭਾਰਤ ਦੇ ਵਿੱਚ ਓਵਰ ਏ ਪੀਰੀਅਡ ਆਫ ਟਾਈਮ 1950 ਤੋਂ ਹੁਣ ਤੱਕ 74 ਸਾਲ 'ਚ ਕਨਸਟੀਟਿਊਸ਼ਨ ਲਾਗੂ ਹੋਣ ਤੋਂ ਬਾਅਦ ਬਹੁਤ ਸਾਰੀ ਤਾਕਤ ਜਿਹੜੀ ਸਟੇਟਾਂ ਦੇ ਕੋਲ ਸੀ ਉਹ ਫੈਡਰਲ ਕਰਦੇ ਉਹ ਹਜਮ ਕਰ ਲਿਆ ਔਰ ਯੂਨਿਟਰੀ ਸਿਸਟਮ ਬਣਦਾ ਜਾ ਰਿਹਾ। ਔਰ ਇਹ ਜਿਹੜੀ GST ਔਰ ਦੂਸਰੇ ਸੀ ਨੇ ਸਟੇਟਾਂ ਕੋਲੋਂ ਟੈਕਸ ਲਾਉਣ ਦੀ ਤਾਕਤ ਵੀ ਖੋਹ ਲਈ। ਔਰ ਉਹ ਸਾਰੇ ਇਹਦੇ ਬਾਵਜੂਦ ਜਦੋਂ ਕੋਈ ਧੜੱਲੇਦਾਰ ਆਪਣੇ ਹੱਕਾਂ ਨੂੰ, ਆਪਣੇ ਲੋਕਾਂ ਦੇ ਹੱਕਾਂ ਨੂੰ ਪ੍ਰੋਟੈਕਟ ਕਰਨ ਵਾਲਾ ਚੀਫ ਮਿਨਿਸਟਰ ਕਿਸੇ ਸਟੇਟ 'ਚ ਵੀ ਆ ਜਾਏ, ਉਹ ਡਿਲੀਵਰ ਕਰਦਾ। ਔਰ ਉਹਦੇ 'ਚ ਮੈਂ ਸਮਝਦਾ ਵੀ ਅੱਜ ਦੇ ਦੌਰ 'ਚ ਮਮਤਾ ਬੈਨਰਜੀ ਤੋਂ ਵੱਧ ਕੇ ਕੋਈ ਹੋਰ ਉਦਾਹਰਣ ਨਹੀਂ ਹੋ ਸਕਦੀ ਕਿ ਉਸ ਨੇ ਕਿਵੇਂ ਰਿਪੀਟਡਲੀ ਦੋਨਾਂ ਇਲੈਕਸ਼ਨਸ ਦੇ ਵੇਲੇ ਪਾਰਲੀਮੈਂਟ ਦੀ, ਹੁਣ ਵੀ 2024 ਵਾਲੀ, 2019, ਉਸ ਤੋਂ ਬਾਅਦ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਅਸੈਂਬਲੀ ਚੋਣਾਂ 'ਚ ਵੀ ਇਹਨਾਂ ਨੂੰ ਜਿਹੜੀ ਹੈ ਉਹ ਮਾਤ ਦਿੱਤੀ। ਮੋਦੀ ਅਮਿਤ ਸ਼ਾਹ ਨੂੰ ਇਹਨਾਂ ਨੇ ਕਿਵੇਂ ਉੱਥੇ ਫਿਰਕੂ ਫਸਾਦ ਫੈਲਾਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਵੈਸਟ ਬੰਗਾਲ ਐਸਾ ਸੂਬਾ ਜਿੱਥੇ ਹਰ ਤੀਸਰਾ ਬੰਦਾ ਮੁਸਲਮਾਨ ਹੈ, 32-33% ਪਾਪੂਲੇਸ਼ਨ ਮੁਸਲਮਾਨਾਂ ਦੀ ਹੈ। ਲੇਕਿਨ ਉਹ ਕਿਵੇਂ ਸ਼ੇਰਨੀ ਵਾਂਗ ਡਟ ਕੇ ਖਲੋਂਦੀ ਹੈ ਹਰ ਮੁੱਦੇ ਦੇ ਉੱਤੇ। ਬਿਲਕੁਲ ਉਹਨੇ ਆਪਣਾ ਕੋਰਸ ਫਾਲੋ ਕੀਤਾ ਹੈ। ਔਰ ਉਸ ਸਾਰੇ ਦੇ ਬਾਵਜੂਦ ਕਿ ਵੀ ਕਿੰਨੀਆਂ ਤਾਕਤਾਂ, ਕਿੰਨੇ ED ਦੇ ਰੇਡ, ਕਿੰਨੇ ਫਲਾਣੇ ਟਿਮਕੇ, ਪਰ ਉਹਨੇ ਉਹ ਬੰਗਾਲ ਦੇ ਵਿੱਚ ਉਹਨਾਂ ਨੂੰ ਸੇਂਧ ਨਹੀਂ ਲਾਣ ਦਿੱਤੀ। ਪਿਛਲੀਆਂ ਹਾਲਾਂ 2019 ਦੀਆਂ ਇਲੈਕਸ਼ਨਾਂ ਵੇਲੇ ਸੀਟਾਂ ਲੈ ਗਏ ਸੀ, ਲੇਕਿਨ ਇਸ ਵਾਰ ਉਹਨੇ 2024 ਦੇ ਵਿੱਚ ਅਗੇਨ ਅਸਰਟ ਕੀਤਾ ਔਰ ਪਾਰਲੀਮੈਂਟ ਚੋਣਾਂ ਤੋਂ ਬਾਅਦ ਅਸੈਂਬਲੀ ਚੋਣਾਂ ਤਾਂ ਕੀਤਾ ਹੀ ਸੀ। ਜੇ ਤੁਸੀਂ ਪੰਜਾਬ ਦੀ ਤਰਾਸਦੀ ਦੀ ਗੱਲ, ਸਿੱਖ ਕੌਮ ਦੀ ਤਾਂ ਹੈ ਹੀ ਹੈ, ਗੱਲ ਕਰੋ। ਉਸ ਤੋਂ ਬਾਅਦ 47 ਦੀ ਵੰਡ ਦੀ ਸਭ ਤੋਂ ਜਿਹੜੀ ਜ਼ਿਆਦਾ ਮਾਰ ਪੰਜਾਬ ਤੋਂ ਬਾਅਦ ਕਿਸੇ ਨੇ ਖਾਧੀ ਤੇ ਉਹ ਬੰਗਾਲ, ਕਿਉਂਕਿ ਪਾਕਿਸਤਾਨ ਦਾ ਬਣਨਾ ਪੰਜਾਬ ਔਰ ਬੰਗਾਲ ਦੀ ਵੰਡ ਹੀ ਸੀ। ਬਿਲਕੁਲ। ਔਰ ਪਾਕਿਸਤਾਨ ਜਾਂ ਬੰਗਾਲੀਆਂ ਨੇ ਉਸ ਤੋਂ ਅੱਗੋਂ ਦੂਸਰੀ ਵਾਰੀ ਫਿਰ ਜ਼ਿਆਦਾ ਮਾਰ ਖਾਧੀ ਜਦੋਂ ਕਿ ਭਾਰਤ ਦੀ ਇੰਟਰਵੈਂਸ਼ਨ ਦੇ ਨਾਲ ਬੰਗਲਾਦੇਸ਼ ਹੋਂਦ ਦੇ ਵਿੱਚ ਆਇਆ। ਹੁਣ ਉਹੀ ਵੈਸਟ ਬੰਗਾਲ ਔਰ ਈਸਟ ਔਰ ਈਵਨ ਮਮਤਾ ਬੈਨਰਜੀ, ਕਿਉਂਕਿ ਉਹਨੇ ਆਪਣੀ ਅਸੈਂਬਲੀ 'ਚ ਮਤਾ ਵੀ ਪਾਸ ਕਰਵਾਇਆ ਸੀ ਕਿ ਕਿਉਂਕਿ ਜਿਹੜਾ ਈਸਟ ਬੰਗਾਲ ਸੀ ਉਹ ਤਾਂ ਹੁਣ ਬੰਗਲਾਦੇਸ਼ ਬਣ ਗਿਆ, ਇਸ ਲਈ ਇਹਦੇ ਨਾਂ ਨਾਲੋਂ ਵੈਸਟ ਲਾਓ, ਇਹਨੂੰ ਬੰਗਾਲ ਕਹੀਏ। ਲੇਕਿਨ ਇਹਨਾਂ ਨੇ ਨਹੀਂ ਪਾਸ ਹੋਣ ਦਿੱਤਾ ਪਾਰਲੀਮੈਂਟ, ਕਿਉਂਕਿ ਜਿਵੇਂ ਇਹਨਾਂ ਨੇ ਪਾਕਿਸਤਾਨ ਨੂੰ ਨਹੀਂ ਮੰਨਿਆ ਹੈ ਔਰ ਹਮੇਸ਼ਾ ਸਮਝਦੇ ਨੇ
ਕਿ ਜੀ ਇਹ ਜਿਹੜਾ ਵੰਡਿਆ ਭਾਰਤ ਸੀ ਅਸੀਂ ਅਖੰਡ ਭਾਰਤ ਬਣਾਉਣਾ ਹੈ। ਇਵੇਂ ਹੀ ਇਹਨਾਂ ਨੇ ਜਿਵੇਂ ਹੁਣ ਰਾਹ ਰਨ ਕਰ ਰਹੀ ਹੈ ਬੰਗਲਾਦੇਸ਼ ਨੂੰ, ਪਰ ਉਹ ਵੈਸਟ ਬੰਗਾਲ ਨੂੰ ਇਹ ਹੱਕ ਦੇਣ ਨੂੰ ਵੀ ਤਿਆਰ ਨਹੀਂ ਕਿ ਉਹ ਆਪਣਾ ਨਾਮ ਵੈਸਟ ਬੰਗਾਲ ਦੀ ਥਾਂ ਬੰਗਾਲ ਰੱਖਣ। ਹੁਣ ਇਹ ਇੱਕ ਵੱਖਰੀ ਗੱਲ ਹੈ, ਲੇਕਿਨ ਇਹਦੇ ਬਾਵਜੂਦ ਇੱਕੋ ਹੀ ਲੈਂਗੁਏਜ ਹੈ, ਦੋਨੋਂ ਹੀ ਰਵਿੰਦਰਨਾਥ ਟੈਗੋਰ ਦਾ ਲਿਖਿਆ ਜਨ ਗਣ ਮਨ ਇੱਧਰਲਾ ਰਾਸ਼ਟਰ ਗੀਤ ਹੈ, ਔਰ ਰਵਿੰਦਰਨਾਥ ਟੈਗੋਰ ਦਾ ਲਿਖਿਆ ਅਮਾਰ ਸੋਨਾਰ ਬਾਂਗਲਾ ਬੰਗਲਾਦੇਸ਼ ਦਾ ਰਾਸ਼ਟਰੀ ਗੀਤ ਹੈ। ਹੁਣ ਇਸ ਸਾਰੀਆਂ ਸਾਂਝਾਂ ਦੇ ਬਾਵਜੂਦ ਜਿਹੜਾ ਸਭ ਤੋਂ ਵੱਡਾ ਝਗੜੇ ਵਾਲਾ ਪੁਆਇੰਟ ਵੈਸਟ ਬੰਗਾਲ ਔਰ ਬੰਗਲਾਦੇਸ਼ ਵਿਚਾਲੇ ਜਾਂ ਇੰਡੀਆ ਬੰਗਲਾਦੇਸ਼ ਵਿਚਾਲੇ ਹੈ, ਜਿਵੇਂ ਇੰਡੀਆ ਔਰ ਪਾਕਿਸਤਾਨ ਵਿਚਾਲੇ ਜਦੋਂ ਅਸੀਂ ਇਹ ਗੱਲ ਵੀ ਕਰ ਰਹੇ ਹਾਂ, ਪਾਕਿਸਤਾਨ ਦੇ 6 ਐਕਸਪਰਟਸ ਦੀ ਟੀਮ ਆਈ ਹੋਈ ਹੈ ਜੰਮੂ ਇੰਡਸ ਵਾਟਰ ਟਰੀਟੀ ਜਿਹੜੀ ਉਹ ਕ੍ਰਿਸ਼ਨ ਗੰਗਾ ਤੇ ਰਾਮ ਗੰਗਾ ਪਤਾ ਨਹੀਂ ਕੀ ਰਿਵਰਸ ਦੇ ਉੱਤੇ ਪਾਵਰ ਪ੍ਰੋਜੈਕਟ ਬਣਾ ਰਹੇ ਨੇ। ਪਾਕਿਸਤਾਨ ਨੂੰ ਇਤਰਾਜ਼ ਹੈ ਕਿ ਵੀ ਉਹ ਮਿਸਯੂਜ਼ ਕਰ ਰਹੇ ਨੇ, ਇੰਡਸ ਵਾਟਰ ਟਰੀਟੀ ਨੂੰ ਵਾਇਓਲੇਟ ਕਰ ਰਹੇ ਨੇ। ਹੁਣ ਇੱਧਰ ਤਾਂ ਇੰਡਸ ਵਾਟਰ ਟਰੀਟੀ ਨੇ ਵਾਟਰ ਲਾਈਨ ਦੇ ਉੱਤੇ ਸਮਝੌਤਾ ਕੀਤਾ, ਦੂਸਰੇ ਪਾਸੇ ਜੇ ਅਸੀਂ ਦੇਖੀਏ ਵੀ ਜਿਹੜੇ ਇਹ ਦਰਿਆ ਵੈਸਟ ਬੰਗਾਲ ਚੋਂ ਨਿਕਲ, ਜਿਵੇਂ ਗੰਗਾ ਹੈ, ਗੰਗਾ ਬਿਹਾਰ ਚੋਂ ਨਿਕਲ ਕੇ ਬੰਗਾਲ ਉੱਥੇ ਬੰਗਲਾਦੇਸ਼ ਵੜ ਕੇ ਪਦਮਨੀ ਬਣ ਜਾਂਦੀ ਹੈ। ਇਸੇ ਤਰ੍ਹਾਂ ਤੀਸਤਾ ਰਿਵਰ ਹੈ, ਉਹ ਵੀ ਉੱਥੋਂ ਨਿਕਲਦੀ ਹੈ, ਉੱਥੋਂ ਹਿਮਾਲਿਆ ਅਸਾਮ ਚੋਂ ਆਉਂਦੀ ਹੈ, ਬੰਗਾਲ ਚੋਂ ਨਿਕਲ ਕੇ ਇੱਧਰ। ਹੁਣ ਉਹਨਾਂ ਦੇ ਵੀ ਉੱਪਰ ਜਿਹੜੀਆਂ ਰਿਵਰਸ ਤੀਸਤਾ ਜਾਂ ਜਿਸ ਦੇ ਉੱਤੇ ਡੈਮ ਫਰਾਖਾ ਡੈਮ ਵੀ ਬਣਾਇਆ ਗਿਆ, ਇਹ ਵੀ ਅਪਰ ਰਾਈਪੇਰੀਅਨ ਤੇ ਲੋਅਰ ਰਾਈਪੇਰੀਅਨ ਦਾ ਇਵੇਂ ਹੀ ਹੈ। ਵੈਸਟ ਬੰਗਾਲ ਔਰ ਬੰਗਲਾਦੇਸ਼ ਦਾ ਜਿਵੇਂ ਇੱਧਰਲੀਆਂ ਸਾਡੀਆਂ ਰਿਵਰਸ ਦਾ ਔਰ ਲਹਿੰਦੇ ਪੰਜਾਬ ਦੀਆਂ ਰਿਵਰਸ ਦਾ, ਚਨਾਬ ਜੇਹਲਮ ਦਾ ਤਾਂ ਚਲੋ ਬੇਸ ਉੱਧਰ ਹੀ ਹੈ, ਪਰ ਸਤਲੁਜ ਬਿਆਸ ਰਾਵੀ ਚ ਰਲ ਜਾਂਦਾ ਹੈ, ਸਤਲੁਜ ਰਲ ਜਾਂਦਾ ਹੈ ਹਰੀਕੇ 'ਚ, ਪਰ ਰਾਵੀ ਵੀ ਪਾਕਿਸਤਾਨ ਜਾਂਦੀ ਹੈ, ਸਤਲੁਜ ਵੀ ਜਾਂਦਾ ਹੈ। ਕਿਵੇਂ ਵਾਟਰ ਇਹ ਸੁੱਟ ਦਿੰਦੇ ਨੇ, ਕਿਵੇਂ ਵਿਦਡਰਾ ਕਰ ਲੈਂਦੇ ਨੇ। ਹੁਣ ਇਸ ਸਭ ਦੇ ਉੱਤੇ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਇਹਨਾਂ ਨੇ ਕਿਹਾ ਸੀ ਕਿ ਵੀ ਅਸੀਂ ਸਮਝੌਤਾ ਕਰ ਲੈਨੇ, ਔਰ ਗੱਲਬਾਤ ਕਾਫੀ ਨਿਬੜ ਵੀ ਗਈ। ਐਨ ਢਾਕਾ ਜਾਣਾ ਸੀ ਮਨਮੋਹਨ ਸਿੰਘ ਨੇ, 2011 ਦੀ ਗੱਲ ਹੈ, ਔਰ ਯੂਪੀਏ ਦੀ ਗਵਰਨਮੈਂਟ ਸੀ, ਸਮਝੌਤੇ ਦੇ ਦਸਤਖਤ ਹੋਣੇ ਸੀ, ਮਮਤਾ ਬੈਨਰਜੀ ਨੇ ਵੀ ਨਾਲ ਜਾਣਾ ਸੀ। ਐਨ ਮੌਕੇ ਤੇ ਉਹਨੇ ਕਿਹਾ ਵੀ ਬਿਲਕੁਲ ਮੈਨੂੰ ਇਹ ਸਮਝੌਤਾ ਮਨਜ਼ੂਰ ਨਹੀਂ ਹੈ। ਇਹ ਸਾਡੇ ਕੋਲ ਜਦੋਂ ਕੈਲਕੂਲੇਸ਼ਨ ਪਹਿਲਾਂ ਕੀਤੀ ਗਈ ਪਾਣੀ ਦੀ ਡਿਫਰੈਂਟ ਸੀ, ਮੈਂ ਆਪਣੇ ਲੋਕਾਂ ਨਾਲ ਬਿਟਰੇਲ ਨਹੀਂ ਕਰ ਸਕਦੀ, ਔਰ ਮੈਂ ਜਿਹੜੀ ਇਹ ਸਮਝੌਤਾ ਲਈ ਤਿਆਰ। ਹਾਲਾਂਕਿ ਸਟੇਟ ਦਾ ਕੋਈ ਰੋਲ ਨਹੀਂ ਹੈ, ਇਹ ਜਿਹੜਾ ਇੰਟਰਨੈਸ਼ਨਲ ਟ੍ਰੀਟੀਜ਼ ਨੇ ਇਹ ਤਾਂ ਸੈਂਟਰ ਦਾ ਪ੍ਰੈਰੋਗੇਟਿਵ ਹੈ, ਲੇਕਿਨ ਮਮਤਾ ਬੈਨਰਜੀ ਨੇ ਲਾਸਟ ਮਿਨਟ ਨਾਲ ਜਾਣ ਤੋਂ ਨਾ ਕਰ ਦਿੱਤੀ। ਨਤੀਜੇ ਦੇ ਤੌਰ ਤੇ ਇਹ ਸਮਝੌਤਾ ਨਹੀਂ ਸੀ ਹੋ ਸਕਿਆ। ਹੁਣ ਅਜੇ ਚੱਜ ਨਾਲ ਸਹੁੰ ਨਹੀਂ ਚੁੱਕੀ ਮੋਦੀ ਜਾਂ ਦੂਜਿਆਂ ਨੇ, ਔਰ ਇਹ ਕਿਉਂਕਿ ਇਹਨਾਂ ਨੂੰ ਇਹ ਨਜ਼ਰ ਆ ਰਿਹਾ ਵੀ ਬੰਗਲਾਦੇਸ਼ ਦੇ ਉੱਤੇ ਚੀਨ ਦਾ ਇਨਫਲੂਐਂਸ ਵੀ ਹੈ, ਅਮਰੀਕਾ ਦੀ ਗੱਲ ਵੀ ਹਸੀਨਾ ਨੇ ਦੱਸੀ, ਇਹ ਕਿਤੇ ਨਾ ਕਿਤੇ ਉਹਨੂੰ ਬਿਲਕੁਲ ਕਿ ਵੀ ਉੱਥੇ ਕੋਈ ਡਾਈਸੈਂਟ ਨਾ ਹੋਏ। ਪਾਣੀ ਦੀ ਕਮੀ ਵੀ ਹੁੰਦੀ ਹੈ, ਹੜ੍ਹ ਵੀ ਆਉਂਦੇ ਨੇ। ਹੁਣ ਮੋਦੀ ਨੇ ਆਪਣੇ ਲੈਵਲ ਤੇ ਸ਼ੇਖ ਹਸੀਨਾ ਜਿਹੜੀ ਦਿੱਲੀ ਦੇ ਦੌਰੇ ਤੇ ਆਈ, ਔਰ ਇਹ ਜਿਹੜੀ ਇਹ ਸਕਟਲ ਬੱਟ ਅਰਾਊਂਡ ਗਈ ਕਿ ਜੀ ਇਹਨਾਂ ਨੇ ਤੀਸਤਾ ਰਿਵਰ ਨਾਲ ਸੰਬੰਧਿਤ ਸਮਝੌਤਾ ਜਿਹੜਾ 2011 ਚ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਰੁਕ ਗਿਆ ਸੀ, ਉਸ ਬਾਰੇ ਵੀ ਗੱਲਬਾਤ ਕੀਤੀ। ਅਜੇ ਕੋਈ ਮੀਡੀਆ 'ਚ ਨਹੀਂ ਆਇਆ, ਲੇਕਿਨ ਇਹਨੂੰ ਵੀ ਭਿਣਕ ਪਈ ਮਮਤਾ ਬੈਨਰਜੀ ਨੂੰ, ਔਰ ਅੱਜ ਉਹਨੇ ਬਿਲਕੁਲ ਕਲੀਅਰਲੀ ਸਟੈਂਡ ਲਿਆ। ਉਹਨੇ ਕਿਹਾ ਨੋ ਟਾਕਸ ਔਨ ਤੀਸਤਾ ਵਾਟਰ ਸ਼ੇਅਰਿੰਗ ਵਿਦਾਊਟ ਇਨਵੋਲਵਮੈਂਟ ਆਫ ਬੰਗਾਲ ਗਵਰਨਮੈਂਟ ਸੇ ਮਮਤਾ ਬੈਨਰਜੀ। If they do not listen to us and take any unilateral decision, there will be protests all over West Bengal and across the country. ਕੋਈ ਸਮਝੌਤਾ ਨਹੀਂ ਪਾਣੀਆਂ ਦਾ ਤੀਸਰਾ ਵਾਟਰ ਦੇ ਉੱਤੇ ਜਿਹੜਾ ਬੰਗਲਾਦੇਸ਼ ਦੇ ਨਾਲ। ਜੇ ਤੁਸੀਂ ਨਾ ਸੁਣਿਆ ਅਸੀਂ ਇਹ ਮਤਲਬ ਹੈ ਵੀ ਅੱਗ ਲਾ ਦੇਾਂਗੇ ਬੰਗਾਲ 'ਚ, ਇਹ ਉਹਨੇ ਕਿਹਾ। ਔਰ ਇਹ ਉਹਨੇ ਫਰਮਲੀ ਉਹਨੇ ਮਮਤਾ ਬੈਨਰਜੀ ਨੇ ਚਿੱਠੀ ਲਿਖੀ ਹੈ ਮੋਦੀ ਨੂੰ, ਉਹਦੇ 'ਚ ਇਹਨਾਂ ਨੇ ਕਿਹਾ ਕਿ it is to convey my strong reservation that no discussion or sharing of Teesta water and Farakka treaty should be taken up with Bangladesh without the involvement of the state government. कि तीस्ता रिवर और फराखा डैम के मुद्दे ते बिना साड़ी शमूलीयत दे साड़ी सरकार दे कोई संधि नहीं हो सकती। The interest of the people in West Bengal is paramount, which should not be compromised at any cost. कि सब तो जिहड़ी ਸਰਵੋਪਰੀ ਨੇ, ਸਭ ਤੋਂ ਉੱਪਰ ਨੇ ਬੰਗਾਲੀ ਲੋਕਾਂ ਦੇ ਹਿੱਤ ਨੇ, ਉਹਨਾਂ ਦੇ ਨਾਲ ਅਸੀਂ ਸਮਝੌਤਾ ਨਹੀਂ ਕਰ ਸਕਦੇ। ਉਹਨੇ ਕਿਹਾ ਕਿ ਵੀ ਇਹ ਜਿਹੜਾ said such unilateral deliberations without consultation
and the opinion of the state government are neither acceptable nor desirable. ਇਹ ਬਿਲਕੁਲ ਮਨਜ਼ੂਰ ਨਹੀਂ. Now they are trying to give ਤੀਸਤਾ water as if they are kings. ਇਵੇਂ ਬਿਹੇਵ ਕਰ ਰਹੇ ਜਿਵੇਂ ਬਾਦਸ਼ਾਹ ਹੋਣ, ਵੀ ਆਪਣੀ ਮਰਜ਼ੀ ਨਾਲ ਤੁਸੀਂ ਦੇ ਦਿਓ. After the election the MPs have not been sworn in so far, and in this limited time frame they are selling ਤੀਸਤਾ waters without informing us. ਕਿ ਸਾਨੂੰ ਬਿਨਾਂ ਭਰੋਸੇ ਚ ਲਿਆ ਇਹ ਬਾਦਸ਼ਾਹਾਂ ਵਾਂਗ ਜਿਹੜਾ ਵੇਚਣ ਦੇ ਲੱਗੇ ਹੋਏ ਨੇ. If they do not listen to us and take any unilateral decision, there will be protests all over West Bengal and across the country. ਸੋ ਮੈਂ ਇਹ ਸਾਰੇ ਨੂੰ ਦੇਖਦਾ ਮੈਂ ਕਿ ਇਹ ਹੈ ਜਦੋਂ ਤੁਸੀਂ ਆਪਣੇ ਲੋਕਾਂ ਲਈ ਖਲੋਂਦੇ ਹੋ. ਇਹ ਤਾਂ ਇੰਟਰ ਕੰਟਰੀ ਰਿਵਰਸ ਦੀ ਗੱਲ ਕਰ ਰਹੀ ਹੈ, ਜਿਹੜੀ ਤੀਸਤਾ ਨੇ ਬੰਗਲਾਦੇਸ਼ 'ਚ ਜਾਣਾ ਹੈ, ਜਿਹੜਾ ਫਰਾਕਾ ਡੈਮ ਦਾ ਸਮਝੌਤਾ ਹੋਇਆ. ਸਾਡੇ ਤਾਂ ਆਪਣੇ ਸੂਬਿਆਂ ਦੇ ਨੇ ਲੁੱਟ ਰਹੇ ਨੇ, ਮੁਫਤ ਲਿਜਾ ਰਹੇ ਨੇ, ਬਿਜਲੀ ਦੇਣ ਤੋਂ ਨਾ ਹੈ, ਜਿੱਥੋਂ ਜਿਨ੍ਹਾਂ ਨੂੰ ਖਵਾ ਰਹੇ ਨੇ ਉਹ ਹਮਲੇ ਕਰ ਰਹੇ ਨੇ. ਕਿਸੇ ਪੰਜਾਬ ਦੇ ਚੀਫ ਮਿਨਿਸਟਰ ਦੀ ਇਹ ਹਿੰਮਤ ਇਸ ਲੈਵਲ ਤੇ ਕਹਿਣ ਦੀ ਕਿ ਵੀ ਇਹ ਸਾਡੇ ਲੋਕਾਂ ਦੇ ਹੱਕ ਨੇ. ਇਹ ਹੈ ਜਿਵੇਂ ਮੈਂ ਕਿਹਾ ਵੀ ਪਾਵਰ ਕੁਰਸੀ 'ਚ ਨਹੀਂ ਹੁੰਦੀ, ਜੇ ਬੰਦਾ ਕੁਰਸੀ ਤੇ ਬੈਠਾ ਤੇ ਉਹ ਕੁਰਸੀ ਨੂੰ ਬੋਲਣ ਲਾ ਦਿੰਦਾ. ਔਰ ਫਿਰ ਜਦੋਂ ਹੁਣ ਉਹ ਖਲੋਏਗੀ ਜਾਂ ਖਲੋਤੀ ਹੈ ਤੇ ਕੌਣ ਡੇਅਰ ਕਰੇਗਾ. ਜਿਵੇਂ ਮੈਂ ਕਿਹਾ ਵੀ ਮਨਮੋਹਨ ਸਿੰਘ ਨੂੰ ਸਮਝੌਤਾ ਜੋ ਕੀਤਾ ਸੀ ਬਿਲਕੁਲ ਦਸਤਖਤ ਕਰਨੇ ਸੀ, ਉਹ ਵਿਦਡਰਾ ਕਰਨਾ ਪਿਆ ਸੀ ਕਿਉਂਕਿ ਲਾਸਟ ਮਿੰਟ ਮਮਤਾ ਬੈਨਰਜੀ ਨੇ 2011 ਦੀ ਗੱਲ ਹੈ. ਔਰ ਹੁਣ ਆਲਮੋਸਟ 13 ਸਾਲ ਬਾਅਦ ਮੋਦੀ ਕਰਨ ਜਾ ਰਿਹਾ, ਉਹਨੇ ਵਾਰਨ ਕਰਤਾ ਕਿ ਵੀ ਖਬਰਦਾਰ, ਕਿਉਂਕਿ ਮੈਨੂੰ ਆਪਣੇ ਲੋਕਾਂ ਦੇ ਹਿੱਤ ਪਿਆਰੇ ਨੇ. ਇਹ ਹੈ ਸਟੈਂਡ ਲੈਣਾ. ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਸੋ ਹੱਥ ਲੈਣ ਬ੍ਰੇਕ. ਵਿਊਅਰਸ ਤੁਸੀਂ ਕਿਤਨੀ ਜ਼ਿਆਦਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ. ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਆਫ ਨਿਊਯਾਰਕ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਮਹਾਨ ਸ਼ਹੀਦ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਤਿੰਨਾਂ ਦਾ ਮਹਾਨ ਸ਼ਹੀਦੀ ਦਿਹਾੜਾ ਅਤੇ ਉਹਨਾਂ ਨਾਲ ਸ਼ਹੀਦ ਹੋਣ ਵਾਲੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਹੋਇਆਂ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਪ੍ਰੋਗਰਾਮ 28, 29 ਅਤੇ 30 ਜੂਨ ਨੂੰ ਮਨਾਏ ਜਾ ਰਹੇ ਹਨ। 28 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ 30 ਜੂਨ ਨੂੰ ਸਵੇਰੇ 9:30 ਵਜੇ ਪੈਣਗੇ। 29 ਜੂਨ ਦਿਨ ਸ਼ਨੀਵਾਰ ਨੂੰ ਦਿਨ ਦੇ ਸਮੇਂ 1 ਵਜੇ ਤੋਂ ਮਹਾਨ ਇੱਕ ਸੈਮੀਨਾਰ ਵੀ ਉਲੀਕਿਆ ਗਿਆ ਹੈ, ਜਿਸ ਵਿੱਚ ਭਾਈ ਸਾਹਿਬ ਭਾਈ ਸੁਖਪ੍ਰੀਤ ਸਿੰਘ ਉਦੋਕੇ, ਭਾਈ ਹਰਿੰਦਰ ਸਿੰਘ ਟੈਕਸਸ ਵਾਲੇ ਅਤੇ ਇਹਨਾਂ ਤੋਂ ਇਲਾਵਾ ਹੋਰ ਵੀ ਵਿਦਵਾਨ ਜਨ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰਨਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਅਤੇ ਮਹਾਨ ਸ਼ਹੀਦਾਂ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੋਧਿਆ ਵਿੱਚ ਰਾਮ ਮੰਦਿਰ ਦਾ ਉਦਘਾਟਨ ਹੋਇਆ ਅੱਜ ਕੁਝ ਹੀ ਮਹੀਨੇ ਹੋਏ ਹਨ ਔਰ ਮੰਦਿਰ ਦੇ ਇੰਚਾਰਜ ਮੁਖੀ ਪੁਜਾਰੀ ਨੇ ਮੀਡੀਆ ਨੂੰ ਦੱਸਿਆ ਹੈ ਕਿ ਯੋਧਿਆ ਵਿੱਚ ਪਹਿਲਾ ਮੀਂਹ ਪੈਣ ਤੋਂ ਬਾਅਦ ਹੀ ਛੱਤਾਂ ਚੋਣ ਲੱਗ ਪਈਆਂ ਹਨ ਅਤੇ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਸੋ ਇਸ ਨਾਲ ਅਸੀਂ ਮੂਰਤੀਆਂ ਦਾ ਚੱਜ ਨਾਲ ਇਸ਼ਨਾਨ ਵੀ ਨਹੀਂ ਕਰਵਾ ਸਕਦੇ। ਸੋ ਇਹ ਕਿਹਾ ਜਾ ਸਕਦਾ ਹੈ ਕਿ ਜੈ ਬੋਲੋ ਮੋਦੀ ਭਗਵਾਨ ਦੀ ਜੈ ਬੋਲੋ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਹੁਣ ਇੱਕ ਪਾਸੇ ਤਾਂ ਕਿਵੇਂ ਕਿੰਨਾ ਵੱਡਾ ਫਰਾਡ ਦੁਨੀਆ ਲੈਵਲ ਦੇ ਉੱਤੇ, ਇੱਟਾਂ ਇੱਥੋਂ ਗਈਆਂ ਉੱਥੇ ਗਈਆਂ, ਅਦਾਲਤਾਂ ਦੀ ਲੜਾਈ, ਸਰਕਾਰ ਦੇ ਅਰਬਾਂ ਰੁਪਏ ਦੇ ਖਰਚ, ਅਯੁੱਧਿਆ 'ਚ ਹਵਾਈ ਪੱਟੀ ਬਣ ਗਈ, ਜਹਾਜ਼ ਉਤਰੇ ਉਹਨਾਂ ਦੇ ਲਈ, ਇਹਨਾਂ ਦੇ ਲਈ ਕਿਸ ਲੈਵਲ ਦਾ ਜਿਹੜਾ ਉਹ ਪ੍ਰਾਣ ਪ੍ਰਤਿਸ਼ਠਾ ਮੋਦੀ ਔਰ ਮੋਹਨ ਭਾਗਵਤ ਔਰ ਦੂਜੇ ਧੋਤੀਆਂ ਬੰਨ੍ਹ ਕੇ ਇੱਕ ਵਿਸ਼ਨੂੰ ਬਣ ਗਿਆ, ਇੱਕ ਸ਼ਿਵਜੀ ਬਣ ਗਿਆ, ਇੱਕ ਬ੍ਰਹਮਾ ਬਣ ਗਿਆ ਔਰ ਸ਼ੰਕਰਾਚਾर्य ਵੀ ਸਾਰੇ ਪਾਸੇ ਕਰਤੇ ਚਾरों ਦੇ ਚਾरों। ਉਹ बेचारे ਕਹਿੰਦੇ ਰਹੇ ਕਿ ਇਹ विधि विधान के अनुसार नहीं है, ये फलाना नहीं है। वो कहते शंकराचार्य नहीं ने उन्होंने भी गाड़ा अपने IT ਸਾਹਿਬ ਤੋਂ ਕਢਵਾ।
ਲੇਕਿਨ ਅਲਟੀਮੇਟਲੀ ਟਰੂਥ ਨੂੰ ਤੁਸੀਂ ਕਿੰਨੀ ਕੁ ਦੇਰ ਲਗਾ ਸਕਦੇ ਹੋ? ਔਰ ਇਹਨਾਂ ਨੇ ਤਾਂ ਇੱਕ ਉਹ ਬਾਬਰੀ ਮਸਜਿਦ ਨੂੰ ਬਾਬਰ ਦੇ ਨਾਲ ਜੋੜ ਕੇ ਜੀ ਉਹਦੇ ਸੈਨਾਪਤੀ ਨੇ ਮੂਰਤੀਆਂ ਤੋੜੀਆਂ, ਉਹਨੇ ਤੋੜੀਆਂ ਕਿ ਨਹੀਂ ਤੋੜੀਆਂ ਇਹ ਤਾਂ ਬਾਅਦ ਦੀ ਗੱਲ ਹੈ। ਲੇਕਿਨ ਤੁਸੀਂ ਸ਼ੰਕਰਾਚਾਰੀਆ ਦੀ ਜ਼ੁਬਾਨੀ ਸੁਣੋ ਕਿ ਆਹ ਮੰਦਿਰ ਬਣਾਉਣ ਦੇ ਨਾਂ ਥੱਲੇ, ਉਹਦੀਆਂ ਸੜਕਾਂ ਚੌੜੀਆਂ ਕਰਨ ਦੇ ਨਾਂ ਥੱਲੇ ਦਰਜਨਾਂ ਮੰਦਿਰ ਤੋੜੇ ਗਏ। ਔਰ ਇਸੇ ਹੀ ਸ਼ੰਕਰਾਚਾਰੀਆ ਨੇ, ਜਿਹਦਾ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਪੰਜਾਬ ਅੱਜ ਕੱਲ੍ਹ ਆਇਆ ਹੋਇਆ ਸੀਗਾ, ਉਹਨੇ ਜਲੂਸ ਲੀਡ ਕੀਤਾ। ਉਹਨੇ ਕਿਹਾ ਵੀ ਬਾਕੀਆਂ ਦਾ ਤਾਂ ਜੋ ਬਾਬਰ ਨੇ ਕੀਤਾ ਜਾਂ ਨਹੀਂ ਕੀਤਾ ਹੈ, ਜੋ ਮੋਦੀ ਨੇ ਕਿੰਨੀਆਂ ਜਿਹੜੇ ਨੇ ਉਹ ਮੰਦਿਰ ਤੋੜੇ ਨੇ, ਲੋਕਾਂ ਦੇ ਕਿੰਨੇ ਉਜਾੜੇ ਨੇ। ਔਰ ਇਹ ਬਿਲਕੁਲ ਠੀਕ ਹੋਏਗਾ, ਲੋਕ ਕਿੰਨੇ ਦੁਖੀ ਕੀਤੇ ਹੋਣਗੇ ਕਿ ਅਯੁੱਧਿਆ ਦੀ ਸੀਟ, ਹੁਣ ਪ੍ਰਾਣ ਪ੍ਰਤਿਸ਼ਠਾ ਨੂੰ ਤਾਂ ਜੇ ਕੁਝ ਮਹੀਨੇ ਹੋਏ ਨੇ, ਉਹ ਸੀਟ ਵੀ ਬੀਜੇਪੀ ਨੇ ਹਾਰੀ। ਉਸ ਯੂਪੀ ਜਿੱਤੇ 'ਚ ਉਹਨਾਂ ਨੂੰ ਲੱਗਦਾ ਸੀ ਜੀ ਰਾਮ ਮੰਦਿਰ ਦਾ ਸੌਦਾ ਸੀ ਵੇਚਣਾ, 80 ਸੀਟਾਂ 'ਚੋਂ 43 ਸੀਟਾਂ ਸਮਾਜਵਾਦੀ ਪਾਰਟੀ ਤੇ ਕਾਂਗਰਸ ਦੇ ਕੋਲ, ਕਿਤੇ ਇਹਨਾਂ ਕੋਲ 62 ਸੀਟਾਂ ਸੀ। ਸੋ ਇਸ ਸਾਰੇ ਨੂੰ ਜਦੋਂ ਤੁਸੀਂ ਦੇਖਦੇ ਹੋ ਫਿਰ ਇਹ ਲੱਗਦਾ ਹੈ ਕਿ ਵੀ ਜਦੋਂ ਜਿਹਨੇ ਵੀ ਕਿਹਾ ਸੀ ਕਿ ਅੰਤ ਦਾ ਤੇ ਅੱਤ ਦਾ ਜਿਹੜਾ ਉਹ, ਹਾਂ ਵੀ ਰੱਬ ਦਾ ਤੇ ਅੱਤ ਦਾ ਵੈਰ ਹੁੰਦਾ, ਅੱਤ ਤੇ ਅੰਤ ਉਹਦੇ 'ਚ ਅੱਧਾ ਕੀ ਹੁੰਦਾ, ਉੱਧਰ ਪੁੱਠਾ ਹੋ ਜਾਏ ਤੇ ਅੰਤ ਹੋ ਜਾਂਦਾ, ਸਿੱਧਾ ਹੋ ਜਾਏ ਤੇ ਅੱਤ ਵਾਲੇ ਸਿੱਧਾ ਕਰਕੇ ਦੱਸਦੇ ਨੇ ਜੀ ਪਾਵਰ ਕਿਹਦੇ ਕੋਲ ਹੈ। ਹੁਣ ਅਜੇ ਕੁਝ ਮਹੀਨੇ ਬੀਤੇ ਔਰ ਕਿਉਂਕਿ ਉਹਨਾਂ ਨੇ ਐਨ ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਸੀ ਵੀ ਰਾਮ ਮੰਦਿਰ ਦਾ ਫਾਇਦਾ ਚੱਕਣਾ। ਹੁਣ ਇਹ ਜਿਹੜੀ ਖਬਰ, ਕਿਉਂਕਿ ਕਿਸੇ ਦੇ ਧਾਰਮਿਕ ਜਜ਼ਬਾਤਾਂ ਨਾਲ ਖੇਡਣਾ ਜਾਂ ਇਹ ਸਾਨੂੰ ਨਹੀਂ ਹੁੰਦਾ, ਪਰ ਅਸੀਂ ਕਿਉਂਕਿ ਡਿਸਕਸ ਕਰਦੇ ਹਾਂ, ਪੋਲੀਟੀਕਲ ਸਾਡੀ ਕਾਮੈਂਟਰੀ ਹੈ ਇਸ ਦੇ ਉੱਤੇ। ਦਾ ਹਿੰਦੂ ਅਖਬਾਰ ਦੀ ਹੈਡਲਾਈਨ ਹੈ, ਚੀਫ ਪ੍ਰੀਸਟ ਕੰਪਲੇਨਸ ਅਬਾਊਟ ਵਾਟਰ ਸੀਪੇਜ ਇਨ ਅਯੁੱਧਿਆ ਰਾਮ ਟੈਂਪਲ ਐਂਡ ਲੈਕ ਆਫ ਡਰੇਨੇਜ ਇਨ ਸੈਂਕਟਮ ਸੈਂਕਟੋਰਮ। ਹੁਣ ਸੈਂਕਟਮ ਸੈਂਕਟੋਰਮ ਹੈ ਜਿਹਨੂੰ ਗਰਭ ਗ੍ਰਹਿ ਕਹਿੰਦੇ ਨੇ, ਜਿੱਥੇ ਮੇਨ ਰਾਮ ਲੱਲਾ ਦੀ ਮੂਰਤੀ ਸਥਾਪਿਤ ਕੀਤੀ ਹੈ, ਜਿਹੜਾ ਗਰਭ ਗ੍ਰਹਿ ਇੱਕ ਤਾਂ ਉਹ ਮੰਦਿਰ ਤਾਂ ਕਿੰਨਾ ਕੰਪਲੈਕਸ ਹੈ, ਉੱਤੇ ਥੱਲੇ ਕਿੰਨੇ। ਮੇਨ ਜਿਹੜਾ ਸੈਂਕਟਮ ਸੈਂਕਟੋਰਮ ਹੈ ਉਹਨੇ ਕਿਹਾ ਕਿ ਵੀ ਉੱਥੋਂ ਡਰੇਨੇਜ ਨਹੀਂ ਹੈ ਔਰ ਇਹ ਜਿਹੜੀ ਵਾਟਰ ਸੀਪੇਜ ਛੱਤਾਂ 'ਚ ਹੋਣ ਲੱਗ ਗਈ। ਅਜੇ ਪਹਿਲਾ ਮੀਂਹ ਅਜੇ ਤਾਂ ਅਜੇ ਤਾਂ ਸਾਉਣ ਭਾਦੋ ਆਉਣਾ ਹੈ, ਸਾਵਣ ਦੇ ਫਰਾਟੇ ਤੇ ਭਾਦੋ ਦੇ ਪਰਾਟੇ। ਔਰ ਉਹਦੇ 'ਚ ਇਹਨਾਂ ਦੀ ਜਿਹੜੀ ਸਟੇਟਮੈਂਟ ਦੇ ਐਗਜ਼ੈਕਟ ਲਫ਼ਜ਼ ਨੇ, ਉਹਨਾਂ ਦੇ ਮਹੰਤ ਨੇ ਸੈਂਕੜਿਆਂ ਦੀ ਗਿਣਤੀ 'ਚ ਪਾਂਡੇ ਨੇ ਉੱਥੇ ਪੂਜਾ ਲਈ ਮਹੰਤ, ਉਹਨਾਂ ਦੇ ਸਤਿੰਦਰ ਦਾਸ, ਉਹਨਾਂ ਨੇ ਹਿੰਦੂ ਅਖਬਾਰ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਵੀ ਇਹ ਕਿਵੇਂ ਗਰਭ ਗ੍ਰਹਿ ਦੇ ਵਿੱਚ ਸੈਂਕਟਮ ਸੈਂਕਟੋਰਮ ਜਿਹੜੀ ਹੈ ਸੀਪੇਜ ਹੋਈ। ਉਹਨੇ ਕਿਹਾ when priests reached the temple after the rain during the weekend they found it flooded with rain water। ਇੱਕ ਤਾਂ ਹੁੰਦਾ ਨਾ ਬੂੰਦ ਬੂੰਦ ਚੋਣਾ, ਉਹ ਤਾਂ ਵਿਚਾਰੀਆਂ ਮੂਰਤੀ ਵੀ ਰਾਮ ਲੱਲਾ ਪਤਾ ਨਹੀਂ ਉਹਨੂੰ ਕਿੱਥੇ ਲੈ ਕੇ ਆਉਣਾ ਪਾਣੀ ਰੋੜ ਕੇ, ਉਹ ਵੀ ਮੋਦੀ ਨੂੰ ਲਾਂਤਾ ਪਾਉਂਦਾ ਹੋਣਾ ਕਿ ਵੀ ਤੂੰ ਇਹ ਤੂੰ ਕੀਤਾ ਕੀ ਆ। ਉਹਨੇ ਕਿਹਾ ਕਿ ਮੈਂ ਜਦੋਂ ਪੁਜਾਰੀ ਆਏ ਮੀਂਹ ਤੋਂ ਬਾਅਦ, ਉਹ ਤਾਂ ਫਲੱਡ ਸੀ, ਉੱਥੇ ਹੜ੍ਹ ਆਇਆ ਹੋਇਆ ਸੀ। we got it cleaned, the seepage was in part where devotees stand। ਪਾਣੀ ਵੀ ਉੱਥੋਂ ਚੋ ਰਿਹਾ, ਇੱਕ ਪਾਸੇ ਰਾਮ ਲੱਲਾ ਰੋਡ ਤਾਂ ਦੂਜੇ ਪਾਸੇ ਜਿੱਥੇ ਲੋਕ ਆ ਕੇ ਖਲੋਂਦੇ ਨੇ ਉੱਥੋਂ ਵੀ ਸੀਪੇਜ। we are concerned that if it rains in the day the devotees will be ਇਹ ਤਾਂ ਰਾਤ ਨੂੰ ਹੋਇਆ, ਜਦੋਂ ਆ ਕੇ ਦੇਖਿਆ ਦਿਨੇ ਹੋਇਆ ਕੀ ਹੋਏਗਾ। the matter was taken to the temple construction committee and they have assured us that seepage problem will be fixed in a couple of days। ਉਹਨੇ ਕਿਹਾ ਜੀ, ਉਹ ਕਹਿੰਦੇ ਜੀ ਅਸੀਂ ਕੁਝ ਦਿਨਾਂ 'ਚ ਠੀਕ ਕਰ ਦਿਆਂਗੇ। Speaking about the unavailability of drainage in the sanctum sanctorum, Mahant Das said, temple committee, Shri Ram Janam Bhoomi Tirath Kshetra, built a gigantic structure with breathtaking art, zabardast art hai aur vada structure, but failed to understand the basic needs of the temple। ਇਹ ਮੰਦਿਰ ਦੀਆਂ ਲੋੜਾਂ ਕੀ ਨੇ ਉਹ ਨਹੀਂ, ਉਹਨੇ ਮੰਤ ਕਹਿ ਰਿਹਾ, ਮੀਡੀਆ ਨੂੰ ਕਹਿ ਰਿਹਾ। ਫਿਰ ਉਹ ਕਹਿੰਦਾ there is no drainage available inside the sanctum sanctorum। ਉਹ ਹੈ ਹੀ ਨਹੀਂ, ਉਹ ਮੂਰਤੀਆਂ ਨੂੰ ਨਵਾਉਣਾ ਅੰਦਰ, ਹੁਣ ਬਾਹਰ ਤਾਂ ਨਵਾਉਣਾ ਰਹੇ, ਉਹ ਤਾਂ ਖਾਸ ਗਰਭ ਗ੍ਰਹਿ 'ਚ ਰੱਖੀਆਂ, ਉਹਨਾਂ ਨੂੰ ਪ੍ਰਤਿਸ਼ਠਾ ਕੀਤੀ ਹੈ ਉਹ ਇੰਸਟਾਲ। ਉਹਨਾਂ ਨੇ ਕਿਹਾ ਟੂ ਵਿਚ ਇਟ ਹੈਜ਼ ਬਿਕਮ ਡਿਫਿਕਲਟ ਟੂ ਬੇਥ ਦਾ ਡੀਟੀ ਇਨ ਮਿਲਕ ਐਂਡ ਵਾਟਰ, ਕਿ ਦੁੱਧ ਤੇ ਪਾਣੀ ਨਾਲ ਕਿਵੇਂ ਨਵਾਈਏ ਅਸੀਂ, ਰਾਮ ਲੱਲਾ ਵਿਚਾਰਾ ਬਿਨਾਂ ਨਹਾਤੇ ਰਹਿ ਜਾਂਦਾ। The priests are spending a lot of time on cleaning the sanctum। ਹੁਣ ਕਿਉਂਕਿ ਡਰੇਨੇਜ ਨਹੀਂ ਹੈ, ਫਿਰ ਕੀ ਕਰਦੇ ਹੋਣਗੇ, ਬੜੇ ਬੜੇ ਬੋਰੀਆਂ ਵਰਗੇ ਤੌਲੀਏ ਰੱਖੇ ਹੋਣੇ ਨੇ, ਉਹਨਾਂ ਨਾਲ ਉਹ ਨਵਾ ਕੇ ਉਹਦੇ ਨਾਲ ਪਾਣੀ, ਇੱਕ ਤਾਂ ਹੁੰਦਾ ਨਾ ਤੁਸੀਂ ਨਵਾ ਰਹੇ ਹੋ ਪਾਣੀ ਨਿਕਲ ਗਿਆ ਔਰ ਫਿਰ ਤੁਸੀਂ ਉਹਦੇ ਨਾਲ ਉਸ ਨੂੰ ਸਾਫ਼ ਕਰ ਰਹੇ ਹੋ। This happened because the temple construction committee never consulted the priest on how the temple should be built। ਉਹਨਾਂ ਕਹਿੰਦੇ ਸਾਡੇ ਨਾਲ ਤਾਂ ਕਦੇ ਸਲਾਹ ਹੀ ਨਹੀਂ ਕੀਤੀ ਬਣਾਉਣੀ ਕਿਵੇਂ। ਹੁਣ ਇਹ ਹੈ
ਵੀ ਇੱਕ ਪਾਸੇ ਤੁਸੀਂ ਕਰੋੜਾਂ ਲੋਕਾਂ ਦੀ ਆਸਥਾ ਜਿਸ ਭਗਵਾਨ ਰਾਮਚੰਦਰ ਜੀ ਤੇ ਹੈ, ਤੁਸੀਂ ਹਲਕੀ ਸਿਆਸਤ ਦੇ ਥੱਲੇ ਉਹਨਾਂ ਦੇ ਜਜ਼ਬਾਤਾਂ ਨਾਲ ਖੇਲਦੇ ਹੋ। ਬਿਲਕੁਲ। ਹੁਣ ਇਸ ਤੋਂ ਅਸੀਂ ਕੀ ਕਹਿਣਾ? ਹੁਣ ਤੁਸੀਂ ਠੀਕ ਹੀ ਕਿਹਾ। ਕੀ ਕਿਹਾ ਤੁਸੀਂ? ਜੈ ਬੋਲੋ ਮੋਦੀ ਰਾਮ ਕੀ ਹਾਂ, ਪਤਾ ਨਹੀਂ ਜੈ ਬੋਲੋ ਕਿ ਲੱਖ ਲਾਨਤ ਮੋਦੀ ਦੀ। ਜੀ ਡਾਕਟਰ ਸਾਹਿਬ, ਹੁਣ ਆਪਾਂ ਆਪਣੇ ਵੀਅਰ ਜਿਹੜੇ ਮੈਸੇਜ ਨਹੀਂ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਸਮਾਂ ਸੀਮਾ ਦੇਖਦੇ ਹਾਂ। ਆਪਾਂ ਜਿਹੜੇ ਮੇਨ ਮੈਸੇਜ ਨੇ ਉਹੀ ਆਪਾਂ ਲਵਾਂਗੇ। ਸਾਹਿਬ ਨੇ ਜਿੱਦਾਂ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਹੈ ਔਰ ਖਾਲਸਾ ਜ਼ਿੰਦਾਬਾਦ ਵੀ ਕਿਹਾ। ਸੋ ਸਭ ਨੂੰ ਸਾਡੀ ਫਤਿਹ ਹੈ ਔਰ ਖਾਲਸਾ ਜ਼ਿੰਦਾਬਾਦ ਹੈ। ਔਰ ਜਿਸ ਤਰ੍ਹਾਂ ਕਿ ਸਾਡੇ ਕੋਲ ਮੈਸੇਜ ਹੈਗਾ, ਮੇਨ ਮੈਸੇਜ ਹੈਗਾ ਸਾਡੇ ਕੋਲ ਰਿਸ਼ੀ ਭਰਤਵਾਜ ਦਾ। ਇਹ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Any comments on casteism in sex? Why thousands of Dalit Sikhs have converted to Christianity? Why didn't Dr. Ambedkar convert to Sikhism? ਰਿਸ਼ੀ ਭਾਰਤਵਾਜ ਜੀ, ਬਹੁਤ ਸ਼ੁਕਰੀਆ। ਤੁਸੀਂ ਫਤਿਹ ਵੀ ਬੁਲਾਈ ਹੈ ਔਰ ਤੁਸੀਂ ਰੈਗੂਲਰ ਆਉਂਦੇ ਵੀ ਹੋ ਜੀ। ਵੈਸੇ ਜੇ ਅਸਲ ਇਸ਼ੂ ਨੂੰ ਡਾਈਵਰਟ ਕਰਨ ਦੀ ਗੱਲ ਸਿੱਖਣੀ ਹੋਏ ਤੇ ਭਾਰਤਵਾਜ ਸਾਹਿਬ ਤੁਹਾਡੇ ਤੋਂ ਸਿੱਖਣ ਦੀ ਗੱਲ ਹੈ। ਅੱਜ ਗੱਲ ਇਹ ਹੋ ਰਹੀ ਹੈ ਕਿ ਭਾਈ ਕਿਵੇਂ ਸਨਾਤਨ ਲਾਈਨ ਵਾਲੇ ਯੋਗਾ ਦੇ ਨਾਂ ਥੱਲੇ ਕਿਵੇਂ ਘੁਸਪੈਠ ਔਰ ਕਿਵੇਂ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਲ ਰਹੇ ਨੇ। ਇਹਦੇ ਤੇ ਤੁਹਾਡਾ ਕੋਈ ਕਾਮੈਂਟ ਹੁੰਦਾ ਮੈਂ ਜ਼ਰੂਰ ਦਿੰਦਾ। ਹਾਂ, ਤੁਹਾਡਾ ਇਸ਼ੂ ਤੁਸੀਂ ਵੈਲਿਡ ਚੁੱਕਿਆ, ਇਸ ਦਾ ਜਵਾਬ ਫਿਰ ਕਿਸੇ ਦਿਨ। ਪਰ ਇਹ ਗੱਲ ਦੱਸਦਾ ਹੈ ਕਿ ਭਾਈ ਜਦੋਂ ਕੋਈ ਇਸ਼ੂ ਬਣ ਰਿਹਾ ਹੋਏ ਤੇ ਕਿਵੇਂ ਤੁਸੀਂ ਦੂਸਰਾ ਇਸ਼ੂ ਜਿਹੜੇ ਨੇ ਤੁਹਾਡੇ ਵਰਗੇ ਉਸ ਨੂੰ ਨੇ ਜਵਾਬ ਦਿੱਤਾ। ਸਿੱਖੀਜ਼ਮ ਕਾਸਟ ਨਹੀਂ ਹੈਗਾ। ਗੁਰੂ ਗੋਬਿੰਦ ਸਿੰਘ ਜੀ ਨੇ ਸਾਰਿਆਂ ਨੂੰ ਇਕੁਅਲ ਕੀਤਾ, ਪਰ ਜੋ ਇੰਡੀਆ 'ਚ ਲਿਵ ਕਰਦਾ ਹੈ ਸੋ ਉਸ ਦੇ ਮਾਈਂਡ 'ਚ ਕਾਸਟ ਹੈਗਾ। ਰਿਸ਼ੀ ਜੀ ਉਹਨਾਂ ਨੇ ਇਹਦੇ 'ਚ ਬਿਲਕੁਲ ਠੀਕ ਕਿਹਾ। ਸਿਧਾਂਤਕ ਤੌਰ ਤੇ ਸੰਗਤ ਪੰਗਤ ਗੁਰੂ ਕਾ ਅੰਮ੍ਰਿਤ, ਲੇਕਿਨ ਸਮਾਜਿਕ ਤੌਰ ਦੇ ਉੱਤੇ 4000 ਸਾਲ ਦੇ ਬ੍ਰਾਹਮਣਵਾਦ ਦੇ ਇੰਪੈਕਟ 'ਚੋਂ ਅਜੇ ਇੱਕ ਤਬਕਾ ਨਿਕਲਿਆ ਨਹੀਂ ਹੈ। ਲੇਕਿਨ ਸਾਡੇ ਲਈ ਤਾਂ ਹਮੇਸ਼ਾ ਹੀ ਜਿਹੜਾ ਇਹ ਇੱਕ ਕੰਡੈਮਨੇਬਲ ਐਕਟ ਹੁੰਦਾ ਹੈ। ਪਰ ਤੁਸੀਂ ਕੰਪੈਰੀਜ਼ਨ ਕਰਕੇ ਦੇਖ ਲਓ ਆਪਣੇ ਕਾਸਟ ਸਿਸਟਮ ਵਾਲਾ ਔਰ ਆਪਣੇ ਧਾਰਮਿਕ ਅਦਾਰਿਆਂ 'ਚ ਵੀ, ਜਿੱਥੇ ਕਿ ਤੁਸੀਂ ਨਾ ਪ੍ਰੈਜ਼ੀਡੈਂਟ ਨੂੰ ਵੜਨ ਦਿੰਦੇ ਹੋ, ਨਾ ਤੁਹਾਡਾ ਉਹ ਪ੍ਰੈਜ਼ੀਡੈਂਟ ਕੋਵਿਡ ਉੜੀਸਾ 'ਚ ਨਹੀਂ ਜਾ ਸਕੇ, ਆ ਦ੍ਰੋਪਦੀ ਦਿੱਲੀ ਦੇ ਮੰਦਿਰ 'ਚ ਨਹੀਂ ਜਾ ਸਕੀ। ਸਿੱਖਾਂ 'ਚ ਘੱਟੋ ਘੱਟ ਇਸ ਲੈਵਲ ਤੇ ਕੋਈ ਇਸ ਕਿਸਮ ਦਾ ਨਹੀਂ। ਹਾਂ, ਸਮਾਜਿਕ ਤੌਰ ਤੇ ਕਮਜ਼ੋਰੀਆਂ ਨੇ, ਉਹ ਵੀ ਜਿਹੜਾ ਉਹ ਚੈਲੰਜ ਹੁੰਦੀਆਂ ਨੇ ਥਾਂ ਥਾਂ। ਸੋ ਇਹਦੇ ਤੇ ਫਿਰ ਗੱਲ ਕਰਾਂਗੇ। ਪਰ ਮੈਨੂੰ ਹੈਰਾਨੀ ਹੋਈ ਵੀ ਅਸਲ ਇਸ਼ੂ ਨੂੰ ਤੁਸੀਂ ਕਿਵੇਂ ਡਾਈਵਰਟ ਕਰ ਰਹੇ ਹੋ। ਔਰ ਸੁਖਦੀਪ ਸੋਇਤਾ ਫਿਰ ਕਹਿੰਦੇ ਨੇ ਕਿ ਰੱਬ ਦਾ ਵਾਸਤਾ TV84 ਵਾਲੀ ਟੀਮ ਕੰਗਨਾ ਦਾ ਨਾਮ ਤੁਸੀਂ ਨਾ ਲਿਆ ਕਰੋ। ਆਲਰੇਡੀ ਸਾਰਾ ਮੀਡੀਆ ਕੰਗਨਾ ਰਣੌਤ ਕਾਰਨ ਲੱਗਾ ਹੈ। ਕਹਿੰਦੇ ਕਿ ਐਟ ਲੀਸਟ ਤੁਸੀਂ ਇਗਨੋਰ ਕਰੋ, ਕਿਉਂਕਿ ਕੰਗਨਾ ਕਹਿੰਦੇ ਨੇ ਕਿ ਇਹ ਤਾਂ ਐਨੀ ਟਾਈਮ ਜਿਹੜੀ ਹੈ ਐਵਰੀ ਟਾਈਮ ਅਟੈਂਸ਼ਨ ਚਾਹੁੰਦੀ ਹੈ। ਸੋ ਕਿੰਨੀ ਕਿ ਤੁਸੀਂ ਇਹਨੂੰ ਅਟੈਂਸ਼ਨ ਦਿਓ। ਦੇਖੋ ਭਾਈ ਸਾਹਿਬ, ਗੱਲ ਇਹ ਹੈ ਵੀ ਜਿਹੜੀ ਖਬਰ ਮੀਡੀਆ 'ਚ ਬਿਲਟ ਹੁੰਦੀ ਹੈ, ਜੇ ਉਸ ਅਰਚਨਾ ਮਾਈ ਜਿਹੜੀ ਹੈ ਉਹ ਆਪਣੀ ਫੋਟੋ ਦੇ ਨਾਲ ਪੋਸਟ ਕਰਦੀ ਹੈ, ਉਸ ਤੋਂ ਜ਼ਾਹਰ ਹੁੰਦਾ ਹੈ ਵੀ ਇਹ ਸਾਰੀ ਸਾਜ਼ਿਸ਼ ਕੀ ਹੈ। ਕੰਗਨਾ ਰਣੌਤ ਦਾ ਮਤਲਬ ਉਹ ਮੋਦੀ ਹੈ, ਉਸਦਾ ਮਤਲਬ RSS ਹੈ, ਉਹ ਸਾਰਾ। ਸੋ ਉਹ ਇੱਕ ਬਿੰਬ ਬਣੀ ਹੋਈ ਹੈ, ਪਰ ਇਹਦੇ ਪਿੱਛੇ ਖੇਡ ਤਾਂ RSS ਦੀ। ਤੁਸੀਂ ਕਿਵੇਂ ਇਸ ਕਿਸਮ ਦੀ ਖਬਰ ਨੂੰ ਜਾਂ ਇਸ ਦੇ ਉੱਤੇ ਆਪਣੀ ਕਮੈਂਟਰੀ ਨੂੰ ਇਗਨੋਰ ਕਰ ਸਕਦੇ? ਕਹਿੰਦੇ ਵਨ ਟਾਈਮ ਇਗਨੋਰ ਕਰੋਗੇ ਫਿਰ ਰਿਜ਼ਲਟ ਆਪੇ ਤੁਸੀਂ ਦੇਖ ਲਓਗੇ। ਨਹੀਂ, ਸਾਨੂੰ ਕੋਈ ਸਾਡੇ ਇਗਨੋਰ ਜਾਂ ਸਾਡੇ ਨਾਲ ਨਹੀਂ ਜੁੜੇ ਹੋਏ, ਪਰ ਸਾਡਾ ਇਹ ਫਰਜ਼ ਹੈ ਕਿਉਂਕਿ ਅਸੀਂ ਉਹਨੂੰ ਕੋਈ ਨਹੀਂ ਹਾਈਲਾਈਟ ਕੀਤਾ। ਅਸੀਂ ਤਾਂ ਇਸ ਇਸ਼ੂ ਨੂੰ ਕਿ ਯੋਗਾ ਦੇ ਉੱਤੇ ਕਿਵੇਂ ਟਾਈਮ ਹੈ ਕਿ ਹੁਣ ਅਕਾਲ ਤਖਤ ਸਾਹਿਬ ਤੋਂ ਇਹ ਹੁਕਮਨਾਮਾ ਆਏ ਕਿ ਭਾਈ ਇਹ ਅਸਿੱਖ ਪ੍ਰੈਕਟਿਸ ਹੈ ਔਰ ਇਸ ਨੂੰ ਬਿਲਕੁਲ ਜਿਹੜਾ ਹੈ ਨਾ ਅਪਣਾਇਆ ਜਾਏ। ਅਸੀਂ ਤਾਂ ਇਸ ਦੇ ਉੱਤੇ ਕੇਸ ਬਿਲਡ ਕੀਤਾ ਜੀ। ਬਲਵਿੰਦਰ ਕੌਰ ਜੀ ਕਹਿੰਦੇ ਨੇ ਆਈ ਪ੍ਰੇ ਫॉर ਯੂਅਰ ਲੌਂਗ ਲਾਈਫ, ਆਈ ਵਾਂਟ ਯੂ ਟੂ ਕੰਡਕਟ ਪ੍ਰੋਗਰਾਮ ਔਨ ਸੰਡੇ ਆਲਸੋ। ਉਹਦੇ 'ਚ ਟਰੈਵਲ ਅਰਾਊਂਡ ਹੁੰਦਾ ਹੈ। ਮੇਰਾ ਵੀ ਜੀ ਤਾਂ ਕਰਦਾ ਵੀ ਹੋਏ, ਪਰ ਜਿੱਥੇ ਵੀ ਹੋਏ ਕੁਛ ਨਾ ਕੁਛ ਕਰੀਦਾ ਹੀ ਹੈ। ਕਹਿੰਦੇ ਕਰੋ ਸੰਡੇ ਨੂੰ। ਵੈਰੀ ਨਾਈਸ, ਥੈਂਕ ਯੂ ਸੋ ਮਚ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਣੇ ਵੀਅਰਸ ਕੋਲ ਨੇ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਾਜ ਗਿਆ ਤਾਂ ਦੇਖਦੇ ਰਹੋ TV84 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।